ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਂ। ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਜੀ। ਅਟਰਨੀ ਟਿਰਕੇਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਰਾਜਕਰਨ ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 8888889914 ਦੇ ਉੱਤੇ। ਅਤੇ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408-272-5200 4082725200 ਦੇ ਉੱਤੇ। US ਇਮੀਗ੍ਰੇਸ਼ਨ ਦੇ ਵਿੱਚ ਕੀ ਕੁਛ ਚੱਲ ਰਿਹਾ ਆ, ਇਮੀਗ੍ਰੇਸ਼ਨ ਦੀਆਂ ਜਿਹੜੀਆਂ ਏਜੰਸੀਜ਼ ਆ ਉਹ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਉਹ ਕੰਮ ਵਧਾ ਰਹੀਆਂ ਆ, ਇਨਫੋਰਸਮੈਂਟ ਕਿਸ ਪੱਧਰ ਦੀ ਹੋ ਰਹੀ ਆ, ਅਤੇ ਇਸ ਤੋਂ ਇਲਾਵਾ ਕੁਛ ਹੋਰ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਨਿਊਜ਼ ਆ ਉਹਨਾਂ ਦੇ ਬਾਰੇ ਤੁਹਾਡੇ ਨਾਲ ਜਿਹੜੀ ਉਹ ਸਾਂਝ ਪਾਵਾਂਗੇ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਲਸ ਜਿਹੜੀਆਂ ਉਹ ਨਹੀਂ ਲਵਾਂਗੇ। ਅਟਰਨੀ ਟਿਰਕੇਣਾ ਜੀ, ਕੁਛ ਕੁ ਜਿਹੜੀਆਂ ਨਿਊਜ਼ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ, ਬਾਕੀ ਜਿਹੜੀ ਇਨਫੋਰਸਮੈਂਟ ਚੱਲ ਰਹੀ ਹੈ ਉਸ ਬਾਰੇ ਵੀ ਜਿਹੜੀ ਉਹ ਚਰਚਾ ਆਪਾਂ ਕਰਾਂਗੇ। ਨਿਊਜ਼ ਇਹ ਆ ਰਹੀ ਆ ਵੀ ਕਹਿੰਦੇ ਵੀ ਹੁਣ ਜਿਹੜੇ ਫੈਡਰਲ ਏਜੰਟ ਆ ਵੀ ਨਿਊਯਾਰਕ ਦੇ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਹੁਣ ਅਰੈਸਟ ਨਹੀਂ ਕਰ ਸਕਦੇ। ਇਹ ਜੱਜ ਨੇ ਇੱਕ ਰੂਲਿੰਗ ਦਿੱਤੀ ਆ। ਆਪਾਂ ਦੇਖਿਆ ਹੀ ਆ ਵੀ ਕਿਸ ਤਰੀਕੇ ਦੇ ਨਾਲ ਇੱਕ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੁੰਦਾ ਸੀਗਾ। ਜਿਹੜੇ ਜਾਂਦੇ ਸੀਗੇ ਵੀ ਪਤਾ ਨਹੀਂ ਸਾਨੂੰ ਉੱਥੋਂ ਹੀ ਚੱਕ ਕੇ ਨਾ ਲੈ ਜਾਣ, ਕਈ ਚੱਕੇ ਵੀ ਆ, ਬਹੁਤ ਕੁਛ ਜਿਹੜਾ ਹੋਇਆ ਆ। ਅੱਜ ਜਿਹੜੇ ਜੱਜ ਆ ਉਹਨਾਂ ਨੇ ਰੂਲ ਕੀਤਾ ਆ, ਇਨਫੈਕਟ ਲਾਸਟ ਮੰਡੇ ਉਹਨਾਂ ਨੇ ਰੂਲ ਕੀਤਾ ਸੀਗਾ ਵੀ ਫੈਡਰਲ ਏਜੰਟਸ ਨਿਊਯਾਰਕ ਦੇ ਮੈਨਹੈਟਨ ਦੀਆਂ ਜਿਹੜੀਆਂ 3 ਬਿਲਡਿੰਗਸ ਆ ਉੱਥੇ ਇਮੀਗ੍ਰੇਸ਼ਨ ਪ੍ਰੋਸੀਡਿੰਗਸ ਦੇ ਦੌਰਾਨ ਅਰੈਸਟ ਨਹੀਂ ਕਰ ਸਕਦੇ। ਦੇਖਦੇ ਆ, ਵੈਸੇ ਆਪਣਾ ਇੱਧਰ ਕੈਲੀਫੋਰਨੀਆ ਵੱਲ ਤਾਂ ਨਹੀਂ ਸਾਨੂੰ ਕੋਈ ਅਰੈਸਟ, ਕਾਫੀ ਜਾਣੇ ਪੁੱਛਦੇ ਸੀਗੇ। ਮੈਂ ਪਰਸਨਲੀ ਨਹੀਂ ਕਦੀ, ਮਤਲਬ ਇੰਨਾ ਟਾਈਮ ਹੋ ਗਿਆ, ਤੁਸੀਂ ਦੇਖ ਲਓ ਕਿ ਡਿਸਪਾਈਟ ਕਿ ਵੋਲਿਊਮ ਵੀ ਹੈਗੀ ਆ ਇਮੀਗ੍ਰੇਸ਼ਨ ਦੀ ਸਾਡੇ ਕੋਲ, ਤੇ ਉਹਦੇ ਬਾਵਜੂਦ ਵੀ ਇਦਾਂ ਨਹੀਂ ਕਦੀ ਦੇਖਿਆ ਕਿ ਕੋਰਟ ਦੇ ਵਿੱਚੋਂ ਦੀ ਕੋਈ ਕਲਾਇੰਟ ਜਿਹੜਾ ਸੀਗਾ ਫੜ ਲਿਆ ਹੋਵੇ ਤੇ ਉਹਦੀ ਐਕਸਟੈਂਟ ਕੀ ਆ ਜਾਂ ਅੱਗੇ ਕੀ ਕਰਦੇ ਆ। ਸੋ ਆਈ ਡੋਂਟ ਨੋ, ਮਤਲਬ ਥੋੜੀ ਨਿਊਜ਼ ਜਿਹੜੇ ਜ਼ਿਆਦਾਤਰ ਜਿਹੜੇ ਬੰਦੇ ਆਪਣੇ ਵਾਲੇ ਸੀਗੇ ਉਹ ਆਪਾਂ ਫੜੇ, ਜਿਹੜੇ ਦੂਜੇ ਦੇਖੇ ਆ ਕਿ ਟਰੱਕ ਸਟਾਪ ਵਗੈਰਾ ਤੇ ਜਾਂ ਕਿਸੇ ਦੇ ਕ੍ਰਿਮੀਨਲ ਅਰੈਸਟ ਵਗੈਰਾ ਸੀਗੇ, ਉਸ ਚੀਜ਼ ਦੇ ਵਿੱਚ ਜ਼ਿਆਦਾ ਸੀਗਾ। ਤੇ ਮੋਸਟਲੀ ਡਿਬੇਟ ਜਿਹੜਾ ਇਹੀ ਸੀਗਾ ਕਿ ਫੜ ਕੇ ਰੱਖ ਸਕਦੇ ਆ, ਬੌਂਡ ਮਿਲਣਾ ਕਿ ਨਹੀਂ ਮਿਲਣਾ। ਤੇ ਜਿਹੜੀ ਇਮੀਗ੍ਰੇਸ਼ਨ ਕੋਰਟ ਵਾਲੀ ਜਿਹੜੀ ਚੀਜ਼ ਆ, ਆਈ ਡੋਂਟ ਨੋ ਕਿ ਉਹਦੇ ਵਿੱਚ ਕੀ ਕਿੰਨਾ ਕੁ ਫਰਕ ਉਹਦਾ ਪਊਗਾ, ਕਿਉਂਕਿ ਇੰਨੇ ਜ਼ਿਆਦਾ ਪਰਸੈਂਟੇਜ ਉਹ ਲੋਕੀ ਸੀਗੇ ਨਹੀਂ ਜਿਹੜੇ ਉੱਥੋਂ ਫੜਦੇ ਸੀਗੇ। ਮੇ ਵੀ ਆਪਣੀ ਕਮਿਊਨਿਟੀ ਨਹੀਂ, ਦੂਜੀਆਂ ਕਮਿਊਨਿਟੀਜ਼ ਉਹਨਾਂ ਨੂੰ ਮੇ ਵੀ ਥੋੜਾ ਅਸਰ ਪਵੇ, ਖਾਸ ਕਰਕੇ ਜਿੱਦਾਂ ਆਪਾਂ ਜਿਹੜੇ ਹਿਸਪੈਨਿਕ ਜਾਂ ਸਪੈਨਿਸ਼ ਕਮਿਊਨਿਟੀ ਵਾਲੇ ਜਿਹੜਾ ਉਹ ਦੇਖਦੇ ਸੀਗੇ। ਚੀਜ਼ ਤਾਂ ਸੇਮ ਹੀ ਆ, ਮਤਲਬ ਦੋਨੋਂ ਜਣੇ ਬਾਰਡਰ ਟੱਪ ਕੇ ਆਏ ਆ, ਕੋਈ ਫਰਕ ਤਾਂ ਹੈ ਨਹੀਂ। ਫਰਕ ਤਾਂ ਚਲੋ ਜਿਹਨੂੰ ਵੀ ਫੜਦੇ ਆ ਉਹਨੂੰ ਪੈਂਦਾ ਹੀ ਆ, ਬਟ ਇਹ ਸੀਗਾ ਕਿ ਐਡੀ ਜ਼ਿਆਦਾ ਵੋਲਿਊਮ ਨਹੀਂ ਸੀਗੀ। ਆਈ ਥਿੰਕ ਉਹ ਵੀ ਨਿਊਜ਼ ਜ਼ਿਆਦਾ ਬਣ ਜਾਂਦੀ ਸੀਗੀ, ਤੇ ਇਹਨਾਂ ਕੋਲ ਜਿਹੜੇ ਐਵੇਨਿਊਜ਼ ਬੜੇ ਸੀਗੇ ਬੰਦੇ ਫੜਨ ਵਾਲੇ, ਹੋਮ ਡਿਪੋ ਹੋ ਗਿਆ, ਕਾਰ ਵਾਸ਼ ਹੋ ਗਈ, ਟਰੱਕ ਸਟਾਪ ਵਗੈਰਾ ਹੋ ਗਏ, ਜਾਂ ਪੁਲਿਸ ਦੇ ਨਾਲ ਸਿੱਧੀਆਂ ਇਹਨਾਂ ਨੇ ਡੀਲਾਂ ਕੀਤੀਆਂ ਸੀਗੀ। ਜੇ ਕੋਈ DUI ਮਿਲਦੀ ਆ ਜਾਂ ਡੋਮੈਸਟਿਕ ਵਾਇਲੈਂਸ ਜਾਂ ਕੋਈ ਵੀ ਜਿਹੜਾ ਚੱਕਰ ਪੈਂਦਾ ਉੱਤੇ, ਤੁਸੀਂ ਜਿਹੜਾ ਸਾਨੂੰ ਨੋਟੀਫਾਈ ਕਰੋ। ਤੇ ਆਈ ਥਿੰਕ ਕੋਰਟ ਵਾਲਾ ਮੇਰੇ ਹਿਸਾਬ ਨਾਲ ਇੰਨਾ ਜ਼ਿਆਦਾ ਸਿਗਨੀਫਿਕੈਂਟ ਨੰਬਰ ਨਹੀਂ ਸੀਗਾ। ਬਾਕੀ ਵਧੀਆ ਗੱਲ ਆ, ਜਿਹੜਾ ਆਪਾਂ ਤਾਂ ਕਹਿੰਦੇ ਕਿਤੇ ਵੀ ਨਾ ਫੜੋ, ਕੋਰਟ ਕੀ ਚੀਜ਼ ਹੈ, ਜਦ ਤੱਕ ਮੈਂ ਕਿਹਾ ਬੰਦੇ ਦਾ ਕੇਸ ਚੱਲਦਾ ਤਦ ਤੱਕ ਫੜਨਾ ਹੀ ਨਹੀਂ ਚਾਹੀਦਾ ਬੰਦੇ ਨੂੰ। ਸੋ ਉਸੇ ਚੀਜ਼ ਤੇ ਜਿਹੜੀ ਸੀਗੀ ਸਾਰੀ ਜਿਹੜੀ ਬਹਿਸ ਸੀਗੀ ਸਾਰੇ ਚੀਜ਼ ਦੀ, ਕਿ ਫੜ ਕੇ ਜਿਹੜਾ ਸੀਗਾ ਉਹਨਾਂ ਨੂੰ ਰੱਖ ਸਕਦੇ ਆ, ਜੱਜ ਨੂੰ ਬੌਂਡ ਦੇਣ ਦਾ ਹੱਕ ਹੈਗਾ ਕਿ ਨਹੀਂ ਹੈਗਾ। ਤੇ ਜਿਹੜੀ ਸਰਕਾਰ ਸੀਗੀ ਉਹ ਤਾਂ ਕਹਿੰਦੀ ਸੀਗੀ ਕਿ ਨਾ ਸਿਰਫ ਇਹਨੂੰ ਫੜੋ, ਬਲਕਿ ਜਿਹੜਾ ਕਾਨੂੰਨ ਉਹਨੂੰ ਇਸ ਹਿਸਾਬ ਨਾਲ ਪੜ੍ਹਿਆ ਜਾਵੇ ਕਿ ਇਹਨਾਂ ਨੂੰ ਜਿਹੜਾ ਸੀਗਾ ਕਿ ਬੌਂਡ ਦਾ ਵੀ ਹੱਕ ਨਹੀਂ ਹੈਗਾ। ਉਸ ਹਿਸਾਬ ਨਾਲ ਜਾ ਰਹੇ ਸੀਗੇ। ਸੋ ਉਸ ਇੰਟਰਪ੍ਰੀਟੇਸ਼ਨ ਤੇ ਕਾਫੀ ਜਿਹੜੇ ਤੁਸੀਂ ਕਈ ਵਾਰੀ ਆਪਾਂ ਡਿਸਕਸ ਵੀ ਕੀਤਾ ਹੈ ਨਾ, ਕਿ ਟੈਕਸਸ ਨੇ ਆਹ ਕਰਤਾ, ਆਹ ਵਾਲੀ ਸਟੇਟ ਨੇ ਇਦਾਂ ਦਾ ਰੂਲ ਪਾਸ ਕਰਤਾ, ਸਰਕਿਟ ਕੋਰਟ ਦੇ ਵਿੱਚ ਸਪਲਿਟ ਆ ਗਿਆ, ਕਦੀ ਇੰਜੰਕਸ਼ਨਸ ਆ ਗਈਆਂ, ਕਦੀ ਕੁਛ ਆ ਗਿਆ। ਸੋ ਜਿਹੜੀ ਫਾਈਟ ਅਜੇ ਤੱਕ ਪੂਰੀ ਚੱਲਦੀ ਆ। ਕੋਈ ਇਹਨਾਂ ਨੇ ਏਦਾਂ ਨਹੀਂ ਕਿਹਾ ਹੈਗਾ ਕਿ ਤੁਸੀਂ ਨਹੀਂ ਫੜ ਸਕਦੇ ਹੈਗੇ, ਸਿਰਫ ਉਸ ਚੀਜ਼ ਤੇ ਡਿਬੇਟ ਹੈਗਾ ਕਿ ਤੁਸੀਂ ਬੌਂਡ ਇਹਨੂੰ ਜੱਜ ਸਿੱਧੇ ਦੇ ਸਕਦਾ ਕਿ ਇਹਨੂੰ ਹੇਬੀਅਸ ਕਰਕੇ ਦੇਣਾ। ਤੇ ਜਿਹੜੇ ਬਿਨਾਂ ਵੀਜ਼ਿਆਂ ਤੋਂ ਲੋਕੀ ਜਿਹੜੇ ਆਏ ਸੀਗੇ, ਤਕਰੀਬਨ ਉਹਨਾਂ ਨੂੰ ਸਾਰੀ ਜਗ੍ਹਾ ਜਿਹੜੀ ਸੀਗੀ ਹੇਬੀਅਸ ਹੀ ਕਰਨੀ ਪਈ ਹੈ ਐਂਡ ਆਫ ਦ ਡੇ। ਜੀ ਅੱਛਾ, ਇੱਕ ਹੋਰ ਜਿਹੜੀ ਨਿਊਜ਼ ਆ, ਐਸੋਸੀਏਟਿਡ ਪ੍ਰੈਸ ਜਿਹੜੀ ਉਹ ਦੱਸ ਰਹੀ ਆ AP ਵਾਲੇ,
ਵੀ ਵਾਈਟ ਹਾਊਸ ਤੋਂ ਇਹ ਆਰਡਰ ਆਏ ਆ ਵੀ ਜਿਹੜੇ ਬੈਂਕਸ ਨੇ, ਫਾਈਨੈਂਸ਼ੀਅਲ ਜਿਹੜੀਆਂ ਇੰਸਟੀਟਿਊਸ਼ਨਸ ਆ, ਉਹਨਾਂ ਨੂੰ ਕਿਹਾ ਗਿਆ ਵੀ ਜਿਹੜੇ ਤੁਹਾਡੇ ਕਲਾਇੰਟਸ ਆ ਉਹਨਾਂ ਦੀ ਸਿਟੀਜ਼ਨਸ਼ਿਪ ਦੇ ਉੱਤੇ ਥੋੜੀ ਨਜ਼ਰ ਰੱਖੋ, ਕਲੋਜ਼ਰ ਲੁੱਕ ਜਿਹੜੀ ਉਹ ਲਵੋ। ਨਵੀਂ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਮੂਵ ਦੇ ਜਿਹੜੇ ਉਹ ਤਹਿਤ, ਸੋ ਰਿਸਟੋਰਿੰਗ ਫੇਥ ਇਨ ਅਮਰੀਕਨ ਫਾਈਨੈਂਸ਼ੀਅਲ ਸਿਸਟਮਸ, ਜਾਂ ਉਹਦੇ ਤਹਿਤ ਜਿਹੜਾ ਇਹਨਾਂ ਨੇ ਇੱਕ ਨਵਾਂ ਆਰਡਰ ਜਿਹੜਾ ਉਹ ਦਿੱਤਾ ਆ। ਡੂ ਯੂ ਥਿੰਕ ਵੀ ਇਹਦਾ ਕੋਈ ਅਸਲ 'ਚ ਫਾਇਦਾ ਆ, ਜਾਂ ਇਹ ਵੀ ਇੱਕ ਲੋਕਾਂ ਨੂੰ ਘਬਰਾਹਟ ਪੈਦਾ ਕਰਨ ਲਈ ਆ ਵੀ ਲੋਕ ਬੈਂਕ ਨਾ ਵਰਤਣ, ਕਾਰਡ ਨਾ ਵਰਤਣ, ਵੀ ਇੱਕ ਇਹ ਵਾਲੇ ਐਂਗਲ ਤੋਂ ਵੀ ਉਹਨਾਂ ਨੂੰ ਡਰਾਇਆ ਜਾ ਰਿਹਾ? ਥੋੜੀ ਜੀ ਮਤਲਬ ਕੰਪਲੈਕਸ ਡਿਸਕਸ਼ਨ ਹੈਗੀ ਆ, ਡਿਪੈਂਡ ਕਰਦਾ ਕਿ ਕਿਹੜੇ ਵਾਲਾ ਪਾਸੇ ਤੋਂ ਆਪਾਂ ਇਹਨੂੰ ਡਿਸਕਸ ਕਰਦੇ ਆ। ਹੁਣ ਤੁਸੀਂ ਦੇਖਿਆ ਹੀ ਆ ਕਿ ਆਪਸ ਵੀ ਉਹਨਾਂ ਨੇ ਡੀਲ ਡੂਲ ਕੋਈ ਬਣਾ ਲੇਗੀ ਇਹਨੂੰ ਦੁਬਾਰਾ ਜਿਹੜਾ ਪ੍ਰੋਸੀਕਿਊਟ ਨਹੀਂ ਕਰਨਾ, IRS ਨੇ ਕਹਦੀ। ਹੁਣ ਮੈਂ ਕਿਹਾ ਜੇ ਬ੍ਰੌਡਰ ਕੰਟੈਕਸਟ ਆ ਦੇਖੀਏ ਤਾਂ ਮੈਂ ਕਿਹਾ ਲੈ ਦੇ ਕੇ ਮੈਂ ਨਾ ਹੀ ਕੁਛ ਇਹਦੇ ਬਾਰੇ ਬੋਲਣਾ ਤਾਂ ਬੈਟਰ ਪਰ ਇਹ ਆ ਵੀ ਇੱਕ ਨਵਾਂ ਆਰਡਰ ਉਹਨਾਂ ਨੇ ਦੇ ਦਿੱਤਾ। ਹਾਂਜੀ, ਮਤਲਬ ਇਹ ਆ ਕਿ ਹੁਣ ਜਾਂ ਤਾਂ ਸਾਰਿਆਂ ਤੇ ਲਾਗੂ ਕਰੋ ਬਰਾਬਰ, ਠੀਕ ਆ ਕਿ ਜਿਹੜੇ ਕਾਨੂੰਨ ਆ ਜਾਂ ਤਾਂ ਸਾਰਿਆਂ ਤੇ ਕਰੋ, ਠੀਕ ਆ। ਫਿਰ ਤਾਂ ਜਿਹੜੇ ਕਈ ਸਕੈਂਡਲ, ਕਈ ਵਿਵਾਦ ਜਿਹੜੇ ਵੱਡੇ ਵੱਡੇ ਲੈਵਲ ਤੇ ਚੱਲਦੇ ਆ। ਸੋ ਇਹ ਹੈ ਕਿ ਜਿੱਧਰ ਹੁਣ ਪਾਵਰ ਆ ਜਾਂ ਉਹ ਉਧਰ ਉਹ ਚੀਜ਼, ਪਰ ਇਹ ਆ ਵੀ ਇਹ ਗਲਤ ਆ, ਫਿਰ ਉਹ ਡਬਲ ਸਟੈਂਡਰਡ ਜਿਹੜੀ ਚੀਜ਼ ਆ ਉਹ ਆਪਾਂ ਨੂੰ ਫਿਰ ਮੈਂ ਕਿਹਾ ਤੁਸੀਂ ਪੋਲੀਟੀਕਲ ਟਾਰਗੇਟ ਜੇ ਕਿਸੇ ਨੂੰ ਕਰਨਾ ਵਾ, ਤੁਸੀਂ ਡੈਂਟਿਸਟ ਨੂੰ ਕਰਨਾ, ਗੈਸ ਸਟੇਸ਼ਨ ਵਾਲੇ ਨੂੰ ਕਰਨਾ, ਕਿਸੇ ਨੂੰ ਵੀ ਕਰਨਾ, ਮੈਂ ਕਿਹਾ ਫੇਰ ਤਾਂ ਮੈਂ ਕਿਹਾ ਤੁਸੀਂ ਭਾਵੇਂ ਸਾਰੀਆਂ ਹੀ ਉਹਨੂੰ, ਮੈਂ ਕਿਹਾ ਐਂਡ ਆਫ ਦਾ ਡੇ ਆਪਾਂ ਅੱਜ ਕਾਫੀ ਸਾਰੇ ਉਹ ਡਿਸਕਸ ਕਰਾਂਗੇ। ਉਹਦੇ ਵਿੱਚੋਂ ਦੀ ਆਈ ਡੋਂਟ ਨੋ ਕਿ ਕਿੰਨੇ ਲੋਕੀ ਇਦਾਂ ਦੇ ਆ ਉਹ ਕਹਿਣ ਕਿ ਯਾਰ ਛੱਡ, ਜੱਬ ਦੇ ਵਿੱਚ ਡੀਲ ਕਿੱਥੋਂ ਕਰਨਾ, ਡੀਲ ਲੈ ਲਓ, ਪਲੀ ਡੀਲ ਲੈ ਲਓ, ਪੈਸੇ ਪੱਖੋਂ ਜਾਂ ਜੇਲ੍ਹ ਦੇ ਥ੍ਰੈਟ ਵੱਲੋਂ ਜਾਂ ਉਦਾਂ ਦਾ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜਿਹੜੀਆਂ ਆ ਜਾਂਦੀਆਂ। ਸੋ ਹਾਂਜੀ, ਬੈਂਕਾਂ ਨੂੰ ਕਿਹਾ, ਬਟ ਇਹ ਹੈ ਕਿ ਹੁਣ ਦੇਖੋ ਹਰੇਕ ਚੀਜ਼ ਨੂੰ, ਹਰੇਕ ਏਜੰਸੀ ਨੂੰ ਤੁਸੀਂ ਮਿਲਟਰਾਈਜ਼ਡ ਕਰ ਸਕਦੇ ਹੈਗੇ। ਤੁਸੀਂ ਉਹਨਾਂ ਨੂੰ, ਲੋਕਾਂ ਨੂੰ ਵੀ ਟਾਰਗੇਟ ਕਰਨ ਨੂੰ ਕਹਿ ਸਕਦੇ ਆ, ਤੁਸੀਂ ਉਹਨਾਂ ਨੂੰ ਸਰਟਨ ਪ੍ਰੋਫੈਸ਼ਨਲ ਨੂੰ ਟਾਰਗੇਟ ਕਰਨ ਨੂੰ ਕਹਿ ਸਕਦੇ ਆ, ਤੁਸੀਂ ਉਹਨਾਂ ਨੂੰ ਆਪਣੇ ਜਿਹੜੇ ਪੋਲੀਟੀਕਲ ਐਨੀਮੀਜ਼ ਆ ਉਹਨਾਂ ਨੂੰ ਟਾਰਗੇਟ ਕਰਨ ਲਈ ਕਹਿ ਸਕਦੇ ਆ। ਪਰ ਇਹ ਸੀਗਾ ਕਿ ਹੁਣ ਕਹਿਣ ਨੂੰ ਤਾਂ ਤੁਸੀਂ ਹੈਲਥ ਕੇਅਰ ਵਾਲੇ ਨੂੰ ਵੀ ਕਿ ਜਿਹੜਾ ਬੰਦਾ ਕੱਚਾ ਆਂਦਾ ਹਸਪਤਾਲ ਵਾਲੇ ਨੋਟੀਫਾਈ ਕਰਨ ਆਪਾਂ ਰਾਈਟ ਵੇ ਫੜ ਲੈਣਾ, ਜਾਣ ਨੂੰ ਤਾਂ ਚੀਜ਼ਾਂ ਉਸ ਲੈਵਲ ਤੱਕ ਵੀ ਜਾ ਸਕਦੀਆਂ ਕਿ ਬੰਦਾ ਹੁਣ ਇਲਾਜ ਕਰਾਉਣ ਜਾਵੇ ਜਾਂ ਇਮੀਗ੍ਰੇਸ਼ਨ ਦੀ ਟੈਨਸ਼ਨ ਲਵੇ ਤੇ ਉਹਨੂੰ ਵੀ ਤੁਸੀਂ ਜਸਟੀਫਾਈ ਕਰ ਸਕਦੇ ਆ ਕਿ ਨਹੀਂ ਇਹ ਕੱਚੇ ਸੀਗੇ, ਆਪਾਂ ਨਿਆਣਿਆਂ ਨੂੰ ਫੜ ਲਿਆ, ਏਦਾਂ ਕਰਤਾ ਉਦਾਂ ਕਰਤਾ। ਬਟ ਗੱਲ ਹੁਣ ਉਹੀ ਆ ਕਿ ਕਿਹੜੀ ਚੀਜ਼ ਸਹੀ ਆ, ਕਿਹੜੀ ਚੀਜ਼ ਗਲਤ ਆ, ਕਿ ਮਤਲਬ ਲਾਈਨ ਕਿੱਥੇ ਡਰਾ ਕਰਨੀ ਚਾਹੀਦੀ, ਕਿ ਕਿਤੇ ਰੀਜ਼ਨ ਹੋਣਾ ਚਾਹੀਦਾ ਕਿ ਤੁਸੀਂ ਬਸ ਇਹੀ ਕਹਿ ਰਹੇ ਆ ਕਿ ਜੇ ਬੰਦਾ ਇਮੀਗ੍ਰੈਂਟ ਆ ਤੇ ਭਾਵੇਂ ਉਹ ਸਿਟੀਜ਼ਨ ਵੀ ਬਣ ਗਿਆ ਕਿ ਉਹਨੂੰ ਛੱਡਣਾ ਨਹੀਂ ਐਂਡ ਤੱਕ। ਤੇ ਉਹ ਹੁਣ ਲਾਈਨ ਜਿਹੜੀ ਕਾਫੀ ਬਲਰੀ ਆ, ਕਿਹੜੀ ਪੁਆਇੰਟ ਤੇ ਆ ਕੇ ਇਹ ਮਤਲਬ ਇੱਕ ਰੇਸ਼ੀਅਲ ਲਾਈਨਸ ਕ੍ਰਾਸ ਕਰ ਜਾਂਦੀਆਂ, ਕਿਹੜੇ ਪੁਆਇੰਟ ਤੇ ਆ ਕੇ ਤੁਸੀਂ ਕਹਿੰਦੇ ਆ ਕਿ ਕਈ ਜਿਹੜੇ ਇਮੀਗ੍ਰੈਂਟ ਆ ਉਹ ਸਿੱਧੇ ਵੀ ਕੰਟਰੀਆਂ ਤੋਂ ਬੁਲਾਏ ਜਾ ਸਕਦੇ ਆ, ਅਫਰੀਕਾ ਵਗੈਰਾ, ਸਾਊਥ ਅਫਰੀਕਾ ਵਗੈਰਾ ਤੋਂ, ਤੇ ਕਿਹੜੇ ਇਮੀਗ੍ਰੈਂਟ ਆ ਤੁਸੀਂ ਕਹਿੰਦੇ ਆ ਕਿ ਇਹਨਾਂ ਨੇ ਇਹ ਸਿਟੀਜ਼ਨ ਵੀ ਬਣ ਗਏ ਸੀਗੇ ਪਰ ਪਿੱਛੇ ਜਾ ਕੇ ਇਹਨਾਂ ਨੂੰ ਟਾਰਗੇਟ ਕਰਨਾ। ਹੁਣ ਮੈਂ ਕਿਹਾ ਬੋਲਣ ਨੂੰ ਆਪਾਂ ਸਾਰਾ ਦਿਨ ਕਰਦੇ ਰਹੀਏ, ਬਾਕੀ ਤੁਸੀਂ ਆਪ ਸਮਝਦਾਰ ਆ ਕਿੱਦਾਂ, ਹੈ ਨਾ। ਨਹੀਂ, ਇਹ ਗੱਲ ਦੇ ਵਿੱਚ ਚਲੋ ਮੈਂ ਅਗਲੀ ਜਿਹੜੀ ਗੱਲ ਆ ਉਹਦੇ ਨਾਲ ਲੋਕਾਂ ਨੂੰ ਪਤਾ ਲੱਗ ਹੀ ਜਾਊਗਾ, ਸਾਰੇ ਸਿਆਣੇ ਹੀ ਆ। ਜਿੱਦਾਂ ਤੁਸੀਂ ਕਿਹਾ, ਵਾਈਟ ਸਾਊਥ ਅਫਰੀਕਨਸ ਐਜ਼ ਰਿਫਿਊਜੀਜ਼ 10,000 ਬੰਦੇ ਜਿਹੜੇ ਉਹ ਐਡਮਿਟ ਕਰਨ ਲੱਗੇ ਆ। ਬਾਕੀ ਇਮੀਗ੍ਰੈਂਟਸ ਨੂੰ ਲੈ ਕੇ ਹੁਣ ਤੁਹਾਡੇ ਸਾਹਮਣੇ ਹੀ ਆ ਵੀ ਉਹ ਕੀ ਕਹਿੰਦੇ ਆ। ਹੁਣ ਕੀ ਇਹਦੇ ਨਾਲ ਭਾਰ ਨਹੀਂ ਪਊਗਾ? ਕੀ ਇਹ ਇਮੀਗ੍ਰੈਂਟ ਫਿਰ ਜ਼ਿਆਦਾ ਚੰਗੇ ਆ ਦੂਜਿਆਂ ਦੇ ਨਾਲੋਂ ਜਿਹੜੇ ਆਲਰੇਡੀ ਇੱਥੇ ਟੈਕਸ ਪੇ ਜਿਹੜਾ ਉਹ ਕਰ ਰਹੇ ਆ? ਤੇ $100 ਮਿਲੀਅਨ ਖਰਚਣਾ ਉਹਨਾਂ ਨੇ ਉਹ ਬੰਦੇ ਬੁਲਾਉਣ ਦੇ ਲਈ, ਇੱਥੇ ਸੋਚ ਦਾ ਪੈਸੇ ਨਹੀਂ ਹੈਗੇ। ਹਾਂਜੀ, ਹੁਣ ਆਈ ਡੋਨਟ ਨੋ, ਮਤਲਬ ਡਿਪੈਂਡ ਕਰਦਾ ਵੀ ਨੋ ਵੀ ਕੀ ਹੈਗਾ ਆ, ਹੁਣ ਕਿਹੜੇ ਵਾਲੇ ਲੈਂਸ ਤੋਂ ਤੁਸੀਂ ਦੇਖਦੇ ਆ, ਸੋਸਾਇਟੀ 'ਚ ਕਿਹੜੇ ਬੰਦਿਆਂ ਕੋਲ ਪਾਵਰ ਹੁੰਦੀ ਆ, ਆਪਣੀ ਪੋਜੀਸ਼ਨ ਕਿੱਥੇ ਆ, ਕਿੱਥੇ ਤੱਕ ਆਪਣੀਆਂ ਗੱਲਾਂ ਨਹੀਂ ਆਪਾਂ ਕੰਮ ਸਾਰੀ ਦਾ, ਕਿੱਥੇ ਤੱਕ ਆਪਣੀ ਕਮਿਊਨਿਟੀ ਦੀ ਐਡਵੋਕੇਸੀ ਜਾਂਦੀ ਆ, ਠੀਕ ਆ। ਸੋ ਗੱਲਾਂ ਕਰਨ ਨੂੰ ਜਿੰਨਾ ਮਰਜ਼ੀ ਕਰੀ ਜਾਈਏ, ਜਿੰਨਾ ਮਰਜ਼ੀ ਧਰਨੇ ਕਰ ਲਓ, ਜੋ ਮਰਜ਼ੀ ਕਰ ਲਓ, ਮੈਂ ਕਿਹਾ ਐਂਡ ਆਫ ਦਾ ਡੇ ਜਿਹੜੀ ਰਿਐਲਿਟੀ ਜਿਹੜੀ ਉਹ ਹੈਗੀ ਨਾ, ਪਾਵਰ ਸਟਰਕਚਰ ਜਿਹੜਾ ਹੈਗਾ ਕਨਸੈਂਟਰੇਟਡ ਇਨ ਹੈਂਡਸ ਆਫ ਫਿਊ, ਸਾਰਿਆਂ ਨੂੰ ਉਹ ਚੀਜ਼ ਪਤਾ ਵਾ, ਠੀਕ ਆ। ਪਹਿਲਾਂ ਵੀ ਕੋਲੋਨਾਈਜ਼ ਵੀ ਹੋਏ ਆ, 200 ਸਾਲ ਇੱਕ ਉਹ ਹੈਗਾ, ਮੈਂ ਕਿਹਾ ਸੋਚ ਵੀ ਆਪਣੀ ਉਸ ਹਿਸਾਬ ਨਾਲ ਲਾਈਨਡ ਅਪ ਹੈਗੀ ਆ। ਸਾਨੂੰ ਵੀ ਪਤਾ ਹੈਗਾ ਕਿ ਕਿੱਧਰ ਪਾਵਰ ਜਿਹੜੀ ਲਾਈਨਡ ਆ, ਤਾਂ ਹੀ ਉਹ ਬੰਦਾ ਜਿਹੜਾ ਹੈਗਾ ਕਿ ਕਈ ਚੀਜ਼ਾਂ ਬਾਰੇ ਬੰਦਾ ਨਹੀਂ ਬੋਲਦਾ, ਕਈ ਜਾਣਿਆਂ ਬਾਰੇ ਬੰਦਾ ਜ਼ਿਆਦਾ ਬੋਲਦਾ। ਸੋ ਇਹ ਜਿਹੜੀ ਇੰਬੈਲੈਂਸ ਆਫ ਪਾਵਰ ਇਹ ਹੈਗਾ, ਹੁਣ ਇਹ ਤੁਹਾਨੂੰ ਬਸ ਦੇਖਣ ਨੂੰ ਮਿਲਦੀ ਹੈ। ਓਬਵੀਅਸ ਜਿਹੜਾ ਥੋੜਾ ਹੋ ਰਿਹਾ ਕਿ ਜੇ ਅਗਲੇ ਚਾਹਣ ਤਾਂ ਉੱਥੇ ਤੱਕ ਉਹ ਜਾ ਸਕਦੇ ਆ, ਕੋਰਟ ਇਹ ਉਹ ਬੈਂਕ ਸੈਪਰੇਸ਼ਨ ਆਫ ਪਾਵਰਸ, ਇਹ ਉਹ ਪ੍ਰਾਈਵੇਸੀ ਲਾਜ਼, ਹਰੇਕ ਚੀਜ਼ ਜਿਹੜੀ ਸੀਗੀ ਔਨ ਦਾ ਟੇਬਲ ਜਿਹੜੀ ਹੈਗੀ ਆ। ਕਾਨੂੰਨ ਜਿਹੜੇ ਹੈਗੇ ਆ ਉਹਨਾਂ ਦਾ ਕੋਈ ਮਹਿਣਾ ਨਹੀਂ ਹੁੰਦਾ। ਉਹ ਗੱਲ ਇਹੀ ਹੈਗੀ ਕਿ ਉਹ ਕਿਹੜੇ ਲੈਵਲ ਤੱਕ ਇਨਫੋਰਸ ਹੋ ਸਕਦੇ ਆ, ਨਹੀਂ ਹੋ ਸਕਦੇ ਆ। ਤੇ ਲੈ ਦੇ ਕੇ ਗੱਲ ਇਹ ਆ ਜਾਂਦੀ ਕਿ ਜਦੋਂ ਇੱਕ ਪਾਰਟੀ ਨੇ ਚੀਜ਼ਾਂ ਬਹੁਤ ਜ਼ਿਆਦਾ ਰਿਲੈਕਸ ਕਰਤੀਆਂ, ਉਹਨਾਂ ਨੇ ਜਦੋਂ ਕਾਨੂੰਨ ਫੋਲੋ ਨਹੀਂ ਕੀਤੇ, ਉਦੋਂ ਸਾਰਿਆਂ ਨੇ ਕਿਹਾ ਕਿ ਨਹੀਂ ਕੋਈ ਨਹੀਂ, ਇਹ ਬਹੁਤ ਵਧੀਆ ਗੱਲ ਆ।
ਜੇ ਉਹ ਤੋੜ ਮਰੋੜ ਕਰਕੇ ਕਾਨੂੰਨ ਬਾਈਪਾਸ ਕਰਕੇ ਇੱਕ ਬਿਆਨ ਨਹੀਂ ਲੈਣੇ, ਏਦਾਂ ਬੰਦੇ ਆ ਸਕਦੇ ਆ। ਜੇ ਉਧਰ ਨੂੰ ਚੀਜ਼ ਹੋ ਸਕਦੀ ਹੈ, ਫਿਰ ਇੱਧਰ ਨੂੰ ਵੀ ਹੋ ਸਕਦੀ ਹੈ। ਸੋ ਚੀਜ਼ ਉਹੀ ਹੈਗੀ ਕਿ ਸਟੈਂਡਰਡ ਜਿਹੜਾ ਸੀਗਾ ਉਹ ਮੇਨਟੇਨ ਰੱਖਣਾ ਚਾਹੀਦਾ ਸੀਗਾ। ਹੋਪਫੁਲੀ ਜਦੋਂ ਸਾਰਾ ਡਰਾਮਾ ਇੱਕ ਵਾਰੀ ਖਤਮ ਹੋਊਗਾ, ਇਹਨੂੰ ਲੱਗਣਾ ਟਾਈਮ 2-2.5 ਸਾਲ ਜਿਹੜੇ ਹੈਗੇ ਆ, ਇਹ ਖੌਰੂ ਪੈਣਾ ਹੀ ਪੈਣਾ, ਤੁਹਾਨੂੰ ਸਾਰਿਆਂ ਨੂੰ ਹੀ ਪਤਾ। ਜਿਹੜਾ ਰਹਿ ਗਿਆ ਉਹਦੇ ਵਿੱਚ ਹੂ ਨੋਸ ਕਿ ਕਿਹਨੂੰ ਕਿੱਧਰ ਨੂੰ ਕਰਦੇ ਆ। ਬਾਕੀ ਇਹ ਹੈ ਕਿ ਫੇਰ ਸੈਂਸਸ ਦੇ ਵਿੱਚ ਇਹ ਆਊਗੀ ਚੀਜ਼, ਪਰ ਹੁਣੇ ਨਹੀਂ ਆਊਗੀ ਇਹ। ਹੁਣੇ ਇਹ ਜਿਹੜਾ ਪੈਂਡੂਲਮ ਆ ਦੂਜੇ ਪਾਸੇ ਸਵਿੰਗ ਕਰ ਰਿਹਾ, ਉਹਨੇ ਉੱਧਰ ਹੀ ਰਹਿਣਾ, ਭਾਵੇਂ ਕਿਸੇ ਨੂੰ ਪਸੰਦ ਆ ਭਾਵੇਂ ਨਹੀਂ ਪਸੰਦ ਆ। ਟਾਈਮ ਨੇ ਹੀ ਇਹ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਆਉਣੀਆਂ। ਸੋ ਜੇ ਖੱਬੇ ਨੂੰ ਗਿਆ ਸੀ, ਹੁਣ ਸੱਜੇ ਨੂੰ ਜਾਊਗਾ, ਫਿਰ ਬਾਅਦ ਚ ਸੈਂਟਰ ਨੂੰ ਜਿਹੜਾ ਉਹ ਆ ਸਕਦਾ। ਅਗਲੀਆਂ ਕੁਛ ਆਪਾਂ ਜਿਹੜੀਆਂ ਇਮੀਗ੍ਰੇਸ਼ਨ ਐਨਫੋਰਸਮੈਂਟ ਦੀਆਂ ਹੈਗੀਆਂ ਚੀਜ਼ਾਂ, ਉਹਦੇ ਬਾਰੇ ਡਿਸਕਸ ਕਰਦੇ ਹਾਂ। ਫਿਰ ਬਾਅਦ ਚ ਆਪਾਂ ਇਹ ਵੀ ਕਰਾਂਗੇ ਵੀ ਵਾਟ ਡਜ਼ ਇਟ ਮੀਨ, ਵੀ ਇਹ ਇਸ਼ਾਰਾ ਹੈ ਕਿਹੜੇ ਪਾਸੇ। ਇਸ਼ਾਰਾ ਬੜਾ ਨਾ ਅੱਜ ਤੋਂ ਬਾਅਦ ਇਸ਼ਾਰਾ ਬੜਾ ਕਲੀਅਰ ਜਿਹਾ ਹੋ ਜਾਣਾ। ਅੱਜ ਵਾਲੇ ਐਪੀਸੋਡ ਤੋਂ ਬਾਅਦ ਨਾ ਲੋਕਾਂ ਨੂੰ ਇਸ਼ਾਰਾ ਕੀ ਮਤਲਬ ਇਸ਼ਾਰੇ ਤੋਂ ਵੀ ਵੱਧ ਜਿਹੜਾ ਕਿ ਪ੍ਰੂਫ ਜਿਹੜਾ ਹੈਗਾ ਨਾ ਉਹੀ ਜਿਹੜਾ ਮਿਲ ਜਾਣਾ। ਸੋ ਇਹ ਸੀਗੀਆਂ ਕਿ ਸਾਰੀ ਜਿਹੜੀ ਸਮਰੀ ਆਣੀ, ਤੁਸੀਂ ਕਈ ਜਾਣਿਆਂ ਨੇ ਇਹਦੇ ਵਿੱਚੋਂ ਦੀ ਰਿਲੇਟ ਵੀ ਕਰਨਾ ਆਪਣੇ ਨਾਲ। ਤੁਸੀਂ ਕਈ ਜਾਣਿਆਂ ਨੇ ਇਹਦੇ ਵਿੱਚੋਂ ਸੁਣਨਾ ਕਿ ਯਾਰ ਇਹ ਤਾਂ ਖਬਰਾਂ ਸੁਣੀਆਂ ਹੋਈਆਂ, ਇਹ ਤਾਂ ਸਾਡੀ ਕਮਿਊਨਿਟੀ ਦਾ ਨਾਲ ਵੀ ਰਲਦਾ, ਏਦਾਂ ਮੈਂ ਪਹਿਲਾਂ ਸੁਣਿਆ ਸੀਗਾ। ਤੁਹਾਨੂੰ ਇਹਦੇ ਵਿੱਚੋਂ ਕਈ ਖਬਰਾਂ ਏਦਾਂ ਦੀਆਂ ਵੀ ਲੱਗਣੀਆਂ ਜਿਹੜੀਆਂ ਤੁਹਾਨੂੰ ਕਹਿਣਾ ਕਿ ਯਾਰ ਇਹ ਤਾਂ ਉਹ ਵਾਲਾ ਬੰਦਾ ਜਿਹੜਾ ਮਤਲਬ ਲੋਕਾਂ ਨੂੰ ਗਿਆਨ ਜਿਹੜੇ ਵੰਡ ਦਿੰਦੇ ਕਿ ਏਦਾਂ ਨਹੀਂ ਏਦਾਂ ਕਰੋ, ਕਿ ਉਹਨਾਂ ਨਾਲ ਆਪ ਏਦਾਂ ਹੋ ਗਈ। ਇੱਕ ਮੈਂ ਕਿਹਾ ਤੁਹਾਨੂੰ ਕਾਫੀ ਜਿਹੜਾ ਸੀਗਾ ਵਾਲੇ ਸ਼ੋਅ ਤੋਂ ਬਾਅਦ ਤੁਹਾਨੂੰ ਕਾਫੀ ਇੱਕ ਜਿਹੜਾ ਚੇਂਜ ਜਿਹੜਾ ਪਰਸਪੈਕਟਿਵ ਮਿਲਣਾ ਕਿ ਗਵਰਨਮੈਂਟ ਜਿਹੜੀ ਐਕਚੁਅਲ ਕਿੱਧਰਲੇ ਡਾਇਰੈਕਸ਼ਨ ਨੂੰ ਗਈ ਹੋਈ ਆ ਜਿਹੜੀ। ਤੇ ਆਪਣੇ ਸ਼ੋਅ ਦਾ ਜਿਹੜਾ ਮਕਸਦ ਵੀ ਉਹ ਇਹੀ ਸੀਗਾ ਕਿ ਜਿੱਦਾਂ ਸੀਗਾ ਚੀਜ਼ਾਂ ਉਹ ਦੱਸਣੀਆਂ ਤਾਂ ਕਿ ਤੁਸੀਂ ਅਵੇਅਰ ਰਹੋ, ਰਾਈਟ। ਉਹਦੇ ਵਿੱਚੋਂ ਵੀ ਇਹ ਹੈਗਾ ਜੇ ਕਿਸੇ ਦਾ ਬਚਾਅ ਹੋ ਸਕਦਾ, ਦੈਟ ਇਜ਼ ਗੁੱਡ। ਜੇ ਕੋਈ ਸਹੀ ਗਲਤ ਰਾਹੇ ਨਾ ਜਾਓ ਤਾਂ ਉਸ ਚੀਜ਼ ਬਾਰੇ ਸੀਗਾ। ਤਾਂ ਦੇਖਦੇ ਆ ਫਿਰ ਅੱਗੇ ਸਰਕਾਰ ਵੀ ਕਿੰਨੀ ਕੁ ਆਪਸ਼ਨਾਂ ਦਿੰਦੀ ਆ ਬਚਣ ਦੀਆਂ ਜਾਂ ਨਹੀਂ। ਜੀ ਅੱਛਾ, ਆਪਾਂ ਸ਼ੁਰੂਆਤ ਕਰਦੇ ਗੱਲ ਤੋਂ। ਸ਼ਿਕਾਗੋ ਦਾ ਇੱਕ ਬੰਦਾ, ਉਹਨੂੰ ਹੁਣ 9 ਸਾਲ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ ਇਮੀਗ੍ਰੇਸ਼ਨ ਫਰਾਡ, ਚਾਈਲਡ ਪੋਰਨੋਗ੍ਰਾਫੀ ਤੇ ਟੈਕਸ ਆਫੈਂਸਿਸ ਦੇ ਜਿਹੜੇ ਆ ਉਹ ਮਾਮਲੇ ਦੇ ਵਿੱਚ। ਹਾਂਜੀ, ਸੋ ਇਹਦੀ ਧਿਆਨ ਨਾਲ ਸੁਣਿਆ ਖਬਰ। ਸੋ ਡੈਲਟਾ ਗਲੋਬਲ ਸੋਲਿਊਸ਼ਨ ਇੰਕ ਕਰਕੇ ਇਹਦੀ ਕੋਈ ਕੰਪਨੀ ਸੀ ਜਿਹਦੇ ਵਿੱਚ ਇਹ ਬੰਦਾ ਸੀਗਾ ਪੈਰਾਲੀਗਲ। ਸੋ ਪੈਰਾਲੀਗਲ ਜਿਹੜਾ ਸੀਗਾ ਅਸਾਈਲਮ ਦੇ ਜਿਹੜੀ ਐਪਲੀਕੇਸ਼ਨਾਂ ਭਰਦਾ ਸੀਗਾ, ਇਮੀਗ੍ਰੈਂਟ ਵੀਜ਼ੇ ਭਰਦਾ ਸੀਗਾ, ਤੇ ਹੋਰ ਜਿਹੜੇ ਫਾਰਮ ਜਿਹੜੇ ਹੁੰਦੇ ਆ। ਤੇ ਇਹ ਕਹਿੰਦੇ ਕਿ 2020 ਤੋਂ 2024 ਦੇ ਵਿੱਚ ਸੋਸਾ ਕੋਰਡੋਨਾ ਇਹ ਜਿਹੜਾ ਬੰਦੇ ਦਾ ਨਾਮ ਸੀਗਾ, ਸ਼ਿਕਾਗੋ ਦੇ ਕਿਸੇ ਸਬਰਬ ਦੇ ਵਿੱਚ ਜਿਹੜਾ ਸੀਗਾ ਰਹਿੰਦਾ ਸੀਗਾ। ਤੇ ਇਹਨੇ ਹੋਰ ਲੋਕਾਂ ਨਾਲ ਕਹਿੰਦਾ ਰਲ ਕੇ ਨਾ ਜਿਹੜਾ ਸੀਗਾ USCIS ਨੂੰ ਝੂਠੀਆਂ ਅਸਾਈਲਮ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਪਾਈਆਂ ਜਾਂ ਹੋਰ ਇਮੀਗ੍ਰੇਸ਼ਨ ਬੈਨੀਫਿਟ ਦੀਆਂ। ਤੇ ਕਈ ਵਾਰੀ ਇਹਨੇ ਜਿਹੜੇ ਦਸਤਾਵੇਜ਼ ਵਗੈਰਾ ਸੀਗੇ, ਐਫੀਡੇਵਿਟ ਡਾਕੂਮੈਂਟਸ ਵਗੈਰਾ ਜਿਹੜੇ ਸੀਗੇ ਅਸਾਈਲਮ ਕਲੇਮ ਦੇ ਰਿਲੇਟਡ, ਉਹ ਜਾਲੀ ਜਿਹੜੇ ਬਣਾ ਕੇ ਫਾਈਲ ਕੀਤੇ ਸੀਗੇ। ਤੇ ਚੰਗਾ ਇਹਦਾ ਕੰਮ ਜਿਹੜਾ ਸੀਗਾ। ਤੇ ਕਈ ਲੋਕਾਂ ਨੂੰ ਤਾਂ ਇਹ ਜਿਹੜਾ ਸੀਗਾ ਕਹਿੰਦੇ ਕਰੈਕਟ ਨਹੀਂ ਕਰਦਾ ਹੁੰਦਾ ਸੀਗਾ, ਆਪਣੇ ਆਪ ਨੂੰ ਅਟਰਨੀ ਦੱਸਦਾ ਸੀਗਾ, ਤੇ ਆਪਣੇ ਆਪ ਨੂੰ ਜਿਹੜੇ ਲੋਕੀ ਵੀ ਸੀਗੇ ਉਹਨੂੰ ਲਾਇਸੈਂਸਡ ਅਟਰਨੀ ਜਿਹੜਾ ਸਮਝਦੇ ਸੀਗੇ। ਤੇ ਜਦ ਕਿ ਇਹ ਇੱਕ ਲਾਇਸੈਂਸਡ ਅਟਰਨੀ ਜਿਹੜਾ ਨਹੀਂ ਸੀਗਾ। ਸੋ ਤੁਸੀਂ ਇਹ ਚੀਜ਼ ਨਾਲ ਰਿਲੇਟ ਕਰੋਗੇ ਕਿਉਂਕਿ ਤੁਹਾਨੂੰ ਪਤਾ ਇਹ ਚੀਜ਼ ਆਪਣੀ ਕਮਿਊਨਿਟੀ 'ਚ ਵੀ ਕਾਫੀ ਜ਼ਿਆਦਾ ਜਿਹੜੀ ਹੁੰਦੀ ਹੈ। ਸੋ ਹੁਣ ਜਿਹੜਾ ਕੀ ਸੀਗਾ ਕਿ ਮੇਰੇ ਹਿਸਾਬ ਨਾਲ, ਹੁਣ ਬਾਕੀ ਐਗਜ਼ੈਕਟਲੀ ਤਾਂ ਨਹੀਂ ਪਤਾ ਕਿ ਟਾਰਗੇਟ ਕਿਹੜੇ ਹਿਸਾਬ ਨਾਲ ਕੀਤਾ, ਹੁਣ ਹੋਈ ਤਾਂ ਇਮੀਗ੍ਰੇਸ਼ਨ ਕਰਕੇ ਹੋਣੀ ਹੈ। ਸੋ ਗਏ ਤਾਂ ਇਹਦੇ ਪਿੱਛੇ ਇਮੀਗ੍ਰੇਸ਼ਨ ਕਰਕੇ ਇੱਕ ਪੈਰਾਲੀਗਲ ਜਿਹੜਾ ਫਾਈਲ ਕਰਦਾ। ਪਰ ਜਦੋਂ ਉਹਨਾਂ ਨੇ ਇਮੀਗ੍ਰੇਸ਼ਨ ਨੇ ਜਦੋਂ ਚੈੱਕ ਚੁੱਕ ਕੀਤਾ ਤੇ ਇਹਦੇ ਸਾਰੇ ਇਲੈਕਟ੍ਰੋਨਿਕ ਡਿਵਾਈਸ ਵਗੈਰਾ ਉਹ ਰਿਕਾਰਡ ਵਗੈਰਾ ਜਦੋਂ ਨਿਕਲਿਆ, ਤੇ ਉਹਦੇ ਵਿੱਚ ਉਹ ਕਹਿੰਦੇ ਕਿ ਲਗਭਗ 3000 ਦੇ ਕਰੀਬ ਫੋਟੋਜ਼ ਵਗੈਰਾ ਜਿਹੜੀਆਂ ਸੀਗੀਆਂ, ਮਾਈਨਰਸ ਜਿਹੜੇ ਸੀਗੇ, ਸੈਕਸ਼ੂਅਲ ਜਿਹੜੀ ਐਕਸਪਲੋਇਟੇਸ਼ਨ ਉਹਦੇ ਰਿਲੇਟਡ ਇਹਦੇ ਜਿਹੜਾ ਸੀਗਾ ਉਹ ਚੀਜ਼ ਜਿਹੜੀ ਸੀਗੀ ਨਿਕਲੀ। ਤੇ ਇਹਦੇ ਕਰਕੇ ਜਿਹੜਾ ਇੱਕ ਤਾਂ ਉਹਨਾਂ ਨੇ ਇਹ ਜਿਹੜੀ ਚੀਜ਼ ਸੀਗੀ ਹੋਰ ਕੱਢ ਲਈ ਇਹਦੀ। ਫਿਰ ਉਸ ਤੋਂ ਬਾਅਦ ਇਹ ਕਹਿੰਦਾ ਕਿ ਜਿਹੜੇ ਇਹਨੇ ਇੰਪਲੋਈਆਂ ਦੇ ਕੋਈ ਟੈਕਸ ਟੂਕਸ ਜਿਹੜੇ ਭਰੇ ਸੀਗੇ, ਉਹ ਜਿਹੜੇ ਟੈਕਸ ਵਿਦਹੈਲਡ ਕਰਦਾ ਸੀਗਾ, ਉਹ IRS ਨੂੰ ਜਿਹੜੇ ਜਮ੍ਹਾਂ ਨਹੀਂ ਕਰਾਏ ਸੀਗੇ, ਕੋਈ $3,16,000 ਦਾ ਜਿੱਦਾਂ ਉਹਨਾਂ ਨੂੰ ਲਾਸ ਹੋਇਆ। ਸੋ ਕੋਈ ਇਰੈਗੂਲੈਰਿਟੀ ਸੀਗੀਆਂ 2020 ਤੋਂ 2023 ਦੇ ਵਿੱਚ, ਮਤਲਬ ਆਪਾਂ ਗੱਲ ਕਰ ਰਹੇ ਹਾਂ 6 ਸਾਲ ਪਹਿਲੀ ਗੱਲ। ਇਹਦੀ ਉਮਰ 41 ਸਾਲ ਹੈ ਬੰਦੇ ਦੀ। ਤੇ ਇਹਨੇ ਫਿਰ ਗਿਲਟੀ ਪਲੀ ਕੀਤਾ ਨਵੰਬਰ 2025 ਚ, ਕਨਸਪੀਰੇਸੀ ਟੂ ਡਿਫਰਾਡ US, ਆਹੀ ਜਿਹੜੇ ਵੀਜ਼ੇ ਵੂਜ਼ੇ ਨੂੰ ਲੈ ਕੇ। ਤੇ ਇੱਕ ਕਾਊਂਟ ਇਹਨੇ ਪੋਜੈਸ਼ਨ ਆਫ ਚਾਈਲਡ ਪੋਰਨੋਗ੍ਰਾਫੀ, ਜਿਹੜੇ ਆਹ ਫੋਟੋਆਂ ਇਹਦੇ ਕੁਝ ਸੀਗੀਆਂ। ਤੇ 1 ਕਾਊਂਟ ਜਿਹੜਾ ਸੀਗਾ ਉਹ ਟੈਕਸ ਫਰਾਡ ਦਾ। ਤੇ ਇਹਦਾ ਜਿਹੜਾ ਡਿਸਟ੍ਰਿਕਟ ਜੱਜ ਸੀਗਾ ਸੁਨੀਲ ਹਰਜਾਨੀ ਸੀਗਾ, ਆਪਣਾ ਇੰਡੀਅਨ ਨਹੀਂ ਲੱਗ ਰਿਹਾ ਨਾਮ ਤੋਂ ਤਾਂ। ਹਾਂਜੀ 9 ਸਾਲ ਦੀ ਇਹਨੂੰ ਸਜ਼ਾ ਜਿਹੜੀ ਸੁਣਾਈ ਆ, ਜਿਹੜੀ ਇਹਦੀ ਹੀਅਰਿੰਗ ਹੋਈ ਸੀਗੀ ਮਈ 7, 2026 ਨੂੰ। 9 ਸਾਲ ਦੀ ਜਿਹੜੀ ਸਜ਼ਾ ਇਸ ਪੈਰਾਲੀਗਲ ਨੂੰ ਉਹਨਾਂ ਨੇ ਸੁਣਾਈ ਆ। ਤੇ ਇਹਦੇ ਵਿੱਚ US ਕਸਟਮਸ ਇਨਫੋਰਸਮੈਂਟ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦਾ ਆਫਿਸ, IRS ਦੀ ਕ੍ਰਿਮੀਨਲ ਇਨਵੈਸਟੀਗੇਸ਼ਨ,
US ਪੋਸਟਲ ਇਨਸਪੈਕਸ਼ਨ ਸਰਵਿਸ ਤੇ US ਅਟਾਰਨੀਜ਼ ਦੇ ਆਫਿਸ ਨੇ ਜਿਹੜਾ ਸੀਗਾ ਨਾਰਥਰਨ ਡਿਸਟ੍ਰਿਕਟ ਆਫ ਇਲੀਨੋਏ, ਉਹਨਾਂ ਨੇ ਕੋਲੈਬੋਰੇਟ ਕਰਕੇ ਜਿਹੜਾ ਸੀਗਾ ਇਹ ਜਿਹੜਾ ਸਾਰਾ ਸੀਗਾ ਅਨਰੈਵਲ ਜਿਹੜਾ ਕੀਤਾ ਸੀਗਾ ਕਿ ਇਮੀਗ੍ਰੇਸ਼ਨ ਤੋਂ ਟੈਕਸ ਵੱਲ ਤੇ ਦੂਜੀਆਂ ਚੀਜ਼ਾਂ ਵੱਲ ਜਿਹੜੇ ਵੱਧ ਗਏ। ਤੇ ਜਿਹੜਾ ਅਪ੍ਰੈਲ 7 ਨੂੰ ਡਿਪਾਰਟਮੈਂਟ ਆਫ ਜਸਟਿਸ ਨੇ ਇਹ ਵੀ ਅਨਾਉਂਸ ਕੀਤਾ ਕਿ ਉਹਨਾਂ ਨੇ ਇੱਕ ਨੈਸ਼ਨਲ ਫਰਾਡ ਇਨਫੋਰਸਮੈਂਟ ਜਿਹੜੀ ਡਿਵੀਜ਼ਨ ਇੱਕ ਬਣਾਉਣੀ ਹੈ, ਜਿਹਦਾ ਕੰਮ ਇਹ ਹੋਊਗਾ ਕਿ ਇਹ ਸਾਰੀਆਂ ਜਿਹੜੀਆਂ ਏਜੰਸੀਆਂ, ਜਦੋਂ ਤੁਸੀਂ ਕਹਿੰਦੇ ਬੈਂਕ ਬੁੰਕ ਇਹ ਸਾਰਾ, ਕਿ ਉਹਨਾਂ ਨਾਲ ਜਿਹੜਾ ਕੋਆਪਰੇਟ ਕਰਨ। ਤੇ ਬੇਸਿਕਲੀ ਇਹਦਾ ਮੇਨ ਇਹ ਹੈਗਾ ਕਿ ਟੈਕਸ ਪੇਅਰ ਡਾਲਰ ਨੂੰ ਉਹ ਕਹਿੰਦੇ ਕਿ ਕਿੱਧਰ ਨੂੰ ਲੱਗਦਾ, ਉਹ ਚੀਜ਼ ਵੱਲੋਂ ਜਿਹੜਾ ਇਹ ਕਾਫੀ ਸਪੀਡ ਨਾਲ ਜਿਹੜਾ ਲੈ ਕੇ ਜਾ ਰਹੇ ਚੀਜ਼ਾਂ ਉਧਰਲੇ ਪਾਸੇ ਨੂੰ। ਅੱਛਾ, ਸੋ ਇਹ ਮਤਲਬ ਉਹ ਸੀਗਾ ਜਿਹੜਾ ਪੈਰਾਲੀਗਲ, ਉਹਨੇ ਇਹ ਸਾਰਾ ਕੁਝ ਜਿਹੜਾ ਉਹ ਕੀਤਾ। ਤੇ ਇਹ 9 ਸਾਲ ਦੀ ਸਜ਼ਾ ਤੋਂ ਬਾਅਦ ਚ ਕੀ ਇਹੋ ਜਿਹਾ ਬੰਦਾ ਇਹ ਸਿਟੀਜ਼ਨ ਸੀਗਾ ਤੇ ਕੀ ਇਹ ਨੈਚੁਰਲਾਈਜ਼ਡ ਇਹ ਨਹੀਂ ਅਜੇ ਦੱਸਿਆ ਹਨਾ ਵੀ ਇਹਦੇ ਵਿੱਚ? ਇਹ ਨਹੀਂ ਅਜੇ ਦੱਸਿਆ ਇਮੀਗ੍ਰੇਸ਼ਨ ਫਰਾਡ ਵਾਲੀ, ਉਹ ਬਾਅਦ ਚ ਚੀਜ਼ਾਂ ਆਣੀਆਂ। ਉਹ ਡਿਪੈਂਡ ਕਰਦਾ ਕਿ ਸਿਟੀਜ਼ਨ ਪਹਿਲਾਂ ਬਣਿਆ ਸੀਗਾ ਕਿ ਪਹਿਲਾਂ ਗ੍ਰੀਨ ਕਾਰਡ ਹੋਲਡਰ ਹੀ ਸੀਗਾ, ਕਿੱਦਾਂ ਸੀਗਾ। ਸਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ। ਹੁਣ ਅਗਲੀ ਜਿਹੜੀ ਗੱਲ ਆ ਇਹਦੇ ਵਿੱਚ ਨਾ, ਆਪਾਂ ਮਲਟੀਪਲ ਜਿਹੜੇ ਬੰਦੇ ਆ ਉਹਨਾਂ ਦੀ ਜ਼ਿਕਰ ਜਿਹੜਾ ਇਸ ਦੇ ਵਿੱਚ ਕਰਨਾ ਆ। ਇਸ ਟਾਈਮ 12 ਜਿਹੜੇ ਲੋਕ ਵੱਖ-ਵੱਖ ਦੋਸ਼ਾਂ ਦੇ ਤਹਿਤ ਡੀਨੈਚੁਰਲਾਈਜ਼ ਕਰਨ ਵੱਲ ਨੂੰ ਜਿਹੜਾ ਉਹ ਜਿਹੜੇ ਕਦਮ ਆ ਉਹ ਚੱਕ ਰਹੇ ਆ, ਜਿਹਦੇ ਵਿੱਚ ਟੈਰਰਿਸਟ ਸਪੋਰਟ, ਵਾਰ ਕ੍ਰਾਈਮ, ਐਸਪੀਓਨਾਜ, ਸੈਕਸ਼ੂਅਲ ਅਬਿਊਜ਼ ਤੇ ਹੋਰ ਵੱਖ ਜਿਹੜੇ ਕਈ ਜਿਹੜੇ ਚਾਰਜਿਸ ਆ, ਕ੍ਰਾਈਮਸ ਆ, ਉਹਦੇ ਤਹਿਤ USCIS ਤੇ ਡਿਪਾਰਟਮੈਂਟ ਆਫ ਜਸਟਿਸ DOJ ਕਹਿੰਦੇ ਵੀ ਉਹ ਇਸ ਟਾਈਮ ਕਦਮ ਚੱਕ ਰਹੇ ਆ ਵੀ ਇਹ 12 ਜਾਣਿਆਂ ਨੂੰ ਵੱਖ-ਵੱਖ ਉਹਨਾਂ ਨੂੰ ਜਿਹੜਾ ਡੀਨੈਚੁਰਲਾਈਜ਼ ਵੀ ਉਹਨਾਂ ਦੀ ਸਿਟੀਜ਼ਨਸ਼ਿਪ ਵਾਪਸ ਜਿਹੜੀ ਉਹ ਲਈ ਜਾਵੇ। ਪਹਿਲਾ ਬੰਦਾ ਹੈਗਾ ਆ ਇਰਾਕ ਤੋਂ 48 ਸਾਲਾ ਅਲੀ ਯੂਸਫ ਅਹਿਮਦ ਅਲ ਨੂਰੀ। ਇਹਨੇ ਕੀ ਕੀਤਾ ਸੀਗਾ ਤੇ ਕਿਹਦੇ ਕਰਕੇ ਹੁਣ ਇਹਦੀ ਸਿਟੀਜ਼ਨਸ਼ਿਪ ਵਾਪਸ ਲਈ ਜਾ ਰਹੀ ਆ? ਸੋ ਜਿਹੜੇ ਅਹਿਮਦ ਸਾਹਿਬ ਸੀਗੇ, ਇਹਨਾਂ ਨੂੰ ਜਿਹੜਾ ਸੀਗਾ ਡਿਪਾਰਟਮੈਂਟ ਆਫ ਜਸਟਿਸ ਤੇ US ਅਟਾਰਨੀ ਨੇ ਡਿਸਟ੍ਰਿਕਟ ਆਫ ਐਰੀਜ਼ੋਨਾ ਨੇ ਇਹਨਾਂ ਦੇ ਖਿਲਾਫ ਜਿਹੜੀ ਸੀਗੀ ਸਿਵਲ ਡੀਨੈਚੁਰਲਾਈਜੇਸ਼ਨ ਕੰਪਲੇਂਟ ਜਿਹੜੀ ਪਾਈ। ਸੋ ਇਹ US ਡਿਸਟ੍ਰਿਕਟ ਕੋਰਟ ਜਿਹੜਾ ਫੀਨਿਕਸ ਸੀਗਾ ਉਹਦੇ ਵਿੱਚ ਜਿਹੜੀ ਇਹ ਚੀਜ਼ ਜਿਹੜੀ ਫਾਈਲ ਹੋਈ। ਇਹ ਇਰਾਕੀ ਸੀਗਾ ਬੰਦਾ, ਇਹ US 2009 ਚ ਆਇਆ ਸੀਗਾ ਤੇ ਕਹਿੰਦਾ ਸੀਗਾ ਕਿ ਇਹਨੂੰ ਉੱਥੇ ਪ੍ਰੋਬਲਮ ਆ ਇਰਾਕ ਚ, ਅਲ ਕਾਇਦਾ ਦੇ ਜਿਹੜੇ ਬੰਦੇ ਇਹਨੂੰ ਲੱਭਦੇ ਆ। 2019 ਦੇ ਵਿੱਚ ਜਿਹੜਾ ਸੀਗਾ ਇਰਾਕ ਨੇ US ਨੂੰ ਕਿਹਾ ਕਿ ਇਹਨੂੰ ਵਾਪਸ ਜਿਹੜਾ ਘੱਲੋ, ਕਿਉਂਕਿ ਇਹਦੇ ਖਿਲਾਫ ਜਿਹੜੇ ਕ੍ਰਿਮੀਨਲ ਚਾਰजेस ਹੈਗੇ ਆ। ਸੋ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਵੀ ਜਿਹੜੀਆਂ US ਨੂੰ ਅਪਰੋਚ ਜਿਹੜੀਆਂ ਕਰਦੀਆਂ, ਇੰਡੀਆ ਵੀ ਕਰਦਾ, ਇਸ ਕੇਸ 'ਚ ਵੀ ਇਹਨਾਂ ਨੇ ਕੀਤਾ ਸੀਗਾ। ਉਹ ਕਹਿੰਦੇ ਕਿ ਇਹਨੇ ਮਰਡਰ ਕੀਤਾ 2 ਇਰਾਕੀ ਪੁਲਿਸ ਵਾਲਿਆਂ ਦਾ 2006 ਦੇ ਵਿੱਚ। ਤੁਸੀਂ ਦੇਖੋ 2026 ਤੋਂ 2020 ਸਾਲ ਪੁਰਾਣੀ ਜਿਹੜੀ ਗੱਲ ਆਪਾਂ ਕਰ ਰਹੇ ਹਾਂ। ਉਸ ਤੋਂ ਬਾਅਦ ਇਹ ਜਿਹੜਾ ਸੀਗਾ 2015 ਦੇ ਵਿੱਚ ਸਿਟੀਜ਼ਨ ਵੀ ਬਣ ਗਿਆ ਸੀਗਾ ਬੰਦਾ, ਤੇ ਉਹਨੂੰ ਜਿਹੜਾ ਸੀਗਾ ਇਹ ਤਾਂ ਕਰਕੇ ਜਿਹੜਾ ਸੀਗਾ ਇਹ ਸਿਰਫ ਕਰ ਰਿਹਾ ਕਿ ਜਿਹੜੀ ਇਰਾਕ ਦੇ ਨਾਲ ਜਦੋਂ ਇਹਨਾਂ ਨੇ 2019 ਦੇ ਵਿੱਚ ਇਨਕੁਆਇਰੀ ਕੀਤੀ ਹੋਣੀ ਅਮਰੀਕਾ ਨੇ, ਤੇ ਇਰਾਕ ਵਾਲੇ ਕਹਿੰਦੇ ਆ ਕਿ ਨਹੀਂ ਇਹਨੇ ਮਰਡਰ ਕੀਤੇ ਸੀਗੇ। ਸੋ ਕਹਿੰਦੇ ਕਿ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਇਹਨੇ ਦੱਸੀਆਂ ਨਹੀਂ ਸਾਰੀਆਂ, ਇਹਨੇ ਕ੍ਰਾਈਮ ਕੀਤਾ ਸੀਗਾ, ਇਹਨੇ ਡਿਸਕਲੋਜ਼ ਨਹੀਂ ਕੀਤਾ। ਤੇ ਆਹ ਚੀਜ਼ ਜਿਹੜੀ ਹੁਣ ਹੈਗੀ ਆ ਇਹਦੇ ਵਿੱਚ ਹੁਣ ਅੱਗੇ ਡਿਟੇਲਾਂ ਕੀ ਇਰਾਕ ਵਾਲੇ ਸਹੀ ਆ ਕਿ ਨਹੀਂ ਸਹੀ ਆ, ਉਧਰ ਕੀ ਆ, ਇਹ ਚੀਜ਼ਾਂ ਦੀ ਕੋਈ ਕਲੈਰਿਟੀ ਨਹੀਂ ਹੈਗੀ। ਪਰ ਉਹ ਕਹਿੰਦੇ ਆ ਕਿ ਕਿਉਂਕਿ ਇਹਨੇ ਆਪਣੀ ਕ੍ਰਿਮੀਨਲ ਤੇ ਫੈਮਿਲੀ ਹਿਸਟਰੀ ਦੱਸੀ ਨਹੀਂ ਸੀਗੀ, ਤੇ ਇਹਦੀ ਜਿਹੜੀ 2015 ਦੀ ਜਿਹੜੀ 11 ਸਾਲ ਪਹਿਲਾਂ ਜਿਹੜੀ ਸਿਟੀਜ਼ਨਸ਼ਿਪ ਲਈ ਸੀਗੀ ਉਹ ਝੂਠੀ ਆ, ਉਹ ਰੱਦ ਕੀਤੀ ਜਾਵੇ। ਅੱਛਾ, ਸੋ ਮਤਲਬ ਸਿਟੀਜ਼ਨ ਬਣਨ ਤੋਂ ਪਹਿਲਾਂ ਹੀ ਉਹ ਇਸ ਤਰੀਕੇ ਦਾ ਜਿਹੜਾ ਉਹ ਬੰਦਾ ਸੀਗਾ ਤੇ ਉਹਨੇ ਗੱਲ ਜਿਹੜੀ ਉਹ ਲਗਾਈ ਸੀਗੀ, ਤੇ ਉਹ ਬਾਅਦ ਚ ਇਵੈਂਚੁਅਲੀ ਜਿਹੜੀ ਉਹ ਸਾਹਮਣੇ ਆਈ ਤੇ ਹੁਣ ਉਹਦੇ ਤਹਿਤ ਜਿਹੜਾ ਉਹ ਕਰ ਰਹੇ ਆ। ਸੋ ਬਿਲਕੁਲ ਇਹ ਕਹਿੰਦੇ ਆ ਇਹਨਾਂ ਨੇ ਫਾਈਲ ਕੀਤੀ ਹੈ ਕੰਪਲੇਂਟ। ਹੁਣ ਇਹਦੇ ਵਿੱਚ ਆਫ ਕੋਰਸ ਉਹਨੂੰ ਵੀ ਆਪਣਾ ਰਾਈਟ ਮਿਲਣਾ, ਡਿਫੈਂਡ ਕਰਨ ਦਾ, ਆਪਣੇ ਆਪ ਨੂੰ ਸਾਰਾ ਦੱਸੂਗਾ ਉਹ ਕੀ ਸੀਗਾ ਕੀ ਨਹੀਂ ਸੀਗਾ। ਤੇ ਪਹਿਲਾਂ ਵੀ ਉਹਨੇ ਜਿਹੜੀ ਲਈ ਆ ਕਿ ਉਹਦਾ ਜਿਹੜੀ ਦੂਜੀ ਸਰਕਾਰ ਆ ਉਹ ਝੂਠ ਬੋਲ ਰਹੀ ਆ ਕਿ ਕਿਹੜੇ ਬੇਸ ਤੇ ਜਿਹੜੀ ਕੰਪਲੇਂਟ ਆ, ਜਿਹੜਾ ਐਕਚੁਅਲ ਦੇ ਵਿੱਚ ਸਬੂਤ ਹੈਗਾ ਉਹ ਤਾਂ ਹੁਣ ਜਦੋਂ ਫਾਈਨਲ ਜਿਹੜੇ ਕੋਰਟ ਡਾਕੂਮੈਂਟ ਆਉਗੇ ਤੇ ਜਦੋਂ ਵੀ ਆਉਗੇ ਫਿਰ ਤੁਹਾਡੇ ਮੂਹਰੇ ਖਬਰ ਲੈ ਕੇ ਆਵਾਂਗੇ। ਅੱਜ ਦੀ ਡੇਟ ਦੇ ਵਿੱਚ ਇਹ ਹੈ ਕਿ ਇਸ ਗੱਲੋਂ ਦੀ ਉਹ ਜਾ ਰਹੇ ਆ ਕਿ ਤੁਹਾਡੀ ਕੰਟਰੀ ਵਾਲੇ ਤਾਂ ਕੁਝ ਹੋਰ ਕਹਿ ਰਹੇ ਆ, ਸਿਰਫ ਇੰਨੀ ਗੱਲ ਦੇ ਕਰਕੇ ਜਿਹੜਾ ਸੀਗਾ। ਤੇ ਬਾਕੀ ਕੀ ਐਵੀਡੈਂਸ ਹੈ ਜਾਂ ਕਿੱਦਾਂ ਉਹ ਤਾਂ ਨਹੀਂ ਸਾਨੂੰ ਪਤਾ ਜੇ ਇਸ ਵੇਲੇ, ਉਹ ਬਾਅਦ ਚ ਪਤਾ ਲੱਗੂਗਾ, ਉਹ ਚੀਜ਼ ਸਾਹਮਣੇ ਆਊਗੀ ਜੀ। ਅਗਲੇ ਜਿਹੜਾ ਆ ਕੋਲੰਬੀਆ ਦਾ 75 ਸਾਲਾਂ ਦਾ, ਇਹ ਉੱਥੇ ਕੈਥੋਲਿਕ ਪ੍ਰੀਸਟ ਰਿਹਾ ਤੇ ਹੁਣ ਇਹਦੇ ਖਿਲਾਫ ਵੀ ਡੀਨੈਚੁਰਲਾਈਜ਼ ਕਰਨ ਦੀ ਜਿਹੜੀ ਅਰਜੀ ਆ ਪਾਈ ਗਈ ਹੈ DOJ ਦੇ ਦੁਆਰਾ, ਕਿਉਂਕਿ ਇੱਥੇ ਦੋਸ਼ ਸੀਗੇ ਵੀ ਇਹਦੇ ਇੱਕ ਬੱਚੇ ਨੂੰ, ਚਾਈਲਡ ਨੂੰ ਸੈਕਸ਼ੂਅਲੀ ਅਬਿਊਜ਼ ਕੀਤਾ ਸੀ। ਸੋ ਇਹਦੇ ਵਿੱਚ ਵੀ ਜਿਹੜਾ ਸੀਗਾ US ਗਵਰਨਮੈਂਟ ਨੇ ਜਿਹੜੀ ਫਾਈਲ ਕੀਤੀ ਇਹਦੇ ਖਿਲਾਫ ਡੀਨੈਚੁਰਲਾਈਜੇਸ਼ਨ ਦੀ ਕੰਪਲੇਂਟ, ਆਸਕਰ ਕਰਕੇ ਦਾ ਨਾਂ ਸੀਗਾ। ਇਹ ਕੋਲੰਬੀਆ ਤੋਂ ਰੋਮਨ ਕੈਥੋਲਿਕ ਪ੍ਰੀਸਟ ਸੀਗਾ। ਸੋ ਕਹਿੰਦੇ ਕਿ ਇਹਨੇ ਇੱਕ ਜਵਾਕ ਨੂੰ 1998 ਤੇ 2000, ਠੀਕ ਹੈ,
ਇਹ ਵਾਲੇ ਸਾਲ ਦੇ ਵਿੱਚ ਤੁਸੀਂ ਦੇਖ ਲਓ ਕਿ 2-3 ਸਾਲ 26 ਸਾਲ ਤੋਂ ਵੱਧ ਉੱਤੇ ਹੋ ਗਿਆ, 28 ਸਾਲ ਪਹਿਲੀ ਗੱਲ ਆ। ਉਦੋਂ ਇਹ ਜਵਾਕ 14 ਸਾਲ ਦਾ ਸੀਗਾ, ਜਦ ਤੱਕ 17 ਸਾਲ ਦਾ ਸੀਗਾ, ਉਹ ਕਹਿੰਦੇ ਕਿ ਇਹਨੇ ਸੈਕਸ਼ੂਅਲੀ ਅਬਿਊਜ਼ ਜਿਹੜਾ ਕੀਤਾ ਸੀਗਾ। 2002 ਦੇ ਵਿੱਚ ਇਹਨੂੰ ਜਿਹੜੀ ਸੀਗੀ ਇਹਨੇ ਗਿਲਟੀ ਪਲੀ ਕੀਤਾ ਸੀਗਾ ਤੇ ਇਹਨੂੰ ਸੈਕਸ਼ੂਅਲ ਅਸੌਲਟ ਦੀ ਜਿਹੜੀ ਸੀਗੀ ਕਨਵਿਕਸ਼ਨ ਜਿਹੜੀ ਹੋਈ ਸੀਗੀ। ਤੇ ਇਹਦੇ ਵਿੱਚ ਜਿਹੜਾ ਸੀਗਾ ਉਹ ਕਹਿੰਦੇ ਕਿ ਇਹਨੇ ਆਪਣੀ ਜਿਹੜੀ 2002 ਵਾਲੀ ਜਿਹੜੀ ਚੀਜ਼ ਸੀਗੀ ਆਪਣੀ ਨੈਚੁਰਲਾਈਜੇਸ਼ਨ ਐਪਲੀਕੇਸ਼ਨ ਦੇ ਵਿੱਚ ਨਹੀਂ ਦੱਸੀ ਤੇ ਤਾਂ ਕਰਕੇ ਇਹਨੂੰ ਜਿਹੜਾ ਸੀਗਾ ਇਹ ਜਿਹੜਾ ਸਿਟੀਜ਼ਨ ਬਣਿਆ ਸੀਗਾ ਉਹ ਗਲਤ ਬਣਿਆ ਸੀਗਾ। ਸੋ ਪੁਰਾਣੀਆਂ ਜਿਹੜੀਆਂ ਤੁਸੀਂ ਕਹਿ ਲਓ ਕਿ ਜਾ ਕੇ ਹਰ ਦੇਸ਼ ਦੇ ਵਿੱਚ ਜਿਹੜਾ ਲੱਭ ਰਹੇ ਆ ਕਿ ਕਿਸੇ ਬੰਦੇ ਨੇ ਕੋਈ ਹੋਰ ਕਿਤੇ ਕ੍ਰਾਈਮ ਤਾਂ ਨਹੀਂ ਕੀਤਾ ਸੀਗਾ। ਇਹ ਜਿਹੜੇ ਆਪਣੇ ਬੈਕਗ੍ਰਾਉਂਡ ਦਾ ਦੁਬਾਰਾ ਵੈਟ ਕਰ ਰਹੇ ਆ ਜਾਂ ਜਿਹੜੇ ਕੇਸ ਪਾਸ ਵੀ ਹੋਏ ਆ ਸਾਲਮ ਸੁਲਮ ਵਾਲੇ, ਉਹਨਾਂ ਨੂੰ ਵੀ ਜਾ ਕੇ ਵਾਪਸ ਹੋਮ ਕੰਟਰੀ ਜਾ ਕੇ ਕਿ ਇੱਥੇ ਕਦੀ ਕੋਈ ਚਾਰਜ ਤਾਂ ਨਹੀਂ ਲੱਗੇ। ਤੇ ਗੱਲ ਏਦਾਂ ਸੀਗੀ ਕਿ ਜਿਹੜੇ ਸਿਟੀਜ਼ਨਸ਼ਿਪ ਹੁੰਦੀ ਆ ਜਾਂ ਅਸਾਈਲਮ ਹੁੰਦਾ ਉਹਦੇ ਵਿੱਚ ਸਵਾਲ ਹੁੰਦਾ ਕਿ ਕਦੀ ਤੁਹਾਨੂੰ ਅਰੈਸਟ ਤਾਂ ਨਹੀਂ ਕੀਤਾ, ਕਦੀ ਤੁਹਾਨੂੰ ਡਿਟੇਨ ਤਾਂ ਨਹੀਂ ਕੀਤਾ। ਸੋ ਜਿਹਨਾਂ ਨੇ ਤਾਂ ਯੈਸ ਮਾਰ ਕੇ ਕੀਤਾ ਆਪਣਾ ਦੱਸਿਆ ਹੋਇਆ ਉਹ ਤਾਂ ਠੀਕ ਆ, ਆਪਣੀ ਐਕਸਪਲੇਨੇਸ਼ਨ ਦੇਊਗੇ। ਪਰ ਕਈ ਲੋਕਾਂ ਨੇ ਜਿਹੜਾ ਸੀਗਾ ਦੱਸਿਆ ਨਹੀਂ ਹੁੰਦਾ, ਉਹਨੂੰ ਕਹਿੰਦੇ ਆ ਕਿ ਨਹੀਂ ਇਹ ਦੱਸਣਾ ਨਹੀਂ ਆ, ਜੋ ਵੀ ਉਹਨਾਂ ਨੂੰ ਸਲਾਹ ਮਿਲੀ ਹੁੰਦੀ ਹੈ ਕਿ ਇਹਨੂੰ ਡਿਸਕਲੋਜ਼ ਕਰਨ ਦੀ ਲੋੜ ਨਹੀਂ ਹੈਗੀ। ਤੇ ਉਹ ਜਿੰਨੇ ਵੀ ਜਿਹੜੇ ਕੇਸ ਹੈਗੇ ਆ ਜਿਹਦੇ ਵਿੱਚ ਕੀ ਬੰਦੇ ਨੇ ਉਹ ਝੂਠ ਬੋਲਿਆ ਤੇ ਉਹਨਾਂ ਦੀ ਕੰਟਰੀ ਚੋਂ ਜਿਹੜਾ ਕੋਈ ਹੋਰ ਰੈਕਡ ਨਿਕਲ ਕੇ ਆ ਰਿਹਾ, ਜਿਹੜੇ ਬੰਦੇ ਸਪੈਸ਼ਲੀ ਜਿੱਦਾਂ ਪੀਓ ਵਗੈਰਾ ਹੋਏ ਆ ਇੰਡੀਆ ਵਗੈਰਾ ਤੋਂ, ਉਹ ਸਾਰਿਆਂ ਲਈ ਜਿਹੜੀ ਸੀਗੀ ਇਹ ਜਿਹੜੀ ਪ੍ਰੋਬਲਮ ਹੈਗਾ ਕਿ ਉਧਰਲੇ ਪਾਸੇ ਨੂੰ ਚੀਜ਼ਾਂ ਜਾ ਰਹੀਆਂ, ਜਾ ਕੇ ਪਿੱਛੇ ਜਿਹੜਾ ਸੀਗਾ ਸਾਰਾ ਰੈਕਡ ਜਿਹੜਾ ਵੈਰੀਫਾਈ ਕਰਕੇ ਉਹ ਇਸ ਚੀਜ਼ 'ਚ ਵੀ ਨਹੀਂ ਜਾ ਰਹੇ ਕਿ ਇਹ ਸਹੀ ਹੈ ਜਾਂ ਗਲਤ ਹੈ ਜਾਂ ਕਿੱਦਾਂ, ਜਾਂ ਸਰਕਾਰ ਕੀ ਕਹਿੰਦੀ ਹੈ। ਉਹ ਕਹਿੰਦੇ ਕਿ ਜਿਹੜਾ ਸਾਡੇ ਸਵਾਲ ਸੀਗੇ ਕਿ ਤੁਹਾਨੂੰ ਕਦੀ ਫੜਿਆ ਤਾਂ ਨਹੀਂ, ਤੁਹਾਡੇ ਕੋਈ ਚਾਰजेस ਤਾਂ ਨਹੀਂ ਫਾਈਲ ਕੀਤੇ, ਤੁਸੀਂ ਉਸ ਚੀਜ਼ ਬਾਰੇ ਝੂਠ ਬੋਲਿਆ, ਤੁਹਾਨੂੰ ਯੈਸ ਕਰਨਾ ਚਾਹੀਦਾ ਸੀਗਾ। ਅੱਛਾ, ਬਹੁਤ ਵਾਰੀ ਮੈਨੂੰ ਲੱਗਦਾ ਜਿਹੜੇ ਅਸਾਈਲਮ ਪਾਸ ਵਾਲੇ ਆ ਉਹ ਇਹ ਗਲਤੀ ਕਰ ਹੀ ਜਾਂਦੇ ਆ। ਹਾਂਜੀ, ਕਿਉਂਕਿ ਪੈਰਾਲੀਗਲ ਸਾਹਿਬ ਨੇ ਸਲਾਹ ਹੀ ਉਹੀ ਦਿੱਤੀ ਹੁੰਦੀ ਹੈ। ਕਰਦੇ ਕਰ ਜਾਂਦੇ ਆ, ਹਜ਼ਾਰਾਂ 'ਚ ਹੀ ਆਊਗੇ ਇਹਦੇ ਵਿੱਚ ਵੀ ਬੰਦੇ। ਓ ਵਾਓ। ਅਗਲੀ ਜਿਹੜੀ ਬੰਦਾ ਜਿਹੜਾ ਆ ਇਹ ਮੋਰੋਕੋ ਦਾ ਆ, ਇਹ ਵੀ 48 ਸਾਲ ਦਾ, ਇਹ ਵੀ ਸਿਟੀਜ਼ਨ ਦੇ ਲਈ ਇਹਨੇ 2005 'ਚ ਅਪਲਾਈ ਕੀਤਾ ਸੀ, ਬਣ ਗਿਆ ਸੀਗਾ। ਇਹਦੇ ਤੇ ਕੀ ਜਿਹੜੇ ਉਹ ਦੋਸ਼ ਲਾਏ ਆ ਤੇ ਇਹਨੂੰ ਕਿਉਂ ਡੀਨੈਚੁਰਲਾਈਜ਼ ਕੀਤਾ ਜਾ ਰਿਹਾ ਜਿਹੜਾ ਖਾਲਿਦ ਦਾ? ਇਹ ਮੋਰੋਕੋ ਦਾ ਸੀਗਾ। ਸੋ ਤੁਸੀਂ ਅੱਜ ਇੱਕ ਚੀਜ਼ ਦੇਖਣੀ ਹੈ ਜਿਹੜੀ ਇਹਨੇ ਅਨਾਉਂਸਮੈਂਟ ਕੀਤੀ ਹੈ, 12 ਜਣੇ, ਕੋਈ ਏਦਾਂ ਨਹੀਂ ਕਿ ਇੱਕ ਸਪੈਸੀਫਿਕ ਕੰਟਰੀ, ਪੂਰਾ ਮੈਪ ਇਹਨਾਂ ਨੇ ਦੁਨੀਆ ਦਾ ਜਿਹੜਾ ਹਰੇਕ ਕੰਟਰੀ ਦਾ ਜਿਹੜਾ ਬੰਦਾ ਸੀਗਾ ਹਰੇਕ ਜਾਣੇ ਦੇ ਖਿਲਾਫ ਜਿਹੜੀ ਸੀਗੀ ਇਨਵੈਸਟੀਗੇਸ਼ਨਾਂ ਜਿਹੜੀ। ਸੋ ਇਹ 2006 ਦੇ ਵਿੱਚ ਬੰਦਾ ਇਹ ਸਿਟੀਜ਼ਨ ਜਿਹੜਾ ਬਣਿਆ ਹੋਇਆ, ਸੋਚ ਕੇ ਦੇਖੋ ਗੱਲ ਨੂੰ, 20 ਸਾਲ ਪਹਿਲਾਂ ਉਹ ਸਿਟੀਜ਼ਨ ਬਣੇ ਨੂੰ, ਠੀਕ ਹੈ। 20 ਸਾਲ ਹੋ ਗਏ ਤਾਂ ਮਤਲਬ ਬੰਦੇ ਨੂੰ ਤਾਂ ਕੋਈ ਅੰਦਾਜ਼ਾ ਵੀ ਨਹੀਂ ਹੋਣਾ ਕਿ ਐਡੀ ਪੁਰਾਣੀ ਜਿਹੜੀ ਚੀਜ਼ ਆ ਖੋਲੀ ਜਾ ਸਕਦੀ ਆ। ਮੋਰੋਕੋ ਦਾ ਸੀਗਾ ਸਿਟੀਜ਼ਨਸ਼ਿਪ ਇਹਨੇ 5 'ਚ ਕੀਤੀ ਸੀਗੀ ਤੇ 6 'ਚ ਇਹ ਨੈਚੁਰਲਾਈਜ਼ ਹੋ ਗਿਆ ਸੀਗਾ। ਤੇ ਉਹ ਕਹਿੰਦੇ ਕਿ ਇਹਨੇ ਸਹੁੰ ਖਾਦੀ ਸੀਗੀ ਕਿ US ਦੀ ਕਨਸਟੀਟਿਊਸ਼ਨ ਨੂੰ ਜਿਹੜਾ ਮੰਨੂਗਾ। ਪਰ ਇਹ ਕਹਿੰਦੇ ਕਿ 2003 ਦੇ ਵਿੱਚ ਜਿਹੜੀ ਸੀਗੀ ਐਡੀ ਪੁਰਾਣੀ ਖਬਰ, ਜਿਹੜੀ ਪਤਾ ਨਹੀਂ ਹੁਣ ਕਿੱਦਾਂ ਕੱਢ ਕੇ ਲੈ ਕੇ ਆਏ ਆ, ਕਹਿੰਦੇ ਕਿ 2003 ਦੇ ਵਿੱਚ ਜਿਹੜਾ ਇਹ ਵਿਅਕਤੀ ਹੈਗਾ ਇਹ ਅਲ ਕਾਇਦਾ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ 2 ਬੰਦਿਆਂ ਨਾਲ ਕਿਸੇ ਨਾਲ ਇਹਦੇ ਸੰਬੰਧ ਸੀਗੇ, ਯਾਰੀ ਦੋਸਤੀ ਸੀਗੀ, ਜਿਹੜੇ ਲੇਟਰ ਔਨ ਜਿਹੜੇ ਕਿ ਫੜੇ ਵੀ ਗਏ ਸੀਗੇ। ਨਿਊਯਾਰਕ ਸਟਾਕ ਐਕਸਚੇਂਜ ਦੇ ਵਿੱਚ ਕੋਈ ਹਮਲਾ ਕਰਨ ਦੀ ਕੋਸ਼ਿਸ਼ ਜਿਹੜੀ ਕਰਦੇ ਸੀਗੇ। ਤੇ 2007 ਦੇ ਵਿੱਚ ਜਿਹੜਾ ਸੀਗਾ 1 ਸਾਲ ਬਾਅਦ ਹੀ ਜਦੋਂ ਇਹ ਨੈਚੁਰਲਾਈਜ਼ ਬਣਿਆ, ਉਹ ਕਹਿੰਦੇ ਕਿ ਇਹਨੇ ਪੈਸੇ ਵੀ ਭੇਜੇ ਆ ਆਪਣੀ ਜਿਹੜੀ ਵੀ ਪਾਰਟੀਆਂ ਪੂਰਟੀਆਂ ਸਪੋਰਟ ਕਰਦਾ ਹੋਣਾ ਉਹਨੂੰ। ਤੇ ਇਹ ਜਿਹੜੇ ਪੈਸੇ ਸੀਗੇ ਉਹ ਕਹਿੰਦੇ ਕਿ ਫਰਾਡੂਲੈਂਟਲੀ ਉਹਨੇ ਜਿਹੜੇ ਐਕਵਾਇਰ ਕੀਤੇ ਸੀਗੇ, ਮਨੀ ਲਾਂਡਰਿੰਗ ਰਾਹੀਂ ਮਟੀਰੀਅਲ ਸਪੋਰਟ ਇਹਨੇ ਜਿਹੜੀ ਕੀਤੀ ਹੈ, ਮਤਲਬ ਬੈਂਕ ਫਰਾਡ ਇਹਨੇ ਕੀਤਾ। ਬੈਂਕ ਫਰਾਡ ਕੀ ਹੁੰਦਾ? ਜਿਹੜਾ ਬੇਸਿਕਲੀ ਹਵਾਲਾ ਜਿਹੜਾ ਹੁੰਦਾ ਆਪਣੀ ਕਮਿਊਨਿਟੀ 'ਚ ਜਿਹੜਾ ਕਾਫੀ ਚੱਲਦਾ ਕਿ ਮੈਂ ਤੁਹਾਨੂੰ ਇੱਥੇ ਪੈਸੇ ਦੇ ਦੂੰ, ਤੂੰ ਉੱਥੇ ਪੈਸੇ ਦੇ ਦੀ, ਜਿਹੜੀ ਪ੍ਰੋਪਰ ਚੈਨਲਸ ਦੇ ਜਿਹੜਾ ਥਰੂ ਨਹੀਂ ਗਿਆ, ਵਾਇਰ ਫਰਾਡ, ਬੈਂਕ ਫਰਾਡ, ਉਹ ਚੀਜ਼ ਨੂੰ ਜਿਹੜਾ ਸੀਗਾ ਕਹਿੰਦੇ ਕਿ ਜਿਹੜੇ ਹਿਸਾਬ ਨਾਲ ਇਹਨੇ ਭੇਜੇ ਆ ਪੈਸੇ ਕਿ ਉਹ ਉਦਾਂ ਭੇਜ ਨਹੀਂ ਸਕਦਾ ਸੀਗਾ। ਸੋ ਬੈਂਕ ਫਰਾਡ ਦੀ ਕਹਿੰਦੇ ਇਹਨੇ ਜਿਹੜੀ ਵਾਇਓਲੇਸ਼ਨ ਜਿਹੜੀ ਕੀਤੀ ਆ, ਜਿਹੜੀ ਡੀਨੈਚੁਰਲਾਈਜ਼ ਕੰਪਲੇਂਟ ਇਹਦੇ ਖਿਲਾਫ ਜਿਹੜੀ ਹੋਈ ਆ, ਉਹ ਕਹਿੰਦੇ ਕਿ ਇਹਦਾ ਮਤਲਬ ਇਹ ਹੈਗਾ ਕਿ ਇਹਨੇ ਜਿਹੜੀ ਸਹੁੰ ਖਾਦੀ ਸੀ ਉਹ ਝੂਠੀ ਆ, ਉਸ ਚੀਜ਼ ਕਰਕੇ ਤੇ ਅਟੈਕ ਕੀਤਾ ਕਿ ਤੂੰ ਕਿਉਂਕਿ ਜਿਹੜੀ ਕੁਐਸਚਨੇਬਲ ਬੰਦਿਆਂ ਨੂੰ ਪੈਸੇ ਭੇਜੇ ਆ ਤੇ ਤੂੰ ਜਿਹੜੇ ਸਹੀ ਤਰੀਕੇ ਨਾਲ ਪੈਸੇ ਨਹੀਂ ਭੇਜੇ ਤੇ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਹੜੇ ਕੰਮ ਲਈ ਯੂਜ਼ ਹੋਣੇ ਆ ਨਹੀਂ ਹੋਣੇ ਆ, ਤੇ ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਤੇਰੀ ਸਹੁੰ ਸੀਗੀ ਉਹ ਝੂਠੀ ਸੀਗੀ। ਸੋ ਉਸ ਬੇਸ ਤੇ ਜਿਹੜਾ ਸੀਗਾ ਇਹਨੂੰ ਕਹਿ ਰਹੇ ਆ ਕਿ ਤੂੰ ਜਿਹੜੀ US ਕਨਸਟੀਟਿਊਸ਼ਨ ਦੀ ਸਹੀ ਸਹੁੰ ਨਹੀਂ ਖਾਦੀ ਕਿ ਤੂੰ US ਦੇ ਨਾਲ ਖੜੂਗਾ। ਵਾਓ, ਵੀ ਸਹੁੰ ਖਾਣ ਤੋਂ ਬਾਅਦ 'ਚ ਵੀ ਉਹਨਾਂ ਦੀ ਸਪੋਰਟ ਕਰਦਾ ਰਿਹਾ ਜਿਹੜੇ ਨਿਊਯਾਰਕ ਸਟਾਕ ਐਕਸਚੇਂਜ ਨੂੰ ਉਡਾਉਣ ਬਾਰੇ ਜਿਹੜਾ ਉਹ ਸੋਚ ਰਹੇ ਸੀਗੇ। ਕਹਿੰਦੇ ਆ ਇਹ ਹਾਂ ਵੀ ਇਹਨਾਂ ਦਾ ਇਹ ਦਾਵਾ ਆ ਵੀ ਉਹਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਹੈ। ਇਹ ਬੰਦੇ ਨੂੰ ਨਹੀਂ ਅਜੇ ਮੇਰੇ ਖਿਆਲ ਕੋਈ ਸਜ਼ਾ ਮਿਲੀ ਜਿੰਨਾ ਪੜ੍ਹ ਕੇ ਲੱਗ ਰਿਹਾ। ਪਰ ਇਹ ਵੀ ਇਹਦੀ ਨੈਚੁਰਲਾਈਜੇਸ਼ਨ ਜਿਹੜੀ ਸੀਗੀ ਉਹ ਵਾਪਸ ਲੈਣ ਦੀ ਕਾਰਵਾਈ ਸ਼ੁਰੂ ਕਰਤੀ ਹੈ ਇਹਨਾਂ ਨੇ ਜੀ।
ਜੀ। ਅਗਲੀ ਜਿਹੜੀ ਸੋਮਾਲੀਆ ਦਾ ਬੰਦਾ 43 ਸਾਲਾਂ ਦਾ ਸਲਾਹ ਉਸਮਾਨ ਅਹਿਮਦ, ਇਹਦਾ ਕੀ ਮਾਜਰਾ ਜਿਹੜਾ ਹੈਗਾ, ਇਹ ਵੀ ਚੰਗਾ ਪੁਰਾਣਾ ਸਿਟੀਜ਼ਨ ਸੀਗਾ ਜੀ? ਇਹ 2007 ਦਾ ਸਿਟੀਜ਼ਨ ਬਣਿਆ ਸੀਗਾ। ਉਹ ਕਹਿੰਦੇ ਇਹਨੇ ਸਪੋਰਟ ਦਿੱਤੀ ਆ ਟੈਰਰਿਸਟਾਂ ਨੂੰ। ਇਹ ਕਹਿੰਦਾ ਜਦੋਂ ਬਣ ਗਿਆ ਸਿਟੀਜ਼ਨ, ਇਹ ਵਾਪਸ ਆਪਣੀ ਕੰਟਰੀ ਗਿਆ ਤੇ ਇਹਨੇ ਉਹ ਵਾਲੇ ਬੰਦਿਆਂ ਦੀ ਸਪੋਰਟ ਕੀਤੀ ਜਿਹੜੇ ਕਿ ਇਥੀਓਪੀਅਨ ਲੋਕਾਂ ਨੂੰ ਜਿਹੜਾ ਮਾਰਨਾ ਚਾਹੁੰਦੇ ਸੀਗੇ। ਤੇ 2009 ਦੇ ਵਿੱਚ ਇਹਨੇ ਜਿਹੜੀ ਸੀਗੀ ਗਿਲਟੀ ਪਲੀ ਕਰ ਲਿਆ ਸੀਗਾ ਆਲਰੇਡੀ ਮਟੀਰੀਅਲ ਸਪੋਰਟ ਦਾ। ਤੇ ਉਸ ਤੋਂ ਬਾਅਦ ਇਹ ਕਹਿੰਦੇ ਕਿ ਇਹਦੀ ਅਲ ਸ਼ਬਾਬ ਕਰਕੇ ਇੱਕ ਗਰੁੱਪ ਜਿਹੜਾ ਹੈਗਾ, ਇਹਨੇ 5 ਸਾਲਾਂ ਦੇ ਅੰਦਰ ਹੀ ਜਿਹੜਾ ਜੁਆਇਨ ਕੀਤਾ ਸੀਗਾ, ਜਿਹੜਾ ਕਿ ਕੁਐਸਚਨੇਬਲ ਗਰੁੱਪ ਜਿਹੜਾ ਹੈਗਾ। ਤੇ ਉਹ ਕਹਿੰਦੇ ਆ ਕਿ ਸਿਟੀਜ਼ਨ ਬਣਨ ਤੋਂ ਬਾਅਦ ਇਹਨੇ ਜੁਆਇਨ ਕੀਤਾ ਸੀਗਾ, ਪਰ ਸਿਟੀਜ਼ਨ ਬਣਨ ਤੋਂ 5 ਸਾਲਾਂ ਦੇ ਬਾਅਦ ਹੀ 5 ਸਾਲਾਂ ਦੇ ਵਿੱਚ ਹੀ ਕਰ ਲਿਆ ਸੀਗਾ। ਇਹਦਾ ਮਤਲਬ ਇਹ ਹੈ ਕਿ ਜਿਹੜੀ ਇਹਨੇ ਸਹੁੰ ਖਾਧੀ ਆ ਝੂਠੀ ਆ, ਕਿ ਐਡੀ ਛੇਤੀ ਇਹ ਕਿੱਦਾਂ ਕਰ ਸਕਦਾ, ਕਿ ਹੁਣੇ ਹੀ ਅਜੇ ਸਿਟੀਜ਼ਨ ਬਣਿਆ ਉਸ ਤੋਂ ਬਾਅਦ ਪੁੱਠੀਆਂ ਹਰਕਤਾਂ ਸ਼ੁਰੂ ਕਰਤੀਆਂ। ਸੋ ਨਾ ਸਿਰਫ ਉਹ ਪਹਿਲੀਆਂ ਵਾਲੀਆਂ ਹਰਕਤਾਂ ਦੀ ਗੱਲ ਕਰ ਰਹੇ, ਉਹ ਕਹਿ ਰਹੇ ਕਿ ਸਿਟੀਜ਼ਨ ਬਣਨ ਤੋਂ ਤੁਰੰਤ ਬਾਅਦ ਵੀ ਜਿਹੜੇ ਪੁੱਠੇ ਕੰਮ ਕਰਨੇ ਸ਼ੁਰੂ ਕਰਤੇ, ਉਹ ਚੀਜ਼ ਕਰਕੇ ਵੀ ਆਪਾਂ ਕਹਿੰਦੇ ਆ ਕਿ ਇਹਨੇ ਜਿਹੜੀ ਸਹੁੰ ਖਾਧੀ ਸੀਗੀ ਸਹੀ ਨਹੀਂ ਖਾਧੀ ਸੀਗੀ। ਸੋ ਬਹੁਤ ਸੀਰੀਅਸਲੀ ਲੈ ਰਹੇ ਉਹ ਸਾਰੀਆਂ ਜਿਹੜੀਆਂ ਉਹ ਗੱਲਾਂ ਨੂੰ ਜੋ ਉਹਦੇ ਵਿੱਚ ਲਿਖੀਆਂ ਹੁੰਦੀਆਂ ਆ, ਵੀ ਭਾਈ ਜਿਹੜੀ ਚੀਜ਼ ਤੁਸੀਂ ਕਹਿੰਦੇ ਕਿ ਨਹੀਂ ਸਿਟੀਜ਼ਨਸ਼ਿਪ ਬਣ ਗਿਆ ਬੰਦਾ, ਉਸ ਤੋਂ ਬਾਅਦ ਚ ਬੰਦਾ ਜੋ ਮਰਜ਼ੀ ਕਰੇ, ਉਹ ਚੀਜ਼ ਤੇ ਆ ਕਿ ਸਿਰਫ ਪਹਿਲਾਂ ਨਹੀਂ ਗੁੱਡ ਮੋਰਲ ਕਰੈਕਟਰ, ਬਾਅਦ ਚ ਵੀ ਜਿਹੜਾ ਗੁੱਡ ਮੋਰਲ ਕਰੈਕਟਰ ਹੈ, ਜੇ ਉਹ ਕਹਿੰਦੇ ਕਿ ਜੇ 5 ਸਾਲਾਂ ਦੇ ਵਿੱਚ ਫੇਰ ਕੋਈ ਪੁੱਠੀ ਹਰਕਤ ਕਰਦਾ, ਇਹਦਾ ਮਤਲਬ ਇਹ ਸੀਗਾ ਕਿ ਸਭ ਚੀਜ਼ ਝੂਠ ਸੀ। ਜੇ ਮੁਲਕ ਦੇ ਉਲਟ ਜਾਂਦੇ ਆ ਤਾਂ ਉਹ ਡਸ ਨਾਟ ਮੈਟਰ ਤੁਸੀਂ ਕਦੋਂ ਸਿਟੀਜ਼ਨ ਬਣੇ ਆ, ਉਸ ਆਧਾਰ ਦੇ ਉੱਤੇ ਤੁਹਾਨੂੰ ਵਾਪਸ ਸਿਟੀਜ਼ਨਸ਼ਿਪ ਜਿਹੜੀ ਉਹ ਲਈ ਜਾ ਸਕਦੀ ਆ। ਅਗਲਾ ਜਿਹੜਾ ਗੈਂਬੀਆ ਤੋਂ ਆ 58 ਸਾਲਾ, ਇਹ ਵੀ ਕਾਫੀ ਜਿਹੜਾ ਪੁਰਾਣਾ ਆ। ਇਹ ਉੱਥੋਂ ਦੀ ਮਿਲਟਰੀ ਦਾ ਪੁਲਿਸ ਅਫਸਰ ਵੀ ਜਿਹੜਾ ਉਹ ਰਿਹਾ ਆ। ਇਹਦੇ ਤੇ ਕਿਹੜੇ ਦੋਸ਼ਾਂ ਅਧੀਨ ਕਰ ਰਹੇ ਆ ਜੀ? ਇਹਦੀ ਵਾਪਸ ਲੈਣ ਦੀ ਕੋਸ਼ਿਸ਼ ਹੋ ਰਹੀ ਆ ਸਿਟੀਜ਼ਨਸ਼ਿਪ। ਇਹ ਗੈਂਬੀਆ ਦਾ ਸੀਗਾ, ਤਾਂ ਮਿਲਟਰੀ ਆਫਿਸਰ ਸੀਗਾ ਇਹ ਗੈਂਬੀਅਨ ਆਰਮੀ ਚ। ਇਹ ਆਪਾਂ ਗੱਲ ਕਰ ਰਹੇ ਹਾਂ ਕਿ 1994 ਦੀ, ਸੋ ਐਡੇ ਪੁਰਾਣੇ ਇਹ ਚਲੇ ਗਏ। 1994 ਦੇ ਇਹ 32 ਸਾਲ ਹੈ ਨਾ। ਤੇ ਤੁਸੀਂ ਖਬਰਾਂ ਵੀ ਅੱਜ ਕੱਲ੍ਹ ਦੀਆਂ ਦੇਖੋਗੇ, ਜਿੱਦਾਂ ਇਹ 58 ਸਾਲ ਦਾ, ਕੋਈ 75 ਸਾਲ ਦਾ, ਮਤਲਬ ਉਹ ਨਹੀਂ ਕੋਈ ਦੇਖ ਰਹੇ ਕਿ ਉਮਰ ਕਿੰਨੀ ਆ, ਕਿੱਦਾਂ ਪੀਸਫੁਲ ਆ, 20 ਸਾਲ ਰਿਹਾ ਅਮਰੀਕਾ ਚ, ਟੈਕਸ ਦਿੱਤਾ ਨਹੀਂ ਦਿੱਤਾ। ਉਹ ਕਹਿ ਰਹੇ ਆ ਕਿ ਇਹਨੇ 1994 ਦੇ ਵਿੱਚ ਜਿਹੜਾ ਸੀਗਾ, ਉਦੋਂ ਜਿਹੜੇ ਉੱਥੇ ਦੀ ਕੰਟਰੀ ਦੇ ਹਾਲਾਤ ਚੱਲਦੇ ਸੀਗੇ, ਇਹਨੇ ਆਪਣੇ ਕਮਾਂਡਿੰਗ ਆਫਿਸਰ ਦੇ ਕਹੇ ਤੇ 15 ਹੋਰ ਜਿਹੜੇ ਸਿਪਾਹੀਆਂ ਨਾਲ ਮਿਲ ਕੇ 6 ਬੰਦਿਆਂ ਦਾ ਜਿਹੜਾ ਸੀਗਾ ਐਗਜ਼ੀਕਿਊਸ਼ਨ ਕੀਤੀ ਸੀਗੀ। ਕਿਉਂਕਿ ਇਹਦਾ ਕਮਾਂਡਿੰਗ ਆਫਿਸਰ ਕਹਿੰਦਾ ਸੀਗਾ ਕਿ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਦੇਸ਼ ਦੇ ਗੱਦਾਰ, ਇਹਨਾਂ ਨੂੰ ਮਾਰ ਦਿਓ। ਜਿਹੜੀ ਅਮਰੀਕਨ ਗਵਰਨਮੈਂਟ ਉਹ ਕੀ ਕਹਿੰਦੀ ਹੈ ਕਿ ਜਿਹੜੀ ਇਹ ਐਗਜ਼ੀਕਿਊਸ਼ਨ ਹੋਈ ਆ, ਇਹਦੇ ਵਿੱਚ ਜਿਹੜੇ ਵਿਕਟਿਮ ਸੀਗੇ, ਜਿਹੜੇ 6 ਬੰਦੇ ਮਰੇ ਸੀਗੇ, ਉਹਨਾਂ ਨੂੰ ਕੋਰਟ ਦਾ ਟ੍ਰਾਇਲ ਨਹੀਂ ਮਿਲਿਆ ਸੀਗਾ। ਜਿਹੜਾ ਅਮਰੀਕਾ ਦਾ ਪ੍ਰੋਸੈਸ ਹੈਗਾ ਉਹਦੇ ਵਿੱਚ ਹੈਗਾ ਕਿ ਤੁਸੀਂ ਸਿੱਧੇ ਕਿਸੇ ਨੂੰ ਨਹੀਂ ਮਾਰ ਸਕਦੇ ਹੈਗੇ, ਸ਼ੱਕ ਦੇ ਬਿਨਾਂ ਦੇ ਜਾਂ ਜੋ ਵੀ ਆ, ਭਾਵੇਂ ਸਬੂਤ ਵੀ ਤੁਹਾਡੇ ਕੋਲ ਹੈਗਾ, ਤੁਹਾਨੂੰ ਇੱਕ ਜੱਜ ਦੇ ਕੋਲੋਂ ਦੀ ਫੈਸਲਾ, ਜਿਹੜਾ ਇੱਕ ਟ੍ਰਿਬਿਊਨਲ, ਜਿਹੜਾ ਉਹਦੇ ਕੋਲ ਤੁਹਾਨੂੰ ਜਾਣਾ ਜਿਹੜਾ ਪੈਂਦਾ। ਇਹ ਜਿਹੜਾ ਮਹਿਬੂਬ ਜਿਹੜਾ ਸੀਗਾ, ਉਹ ਕਹਿੰਦਾ ਕਿ ਇਹਨੇ ਆਪਣੀ ਇਸ ਚੀਜ਼ ਬਾਰੇ ਦੱਸਿਆ ਨਹੀਂ ਸੀਗਾ। ਇਹ USA ਜਿਹੜਾ ਸੀਗਾ 2002 ਦੇ ਵਿੱਚ ਆਇਆ ਸੀਗਾ। ਤੁਸੀਂ ਦੇਖ ਲਓ ਕਿੱਡਾ ਪੁਰਾਣਾ ਜਿਹੜਾ ਇਹ ਕੇਸ ਆ, 24 ਸਾਲ ਪੁਰਾਣਾ ਜਿਹੜਾ ਕੇਸ ਜਿਹੜਾ ਸੀਗਾ। 2011 ਚ ਇਹ ਸਿਟੀਜ਼ਨ ਬਣ ਗਿਆ ਸੀਗਾ। ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਹ ਜਿਹੜਾ ਬੰਦਾ ਸੀਗਾ, ਇਹਦੀ ਕੀ ਸੀ ਕਿ ਗੈਂਬੀਅਨ ਟਰੂਥ ਇੱਕ ਰੀਕਨਸੀਲੀਏਸ਼ਨ ਐਂਡ ਰੈਪਰੇਸ਼ਨ ਕਮਿਸ਼ਨ ਜਿਹੜਾ ਇੱਕ ਬੈਠਿਆ ਹੋਣਾ 2019 ਦੇ ਵਿੱਚ, ਉਹਦੇ ਵਿੱਚ ਜਦੋਂ ਸਾਰੀ ਇਨਵੈਸਟੀਗੇਸ਼ਨ ਹੋਈ, ਜਿੱਦਾਂ ਤੁਸੀਂ ਕਹਿ ਲਓ ਕਿ ਪੁਰਾਣੇ ਕਮਿਸ਼ਨ ਜਦੋਂ ਬੈਠਦੇ ਐਡਵੋਕੇਸੀ ਦੇ ਨਾਲ ਜਿਹੜੇ ਗਰੁੱਪ, ਜਦੋਂ ਇਹ ਪੁਰਾਣੇ ਜਿਹੜੇ ਲੋਕਾਂ ਨੇ ਕੋਈ ਚੀਜ਼ ਗਲਤ ਕੀਤੀ ਹੁੰਦੀ ਉਹਨਾਂ ਨੂੰ ਅਕਾਊਂਟੇਬਲ ਠਹਿਰਾਉਂਦੇ ਆ, ਤਾਂ ਉਹਦੇ ਵਿੱਚ ਇਹਨੇ 2019 ਦੇ ਵਿੱਚ ਜਾ ਕੇ ਐਡਮਿਟ ਜਿਹੜਾ ਕੀਤਾ ਸੀਗਾ ਕਿ ਨਹੀਂ ਆਹੋ ਮੈਂ ਇਦਾਂ ਕੀਤਾ ਸੀਗਾ 1994 ਦੇ ਵਿੱਚ। ਤੇ ਉਸ ਤੋਂ ਬਾਅਦ ਇਹ ਕਹਿੰਦੇ ਆ ਕਿ ਇਹਦਾ ਜਿਹੜਾ US ਜਿਹੜੀ ਗਵਰਨਮੈਂਟ ਹੈ, ਇਹਦਾ ਸਿਟੀਜ਼ਨਸ਼ਿਪ ਦਾ ਜਿਹੜਾ ਸਰਟੀਫਿਕੇਟ ਆ ਉਹ ਰਿਵੋਕ ਕਰਨਾ ਚਾਹੁੰਦੀ ਆ, ਕਿਉਂਕਿ ਇਹਨੇ ਜਿਹੜਾ ਸੀਗਾ ਮਿਲਟਰੀ ਜਿਹੜੀ ਬੈਕਗਰਾਉਂਡ ਜਿਹੜੀ ਆਪਣੀ ਕੀ ਹਰਕਤ ਕੀਤੀ ਉਹ ਦੱਸੀ ਨਹੀਂ। ਇਹ ਜਿੱਦਾਂ ਇਹਦੇ ਵਿੱਚ ਲਿਖਿਆ ਕੰਸੀਲਿੰਗ ਮਟੀਰੀਅਲ ਫੈਕਟ, ਇਹਦਾ ਕੀ ਮਤਲਬ ਹੁੰਦਾ? ਵੀ ਜਾਣ ਬੁੱਝ ਕੇ ਜਿਹੜੀ ਸੱਚ ਆ, ਮਟੀਰੀਅਲ ਫੈਕਟ ਦਾ ਕੀ ਮਤਲਬ ਹੋ ਜਾਂਦਾ ਇਹਦੇ ਵਿੱਚ? ਮਟੀਰੀਅਲ ਫੈਕਟ ਦਾ ਮਤਲਬ ਹੁੰਦਾ, ਹੁਣ ਜੇ ਜਿਹੜੀ ਚੀਜ਼ ਆ, ਹੁਣ ਅਫਸਰ ਨੇ ਕਈ ਮੁੱਦੇ ਉਹਨੇ ਕੰਸੀਡਰ ਕਰਨੇ ਹੁੰਦੇ, ਤਾਂ ਉਹਨੇ ਇਹ ਨਹੀਂ ਦੇਖਣਾ ਕਿ ਤੇਰੇ ਇੰਡੀਆ 'ਚ ਤੇਰੇ ਕਿੰਨੇ ਕਿੱਲੇ ਖੇਤ ਆ, ਕਿਉਂਕਿ ਇਹ ਮਟੀਰੀਅਲ ਫੈਕਟ ਨਹੀਂ ਹੈਗਾ। ਪਰ ਉਹਨੇ ਜ਼ਰੂਰ ਦੇਖਣਾ ਕਿ ਤੂੰ ਮਿਲਟਰੀਲੀ ਕੰਮ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ, ਤੈਨੂੰ ਵੈਪਨਸ ਟ੍ਰੇਨਿੰਗ ਹੈਗੀ ਆ ਕਿ ਨਹੀਂ ਆ, ਤੇਰੀ ਕਦੀ ਅਰੈਸਟ ਤਾਂ ਨਹੀਂ ਹੋਈ, ਤੂੰ ਕਦੀ ਕਿਸੇ ਨੂੰ ਨੁਕਸਾਨ ਤਾਂ ਨਹੀਂ ਪਹੁੰਚਾਇਆ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਵੈਪਨਸ ਟ੍ਰੇਨਿੰਗ ਵਗੈਰਾ। ਸੋ ਇੱਦਾਂ ਦੇ ਕਈ ਜਿਹੜੇ ਟੌਪਿਕ ਹੈਗੇ ਆ, ਉਹ ਮਟੀਰੀਅਲ ਕੁਐਸਚਨਸ ਹੁੰਦੇ ਆ ਕਿ ਉਹ ਇਮੀਗ੍ਰੇਸ਼ਨ ਜਿਹੜੀ USCIS ਆ ਉਹਨੇ ਉਹ ਕੰਸੀਡਰ ਕਰਨੇ ਹੁੰਦੇ ਆ ਤੁਹਾਨੂੰ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਦੇਣ ਤੋਂ ਪਹਿਲਾਂ। ਸੋ ਜਿਹੜੀ ਆਹ ਵਾਲੀ ਚੀਜ਼ ਆ ਕਿ ਤੁਸੀਂ ਆਪਣੀ ਆਰਮੀ ਦੇ ਲਈ ਕੀ ਕੰਮ ਕੀਤਾ ਸੀਗਾ, ਉਹ ਲੌਫੁਲ ਸੀਗਾ ਨਹੀਂ ਲੌਫੁਲ ਸੀਗਾ, ਹੈ ਨਾ। ਤੇ ਹੁਣ ਪਤਾ ਨਹੀਂ ਇਹਨੇ ਕੀ ਸੋਚਿਆ ਹੋਣਾ ਜਾਂ ਕਿੱਦਾਂ, ਪਰ ਉਹ ਇਹਨੇ ਤਾਂ ਕਿਹਾ ਹੋਣਾ ਕਿ ਮੇਰੀ ਪਾਰਟ ਆਫ ਨਾਰਮਲ ਜੌਬ ਡਿਊਟੀ ਸੀਗੀ ਕਿ ਆਰਮੀ 'ਚ ਏਦਾਂ ਕਰਨਾ ਪੈਂਦਾ। ਪਰ ਜਿਹੜੀ ਅਮਰੀਕੀ ਸਰਕਾਰ ਆ ਉਹ ਕਹਿੰਦੀ ਆ ਕਿ
ਉਹਨਾਂ ਨੂੰ ਟ੍ਰਾਇਲ ਨਹੀਂ ਦਿੱਤਾ ਸੀਗਾ, ਤੁਸੀਂ ਸਿੱਧੇ ਜਿਹੜੀ ਐਗਜ਼ੀਕਿਊਸ਼ਨ ਕੀਤੀ ਸੀਗੀ ਤੇ ਤੁਸੀਂ ਆਹ ਚੀਜ਼ ਜਿਹੜੀ ਦੱਸੀ ਨਹੀਂ ਸੀਗੀ, ਆਪਣੀ ਮਿਲਟਰੀ ਬੈਕਗਰਾਉਂਡ ਜਿਹੜੀ ਸੀਗੀ ਉਹਦੇ ਬਾਰੇ ਮਿਸਰੈਪ੍ਰੈਜ਼ੈਂਟ ਕੀਤਾ। ਇਦਾਂ ਦੇ ਵਾਲੇ ਤਾਂ ਕਈ ਜਿਹੜੇ ਪੰਜਾਬ ਤੋਂ ਆਏ ਜਿਹੜੇ ਪੁਲਿਸ ਅਫਸਰਾਂ ਤੇ ਵੀ ਦੋਸ਼ ਜਿਹੜੇ ਉਹ ਲੱਗਦੇ ਆ। ਸੋ ਇਦਾਂ ਦੇ ਕਈ ਮਟੀਰੀਅਲ ਫੈਕਟ ਜਿਹੜੇ ਉਹ ਸਾਹਮਣੇ ਆ ਸਕਦੇ, ਆਪਾਂ ਦੇਖ ਹੀ ਰਹੇ ਹਾਂ। ਉੱਥੇ ਕਈ ਜਿਹੜੇ ਆ ਪੁਲਿਸ ਵਾਲਿਆਂ ਨੂੰ ਹੁਣ ਸਜ਼ਾਵਾਂ ਹੋ ਰਹੀਆਂ। ਸੋ ਇਹ ਹਾਂਜੀ, ਤਾਂ ਇਹ ਤਾਂ ਬਹੁਤ ਹੁਣ ਬਹੁਤ ਹਾਂਜੀ ਪਿੱਛੇ ਤੱਕ ਜਾ ਰਹੇ ਆ। ਹਾਂਜੀ ਗਵਰਨਮੈਂਟ ਤੇ ਹੈ, ਮਤਲਬ ਪਿੱਛੇ ਜੇ 94 ਵਾਲਾ ਕਰ ਸਕਦਾ ਤਾਂ ਇਹ ਤਾਂ ਮੈਂ ਕਿਹਾ ਹੁਣ ਸਰਕਾਰਾਂ ਤੇ ਡਿਪੈਂਡ ਕਰਦਾ ਦੋਨੋਂ ਦੇਸ਼ਾਂ ਦੀਆਂ ਕੀ ਪਾਲਿਸੀ ਉਹਨਾਂ ਦੀਆਂ ਕਿੱਦਾਂ ਤੇ ਇਹਨੇ ਜ਼ਾਹਿਰ ਕਮਿਸ਼ਨ ਦੀ ਗੱਲ ਹੈ ਕਿ ਇਹ ਲੋਕੀ ਕਿੰਨੇ ਸਾਲ ਜਿਹੜੇ ਰਹਿ ਵੀ ਤਾਂ ਰਹੇ ਸੀ ਨਾ ਅਮਰੀਕਾ 'ਚ। ਹੁਣ ਉਹ ਕਹਿ ਰਹੇ ਕਿ ਇਹਨੇ ਕਿਸੇ ਨੇ 2007 'ਚ ਗਿਲਟੀ ਪਲੀ ਕੀਤਾ, ਕਿਸੇ ਨੇ 10 'ਚ ਕੀਤਾ, ਮਤਲਬ ਕਿ 16 ਸਾਲ ਉਤੋਂ ਵੀ ਤਾਂ ਹੋਈ ਆ ਕਿ ਕਿਸੇ ਸਰਕਾਰ ਨੇ ਕੁਝ ਨਹੀਂ ਕਿਹਾ, ਇਨਕਲੂਡਿੰਗ ਇਹਨਾਂ ਦੀ ਖੁਦ ਦੀ ਸਰਕਾਰ ਨੇ। ਪਰ ਇਸ ਵਾਰੀ ਜਿਹੜਾ ਸੀਗਾ ਇਹਨਾਂ ਨੂੰ ਹੁਣ ਜਿਹੜੀ ਚੀਜ਼ਾਂ ਇਹਨਾਂ ਨੂੰ ਪਤਾ ਹੀ ਹੈ ਮੇਰੇ ਖਿਆਲ, ਉਹ ਤਾਂ ਸਿੱਧਾ ਹੀ ਇਹ ਜਾ ਕੇ ਉਹਨਾਂ ਨੂੰ ਜਿਹੜਾ ਟਾਰਗੇਟ ਕਰੂਗੇ ਕਿ ਭਾਈ ਤੁਸੀਂ ਬੜੀ ਦੇਰ ਤੋਂ ਹੁਣ ਜਿਹੜਾ ਸੀਗਾ 15-16 ਸਾਲ ਤੁਹਾਨੂੰ ਦੇਤੇ ਰਹਿਣ ਨੂੰ ਤੇ ਤੁਸੀਂ ਗਲਤੀ ਕੀਤੀ ਸੀਗੀ, ਉਦੋਂ ਥੋੜੀ ਢਿੱਲ ਬਖਸ਼ੀ ਆ, ਪਰ ਹੁਣ ਜਿਹੜੀ ਸੀਗੀ ਉਹ ਚੀਜ਼ ਨੂੰ ਜਿਹੜਾ ਸੀਗਾ ਲੂਪ ਹੋਲ ਉਹ ਕਲੋਜ਼ ਕਰ ਰਹੇ। ਅੱਛਾ, ਅਗਲਾ ਜਿਹੜਾ ਬੰਦਾ ਹੈ ਉਹ ਬਲੀਵੀਆ ਦਾ ਹੈ, 31 ਸਾਲਾਂ ਦਾ ਕੈਵਿਨ ਰੋਬਿਨ ਸੁਆਰੇਜ਼। ਇਹਦਾ ਕੀ ਇਹਦੇ ਤੇ ਕੀ ਦੋਸ਼ ਆ ਜਿਹਦੇ ਤਹਿਤ ਇਹਦੀ ਸਿਟੀਜ਼ਨਸ਼ਿਪ ਵਾਪਸ ਲੈਣ ਦੀ ਕਾਰਵਾਈ ਸ਼ੁਰੂ ਹੋਈ ਆ? ਇਹ 2017 ਦੇ ਵਿੱਚ ਸਿਟੀਜ਼ਨ ਬਣਿਆ ਸੀ, ਲਗਭਗ 9 ਸਾਲ ਪਹਿਲਾਂ। ਤੇ ਉਹ ਕਹਿੰਦੇ ਕਿ ਇਹਨੇ ਜਿਹੜੀ ਫਾਇਰ ਆਰਮ ਜਿਹੜੇ ਖਰੀਦੇ ਨਾ ਸਟ੍ਰॉ ਪਰਚੇਜ਼ਰਸ ਦੇ ਤੋਂ। ਸਟ੍ਰॉ ਕੀ ਹੁੰਦਾ ਕਿ ਮਤਲਬ ਜਿੱਦਾਂ ਕੋਈ ਹੋਰ ਬੰਦਾ ਵਿੱਚ ਲਾਤਾ ਕਿ ਤੂੰ ਬੰਦੂਕ ਮੈਨੂੰ ਖਰੀਦ ਕੇ ਜਿਹੜੀ ਦੇ, ਤੇ ਇਹਨੇ ਜਿੱਦਾਂ ਲੋਕੀ ਰਿਕਰੂਟ ਕੀਤੇ ਸੀਗੇ ਜਿਹੜੇ ਲੀਗਲ ਤਰੀਕੇ ਨਾਲ ਅਸਲਾ ਜਿਹੜਾ ਲੈ ਸਕਦੇ ਆ ਅਮਰੀਕਾ 'ਚ, ਜਿੱਦਾਂ ਤੁਹਾਨੂੰ ਪਤਾ ਬੜਾ ਸੌਖਾ ਜਿਹੜਾ ਬੰਦਾ ਸਿਟੀਜ਼ਨ ਆ। ਸੋ ਉਹਨਾਂ ਨੇ ਉਹ ਕਰਕੇ ਤੇ ਉਹ ਜਿਹੜਾ ਸੀਗਾ ਅੱਗੇ ਬੋਲੀਵੀਆ ਦੇ ਵਿੱਚ ਜਿਹੜਾ ਸੀਗਾ ਸਮਗਲ ਕਰ ਦਿੰਦਾ ਸੀਗਾ ਜਾਂ ਵੇਚ ਦਿੰਦਾ ਸੀਗਾ। ਬੋਲੀਵੀਆ ਤੋਂ ਅੱਗੇ ਜਿਹੜਾ ਉਹ ਸੀਗਾ ਅਸਲਾ ਫਿਰ ਅੱਗੇ ਮਹਿੰਗਾ ਹੁੰਦਾ ਉਹ ਕਹਿੰਦੇ ਸਾਊਥ ਅਮਰੀਕਨ ਜਿਹੜੀਆਂ ਕੰਟਰੀਜ਼ ਜਿਹੜੀਆਂ ਸੀਗੀਆਂ ਉਹਦੇ ਵਿੱਚ ਆਉਂਦਾ ਸੀਗਾ। ਸੋ ਇਹ ਕੀ ਕਰਦਾ ਸੀਗਾ ਕਿ ਲੋਕਾਂ ਨੂੰ ਰਿਕਰੂਟ ਕਰਦਾ ਸੀਗਾ ਕਿ ਤੁਸੀਂ ਫਾਇਰਆਰਮ ਖਰੀਦੋ, ਤੇ ਇਹ ਲਾਇਸੈਂਸ ਜਿਹੜੇ ਸੀਗੇ ਹਥਿਆਰ ਪ੍ਰੋਪਰ ਜਿਹੜੇ ਲੀਗਲ ਚੈਨਲਸ ਦੇ ਥਰੂ ਖਰੀਦਦੇ ਸੀਗੇ, ਤੇ ਫਿਰ ਇਹ ਜਿਹੜੇ ਸੀਗੇ ਆਪਣੇ ਫਾਦਰ ਨੂੰ ਜਿਹੜਾ ਕਹਿੰਦੇ ਦੇ ਦਿੰਦਾ ਸੀਗਾ। ਇਹ ਜਿਹੜਾ ਸੀਗੇ ਫਾਇਰਆਰਮ ਦੀ ਜਿਹੜੀ ਪਰਚੇਸ ਸੀਗੀ ਇੱਕ ਲਾਰਜਰ ਜਿਹੜਾ ਨੈਟਵਰਕ ਸੀਗਾ। ਸੋ ਇਹ ਫਾਇਰਆਰਮ ਦੀ ਜਿਹੜੀ ਸਮਗਲਿੰਗ ਜਿਹੜੀ ਸੀਗੀ ਉਹਨੂੰ ਵੀ ਕਰੈਕਡਾਊਨ ਜਿਹੜਾ ਕਰ ਰਹੇ ਆ। ਕਈ ਖਬਰਾਂ ਤੁਹਾਨੂੰ ਇਹਦੇ ਵਿੱਚ ਆਈਆਂ ਹੋਣੀਆਂ। ਸੋ ਫਾਇਰਆਰਮ ਦੇ ਵਿੱਚ ਉਹ ਕਹਿੰਦੇ ਆ ਕਿ ਇਹ ਇੱਕ ਨੈਟਵਰਕ ਦਾ ਜਿਹੜਾ ਪਾਰਟ ਸੀਗਾ। ਸਾਊਥ ਫਲੋਰੀਡਾ ਤੋਂ ਜਿਹੜੀਆਂ ਇਹ ਸੀਗੀਆਂ ਬੰਦੂਕਾਂ ਜਿਹੜੀਆਂ ਸੀਗੀਆਂ ਬੋਲੀਵੀਆ ਜਾਂਦੀਆਂ ਸੀਗੀਆਂ, ਤੇ ਬੋਲੀਵੀਆ ਨੈਸ਼ਨਲ ਜਿਹੜੇ ਫਿਰ ਉਹ ਅੱਗੇ ਸੀਗੇ ਉਹ ਅੱਗੇ ਡਰੱਗ ਟ੍ਰੈਫਿਕਿੰਗ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਬ੍ਰਾਜ਼ੀਲ ਦੇ ਵਿੱਚ, ਪੈਰਾਗੇ ਦੇ ਵਿੱਚ, ਪੇਰੂ ਦੇ ਵਿੱਚ, ਉਹਨਾਂ ਨੂੰ ਇਹ ਵੇਚ ਦਿੰਦੇ ਸੀਗੇ। ਸੋ ਜਿਹੜੇ ਹਥਿਆਰ ਆ ਇਹ ਵਾਇਲੈਂਸ ਤੇ ਡਰੱਗ ਸਮਗਲਿੰਗ ਦੇ ਵਿੱਚ, ਕਾਰਟਲ ਦੇ ਵਿੱਚ ਜਿਹੜੇ ਯੂਜ਼ ਹੁੰਦੇ ਸੀਗੇ। ਇਹ ਜਦੋਂ ਇਹਦੇ ਵਿੱਚ ਆਇਆ, ਹੁਣ ਪਤਾ ਨਹੀਂ ਇਹਨੂੰ ਕਿੰਨਾ ਕੁ ਪਤਾ ਹੋਣਾ ਜਾਂ ਕਿੱਥੇ ਤੱਕ ਹੋ ਸਕਦਾ ਇਹ ਆਪਣੇ ਪ੍ਰੋਫਿਟ ਦੀ ਗੱਲ ਕਰਦਾ ਹੋਵੇ ਕਿ ਇਦਾਂ ਕਰ ਸਕਦੇ ਆ, ਪਰ ਇਹਦੇ ਕਾਫੀ ਜਿਹੜੇ ਕਾਨੂੰਨ ਜਿਹੜੇ ਗਨ ਗੁਨ ਵਾਲੇ ਜਿਹੜੇ ਹੁੰਦੇ ਆ ਯੂਜ਼ ਕਰਨ ਦੇ, ਪੋਜੈਸ ਕਰਨ ਦੇ, ਫਾਇਰ ਕਰਨ ਦੇ, ਕਈ ਵਾਰੀ ਆਪਾਂ ਇਹਦੇ ਬਾਰੇ ਰੇਡੀਓ ਤੇ ਗੱਲ ਵੀ ਕੀਤੀ ਆ ਕਿ ਇਹ ਜਿਹੜੇ ਗਾਣੇ ਗੁਣੀਆਂ ਸਿੰਗਰਾਂ ਸੁੰਗਰਾਂ ਮਗਰ ਜਿਹੜੇ ਸੀਗੇ ਨਾ ਚੱਕ ਕੇ ਉਦਾਂ ਹੀ ਮਤਲਬ ਮਜ਼ਾਕ ਨਾ ਸਮਝਿਆ ਕਰੋ ਇਹਨਾਂ ਚੀਜ਼ਾਂ ਨੂੰ, ਤੇ ਸੀਰੀਅਸ ਜਿਹੜੇ ਕੌਨਸੀਕੁਐਂਸਿਸ ਹੁੰਦੇ ਆ ਉਹਦਾ। ਮੈਂ ਕਿਹਾ ਹੁਣ ਗਾਣਿਆਂ 'ਚ ਤਾਂ ਮੈਂ ਕਿਹਾ ਉਹ ਭਾਵੇਂ ਪੂਰੀ ਲੰਕਾ ਢਾ ਦਿੰਦੇ ਆ, ਪਰ ਏਦਾਂ ਰਿਐਲਿਟੀ ਦੇ ਵਿੱਚ ਨਹੀਂ ਜਿਹੜਾ ਹੁੰਦਾ। ਰਿਐਲਿਟੀ ਦੇ ਵਿੱਚ ਜਿਹੜੀ ਸੀਗੀ ਇਹ ਸਾਰੇ ਕੰਟਰੋਲਡ ਜਿਹੜੇ ਸਬਸਟੈਂਸ ਹੋ ਗਏ, ਜਿਹੜੇ ਆ ਫਾਇਰਆਰਮ ਜਿਹੜੇ ਹੋ ਗਏ, ਇਹਦੀ ਕਾਫੀ ਕੰਟਰੋਲਡ ਗੁੱਡਸ ਆਏ, ਕਾਫੀ ਜਿਹੜੀ ਰੈਗੂਲੇਸ਼ਨ ਜਿਹੜੀ ਇਹਦੀ ਹੈਗੀ ਆ ਸਟੇਟ ਟੂ ਸਟੇਟ ਵੀ ਜਿਹੜੇ ਡਿਫਰ ਕਰਦੇ ਆ, ਫੈਡਰਲ ਲੈਵਲ ਤੇ ਵੀ ਜਿਹੜੇ ਹੁੰਦੇ ਆ। ਸੋ ਕਹਿੰਦੇ ਆ ਕਿ ਇਹਨੇ ਜਿਹੜੇ ਹਥਿਆਰ ਜਿਹੜੇ ਖਰੀਦਾ ਸੀਗਾ, ਹੁਣ ਆਪਣੇ ਵੱਲੋਂ ਤਾਂ ਚਲੋ ਭਾਵੇਂ ਲਿਖਤ ਪੜੀ ਕਰਕੇ ਵੀ ਜੋ ਵੀ ਜਿਹੜਾ ਵੇਚਦਾ ਸੀਗਾ, ਉਹ ਕਹਿੰਦੇ ਕਿ ਇਹ ਜਿਹੜੀ ਇਲੀਗਲ ਅਬਟੇਨ ਕੀਤੇ ਨੇ ਜਿਹੜੇ ਹਥਿਆਰ। ਤੇ ਇਹਦੇ ਵਿੱਚ ਕਿਉਂਕਿ ਜਿਹੜੇ ਲੋਕਾਂ ਨੇ ਹਥਿਆਰ ਖਰੀਦੇ ਸੀਗੇ ਉਹਨਾਂ ਨੇ ਜਿਹਨਾਂ ਤੋਂ ਖਰੀਦੇ ਸੀਗੇ ਡੀਲਰਾਂ ਤੋਂ ਉਹਨਾਂ ਨੂੰ ਫਾਲਸ ਸਟੇਟਮੈਂਟ ਦਿੱਤੀਆਂ ਸੀਗੀਆਂ, ਕਿਉਂਕਿ ਉਹਦੇ ਵਿੱਚ ਹੁੰਦਾ ਬੇਸਿਕ ਜੀ ਜਿੱਦਾਂ ਐਪਲੀਕੇਸ਼ਨ ਕਿ ਤੁਸੀਂ ਕੀ ਕਰਨਾ, ਕਿਸ ਪਰਪਸ ਦੇ ਲਈ ਚਾਹੀਦਾ। ਚਲੋ ਜੋ ਵੀ ਹੁਣ ਕਈ ਚੀਜ਼ਾਂ ਤੁਸੀਂ ਗੱਡੀ ਖਰੀਦਣ ਜਾਂਦੇ ਆ, ਤੁਸੀਂ ਉਹਨੂੰ ਜੋ ਵੀ ਰੀਜ਼ਨ ਆਪਣਾ ਦਿੰਦੇ ਆ ਹਨਾ ਕਿ ਕਾਰ ਹੀ ਇੱਕ ਖਰੀਦਣੀ ਹੈ। ਸੋ ਉਹ ਐਡੀ ਡਿਟੇਲ 'ਚ ਜਾ ਰਿਹਾ ਕਿ ਉਹ ਜਿਹੜੀਆਂ ਐਪਲੀਕੇਸ਼ਨ ਇਹਨਾਂ ਨੇ ਭਰੀਆਂ ਸੀਗੀਆਂ ਉਹਨਾਂ ਦੇ ਵਿੱਚ ਕੀ ਭਰਿਆ ਸੀਗਾ। ਜੇ ਗੱਡੀਆਂ ਖਰੀਦੀਆਂ ਤਾਂ ਉਹ ਕਿਉਂ ਖਰੀਦੀਆਂ, ਜੇ ਘਰ ਖਰੀਦਦੇ ਆ ਉਹ ਕਿਉਂ ਖਰੀਦੇ ਆ, ਜੇ ਹਥਿਆਰ ਖਰੀਦੇ ਆ ਉਹ ਕਿਉਂ ਖਰੀਦੇ ਆ। ਸੋ ਕਹਿੰਦੇ ਕਿ ਜਿਹੜੀਆਂ ਫਾਲਸ ਸਟੇਟਮੈਂਟ ਦੇ ਕੇ ਜਿਹੜੀਆਂ ਹਥਿਆਰ ਖਰੀਦੇ ਗਏ ਸੀਗੇ ਫਰਵਰੀ ਦੇ ਵਿੱਚ ਡੀਲਰਾਂ ਨੂੰ, ਸੋ ਡੀਲਰਾਂ ਨੇ ਵੀ ਵੇਚੇ ਆ ਅਗਲਿਆਂ ਨੇ, ਤੇ ਅਗਲਿਆਂ ਨੇ ਖਰੀਦੇ ਆ। ਐਪਲੀਕੇਸ਼ਨਾਂ ਜਿਹੜੀਆਂ ਉਹ ਸੀਗੀਆਂ ਚੈੱਕ ਵੀ ਕੀਤੀਆਂ ਉਹਨਾਂ ਨੇ। ਪਰ ਉਹ ਕਹਿੰਦੇ ਕਿ ਇਹਦਾ ਮਤਲਬ ਇਹ ਹੈ ਕਿ ਜਿਹੜੀ ਸਿਟੀਜ਼ਨਸ਼ਿਪ ਜਿਹੜੀ ਕੀਤੀ ਆ ਉਹ ਇਲੀਗਲੀ ਓਬਟੇਨ ਕੀਤੀ ਆ, ਕਿਉਂਕਿ ਇਹਨੇ ਜਿਹੜਾ ਆਪਣਾ ਕ੍ਰਾਈਮ ਸੀ ਗੁੱਡ ਮੋਰਲ ਕਰੈਕਟਰ ਨਹੀਂ ਆਪਣਾ ਐਸਟੈਬਲਿਸ਼ ਕਰ ਪਾਇਆ, ਕਿਉਂਕਿ ਇਹਨੇ ਝੂਠ ਬੋਲੇ ਸੀਗੇ ਕਿ ਬੰਦੂਕਾਂ ਕਿੱਦਾਂ ਖਰੀਦਣੀਆਂ। ਕਈ ਵਾਰੀ ਨਾ ਬੰਦਾ ਕਹਿੰਦਾ ਵੀ ਮੈਂ ਚਲਾਕ ਬਹੁਤ ਆ, ਵੀ ਇਹਦਾ ਕਿਹੜਾ ਪਤਾ ਲੱਗਣਾ ਕਿਸੇ ਨੂੰ ਵੀ ਉਧਰੋਂ ਲੈ ਕੇ ਤੇ ਗਾਂ ਜਿਹੜੇ ਉਹ ਦੇ ਦੇਵਾਂਗੇ ਤੇ ਐਂ ਕਰ ਦੇਵਾਂਗੇ ਜਾਂ ਆਪਣੇ ਲਈ ਖਰੀਦ ਲਵਾਂਗੇ। ਇਹ ਤਾਂ ਮਰਜ਼ੀ ਆ ਇਹਨਾਂ ਦੀ, ਪਤਾ ਇਹਨਾਂ ਨੂੰ ਸਾਰਾ ਕੁਝ ਹੀ ਹੁੰਦਾ ਹੈ, ਤੇ ਇਹਨਾਂ ਦੀ ਮਰਜ਼ੀ ਆ ਵੀ ਹਾਂ ਵੀ ਅੱਜ ਸਖਤੀ ਕਰਨੀ ਹੈ ਅੱਜ ਕਿ ਨਹੀਂ ਕਰਨੀ, ਕਿ ਜਾਣ ਦੇਣਾ ਜਾਂ ਕਿਵੇਂ ਆ। ਬਟ ਇਵੈਂਚੁਅਲੀ ਜਿਹੜਾ ਲਾਅ ਆ ਉਹ ਕੈਚ ਅਪ ਕਰਦਾ ਹੀ ਹੁੰਦਾ ਆ।
ਅਗਲੀ ਗੱਲ ਉਜ਼ਬੇਕਿਸਤਾਨ ਦੇ ਰਾਜ਼ੀਕੋਵ ਨਾਂ ਦੇ ਜਿਹੜੇ ਉਹ ਬੰਦੇ ਦੀ ਆ, ਇਹ ਨਕਲੀ ਵਿਆਹ ਵਾਲੇ ਮਾਮਲੇ ਦੇ ਵਿੱਚ ਕਹਿੰਦੇ ਆਇਆ ਸੀਗਾ, ਤੇ ਹੁਣ ਕੀ ਮਸਲਾ ਪਿਆ ਜੀ ਇਹਦਾ ਹੁਣ? ਇਹ ਖਬਰ ਕਾਫੀ ਲੋਕਾਂ ਨੇ ਆਪਣੀ ਕਮਿਊਨਿਟੀ ਦੇ ਵਿੱਚ ਸੰਬੰਧ ਜਿਹੜੀ ਰੱਖਣੀ ਹੈ, ਕਿਉਂਕਿ 2005 ਦੇ ਵਿੱਚ ਇਹ ਜਿਹੜਾ ਆਇਆ ਸੀਗਾ। ਤੁਸੀਂ ਦੇਖ ਲਓ, ਇੱਕ ਪਹਿਲੀ ਗੱਲ ਤਾਂ ਖਬਰ ਬਹੁਤ ਪੁਰਾਣੀ ਹੈ, ਠੀਕ ਹੈ, ਤੇ ਹਾਂਜੀ, ਸੋ ਇਹ ਜਿਹੜਾ ਸੀਗਾ ਆਲਰੇਡੀ ਜਿਹੜਾ ਸੀਗਾ ਬੰਦਾ ਸਿਟੀਜ਼ਨ ਜਿਹੜਾ ਬਣ ਗਿਆ ਸੀਗਾ। ਆਪਾਂ ਗੱਲ ਕਰ ਰਹੇ ਹਾਂ 2005 2007 ਉਹ ਵਾਲੇ ਟਾਈਮ ਫਰੇਮ ਦੀ, 20 ਸਾਲ ਪਹਿਲੀਆਂ ਆਪਾਂ ਜਿਹੜੀਆਂ ਗੱਲਾਂ ਕਰ ਰਹੇ ਹਾਂ। ਸੋ ਕੀ ਕਹਿੰਦਾ ਕਿ ਇਹਨੇ ਜਿਹੜਾ ਸੀਗਾ US ਸਿਟੀਜ਼ਨ ਨੂੰ ਇੱਕ ਪੈਸੇ ਦਿੱਤੇ ਕਿ ਇਹਨਾਂ ਜਿਹੜਾ ਸੀਗਾ ਫਰਾਡ ਵਿਆਹ ਹੋਵੇ ਤਾਂ ਕਿ ਇਹ ਗ੍ਰੀਨ ਕਾਰਡ ਜਿਹੜਾ ਇਹਦਾ ਆ ਸਕੇ। ਇਹ 2005 ਚ ਇਹਨੇ ਫਰਾਡ ਵਿਆਹ ਕਰਾਇਆ ਸੀਗਾ ਪੈਸੇ ਦੇ ਕੇ। ਠੀਕ ਹੈ, ਆਪਾਂ ਕਰੇ 2026 21 20 22 ਆਪਾਂ ਕਹਿ ਰਹੇ ਕਿ ਜਿਹੜੇ ਐਡੇ ਪੁਰਾਣੇ ਜਿਹੜੇ ਸੀਗੇ 2005 ਵਾਲਾ ਵੀ ਜਿਹੜਾ ਫਰਾਡ ਵਿਆਹ ਸੀਗਾ, ਉਹ ਜਾ ਕੇ ਸਾਰਾ ਉਹ ਕੁੜੀ ਤੱਕ ਜਾ ਕੇ ਸਾਰੀ ਚੀਜ਼ ਜਿਹੜੀ ਇਹ ਸਾਹਮਣੇ ਜਿਹੜੀ ਲੈ ਕੇ ਆਏ। ਸੋ ਆਪਣੀ ਸਹੇਲੀ ਨੂੰ ਅਮਰੀਕਾ ਬੁਲਾਉਣ ਦੇ ਲਈ, ਜਾਂ ਕਹਿ ਲਓ ਵੀ ਚਾਹੇ ਰਿਸ਼ਤੇਦਾਰ ਹੋਵੇ ਜਾਂ ਕੁਛ ਹੋਵੇ, ਉੱਥੇ ਕੁਛ ਵੀ ਹੋ ਸਕਦਾ, ਕਿਸੇ US ਸਿਟੀਜ਼ਨ ਨੂੰ ਪੈਸੇ ਦਿੱਤੇ ਵੀ ਵਿਆਹ ਕਰਾ ਕੇ ਤੂੰ ਇੱਥੇ ਲੈ ਆ ਇਹਨੂੰ। ਹਾਂਜੀ, ਉਹ ਸਾਰੀਆਂ ਚੀਜ਼ਾਂ ਕਿ ਕਿੰਨੇ ਪੈਸੇ ਦਿੱਤੇ, ਕਿਹਨੂੰ ਦਿੱਤੇ, ਕਿਉਂ ਦਿੱਤੇ, ਵਿੱਚ ਮਿਡਲਮੈਨ ਕੌਣ ਸੀਗਾ। ਤੇ ਇਹਦੇ ਵਿੱਚ ਦੇਖੋ ਰਿਸ਼ਤੇਦਾਰੀ ਵੀ ਜਿਹੜਾ ਕੋਈ ਹੈਲਪ ਕੀਤੀ ਕਿਸੇ ਨੇ, ਉਹ ਹੈਲਪ ਨਹੀਂ ਉਹਨੂੰ ਮੰਨਦੇ, ਉਹ ਕਹਿੰਦੇ ਆ ਕਿ ਇਹ ਵੀ ਪਾਰਟ ਜਿਹੜਾ ਫਰਾਡ ਦਾ ਜਿਹੜਾ ਹੈਗਾ। ਅੱਛਾ। ਸੋ 2007 ਦੇ ਵਿੱਚ ਇਹਨੇ ਇੱਕ ਹੋਰ US ਸਿਟੀਜ਼ਨ ਨੂੰ ਪੈਸੇ ਦਿੱਤੇ ਕਿ ਇਹਦੀ ਜਿਹੜੀ ਸਹੇਲੀ ਸੀਗੀ ਉਹਨਾਂ ਵਿਆਹ ਕਰਕੇ ਉਹਨੂੰ ਅਮਰੀਕਾ ਲੈ ਕੇ ਆ। ਸੋ 2 ਅਲੱਗ-ਅਲੱਗ ਧਾਰਾ ਹੋ ਗਿਆ, ਇੱਕ ਆਪਣੇ ਵਾਲੇ ਤੇ ਇਹਨੂੰ ਟੰਗਿਆ, ਇੱਕ ਇਹਨੇ ਜਿਹੜੀ ਆਪਣੀ ਸਹੇਲੀ ਦੀ ਹੈਲਪ ਕੀਤੀ ਸੀ ਉਹਦੇ ਕਰਕੇ ਇਹਨੂੰ ਟੰਗਿਆ। 2010 ਦੇ ਵਿੱਚ ਇਹਨੇ ਜਿਹੜਾ ਸੀਗਾ ਉਤੋਂ ਦੀ ਡਿਵੋਰਸ ਲੈ ਲਿਆ, ਪੱਕਾ ਪੁੱਕਾ ਹੋ ਗਿਆ ਹੋਣਾ ਸਾਰਾ। 2012 ਚ ਇਹ ਸਿਟੀਜ਼ਨ ਬਣ ਗਿਆ, ਤੇ ਇਹਨੇ ਜਿੰਨਾ ਵਿਆਹ ਕਰਾਇਆ ਸੀਗਾ, ਜਿਹੜੀ ਝੂਠ ਕਹਿੰਦੇ ਮੈਰਿਜ ਸੀਗੀ, ਉਤੋਂ ਡਿਵੋਰਸ ਲੈ ਲਿਆ, ਸਿਟੀਜ਼ਨ ਵੀ ਬਣ ਗਿਆ ਇਹ 2012 ਦਾ। ਸੋ ਅੱਜ ਤੋਂ ਤੁਸੀਂ ਦੇਖ ਲਓ ਕਿ ਇਹ 14 ਸਾਲ ਪਹਿਲਾਂ ਜਿਹੜਾ ਸੀਗਾ ਬੰਦਾ ਆਲਰੇਡੀ ਸਿਟੀਜ਼ਨ ਬਣਿਆ ਹੋਇਆ, 14 ਸਾਲ ਪਹਿਲਾਂ। ਫਿਰ ਇਹ ਕਹਿੰਦਾ ਕਿ ਇਹਨੇ ਤੀਜਾ ਵਿਆਹ ਕਰਾ ਲਿਆ, ਠੀਕ ਆ, ਟਲਿਆ ਨਹੀਂ। ਹੁਣ ਤੀਜਾ ਵਿਆਹ ਇਹਨੇ ਕਰਾ ਲਿਆ ਕਿ ਕਿਸੇ ਹੋਰ ਨੂੰ ਜਿਹੜਾ ਸੀਗਾ ਗ੍ਰੀਨ ਕਾਰਡ ਦਿਵਾਉਣਾ ਜਾਂ ਪੈਸੇ, ਪਤਾ ਨਹੀਂ ਹੁਣ ਰਿਕਵਰੀ ਕਰਦਾ ਹੋਣਾ ਕਿ ਮੇਰੇ ਤੋਂ ਪੈਸੇ ਲਏ ਆ, ਮੈਂ ਵੀ ਲਵਾਂ। ਹੁਣ ਲੋਕੀ ਕਈ ਚੱਲਦੇ ਵੀ ਐਸਾ ਹੱਥ ਹੋਣਾ ਕਿ ਗਾਰਡੀਅਨ ਨੂੰ ਤੰਗ ਕਰ ਦੋ, ਜੁਵਨਾਈਲਾਂ ਨੂੰ ਤੰਗ ਕਰ ਦੋ, ਉਹਨਾਂ ਤੋਂ ਪੈਸੇ ਲੈ ਲਓ, ਵਿਆਹ ਵਾਲੇ ਤੋਂ ਪੈਸੇ ਲੈ ਲਓ, ਕਈ ਕੁਛ ਜਿਹੜਾ ਚੱਲਦਾ, ਰਾਈਟ। ਉਹਨੇ ਕੀ ਕੀਤਾ ਕਿ ਉਹ ਕਹਿੰਦੇ, ਤੇ ਪਹਿਲੀ ਗੱਲ ਇਹ ਦੱਸੀ ਕਿ ਤੁਹਾਨੂੰ ਇਹ ਦੱਸਿਆ ਕਿ ਜਿਹੜਾ ਇਮੀਗ੍ਰੈਂਟ ਵਾਲਾ ਹੁੰਦਾ ਨਾ, ਉਹਨੂੰ ਕਈ ਵਾਰੀ ਇਹ ਵਿਕਟਿਮ ਵੀ ਬਣਾ ਦਿੰਦੇ ਆ, ਤੇ ਜਿਹੜਾ ਸਿਟੀਜ਼ਨ ਸੀਗਾ ਉਹਦੇ ਮਗਰ ਵੀ ਜਾਂਦੇ ਆ, ਪਰ ਜ਼ਿਆਦਾਤਰ ਉਦਾਂ ਇਮੀਗ੍ਰੈਂਟ ਦੇ ਮਗਰ ਜਿਹੜਾ ਜਾਂਦੇ ਆ। ਸੋ ਇਹ ਕਹਿੰਦੇ ਕਿ ਜਿਹੜੀ ਹੁਣ ਇਹਨੇ ਤੀਜਾ ਵਿਆਹ ਜਿਹੜਾ ਇਹਨੇ ਕਰਾਇਆ ਸੀਗਾ ਖੁਦ ਪੈਸੇ ਬਣਾਉਣ ਲਈ ਕਰਾਇਆ, ਜਾਂ ਜੋ ਵੀ ਇਹਦਾ ਰੀਜ਼ਨ ਸੀ ਕਰਵਾਇਆ, ਜਿਹੜਾ ਨਕਲੀ ਵਿਆਹ ਦੇ ਵਿੱਚ ਸ਼ਾਮਲ ਸੀਗਾ ਤੀਜੇ ਚ, ਉਹਦੇ ਵਿੱਚ ਇਹਨਾਂ ਨੇ ਲੱਭ ਲਿਆ ਕਿ ਉਹ ਵਾਲੇ ਟਾਈਮ ਦੇ ਵਿੱਚ 2010 ਦੇ ਵਿੱਚ ਇਹਦਾ ਤੇ ਹੋਰ ਕਿਸੇ ਨਾਲ ਰੋਮਾਂਸ ਜਿਹੜਾ ਚੱਲਦਾ ਸੀਗਾ, ਉਹਦੇ ਦੀ ਘਰ ਵਾਲੀ ਜਿਹੜੀ ਸੀਗੀ ਨਹੀਂ, ਤੇ ਉਹ ਇਹਨੇ ਗ੍ਰੀਨ ਕਾਰਡ ਦਿਵਾਉਣ ਲਈ ਕਰਾਇਆ ਸੀਗਾ। ਡੀਨੈਚੁਰਲਾਈਜੇਸ਼ਨ ਕੰਪਲੇਂਟ ਇਹਦੇ ਖਿਲਾਫ ਇਸ ਕਰਕੇ ਫਾਈਲ ਹੋਈ ਕਿ ਜਿਹੜਾ ਇਹਦਾ ਪਹਿਲਾ ਜਿਹੜਾ ਗ੍ਰੀਨ ਕਾਰਡ ਸੀਗਾ 2005 ਵਾਲਾ, 5/6 ਜਿਹੜਾ ਫਾਈਲ ਕੀਤਾ ਸੀਗਾ, ਸੌਰੀ 7 ਦੇ ਵਿੱਚ, ਤੇ ਉਹ ਜਿਹੜਾ ਸੀਗਾ ਉਹ ਫਰਾਡ ਸੀਗਾ, ਕਿਉਂਕਿ ਉਹਦੇ ਵਿੱਚ ਸਹੀ ਬਿਆਨ ਨਹੀਂ ਜਿਹੜਾ ਸੀਗਾ, ਤੇ ਉਹਦੇ ਕਰਕੇ ਸਿਟੀਜ਼ਨਸ਼ਿਪ ਕੈਂਸਲ ਕੀਤੀ ਜਾਵੇ। ਕਮਾਲ ਦੀ ਗੱਲ ਆ ਵੀ ਬੰਦਾ ਟਲਦਾ ਨਹੀਂ, ਪਹਿਲੋਂ ਆਪਣਾ ਵਿਆਹ ਨਕਲੀ ਕਰਾਇਆ ਸਿਟੀਜ਼ਨਸ਼ਿਪ ਲੈਣ ਲਈ, ਫਿਰ ਆਪਣੀ ਸਹੇਲੀ ਦਾ ਕਰਵਾਇਆ, ਫਿਰ ਤੀਜਾ ਇੱਕ ਹੋਰ ਕਰਾਇਆ ਕਿਸੇ ਹੋਰ ਨੂੰ ਇੱਥੇ ਜਿਹੜਾ ਉਹ ਪੱਕਿਆਂ ਜਿਹੜਾ ਉਹ ਕਰਾਉਣ ਦੇ ਲਈ, ਤੇ ਇਹ ਸਾਰਾ ਕੁਝ ਜਿਹੜਾ ਉਹ ਚੱਲਿਆ। ਸੋ ਜਾ ਰਹੇ ਆ ਜੀ ਬੜੀ ਪਿੱਛੇ ਤੱਕ ਜਿਹੜੇ ਇਹ ਭੱਜੇ ਫਿਰਦੇ ਆ। ਅਗਲਾ ਕੀਨੀਆ ਦਾ ਬੰਦਾ ਹੈ ਜੀ, ਅਸਮਾਨ ਸ਼ੇਖ। ਇਹਨੇ ਵੀ ਮਟੀਰੀਅਲ ਫੈਕਟ ਦੀ ਕਿਸੇ ਦੀ ਕੰਸੀਲਮੈਂਟ ਕੀਤੀ ਸੀ, ਲੁਕਾ ਕੇ ਰੱਖਿਆ ਸੀਗਾ, ਮਿਸ ਰਿਪਰੈਜ਼ੈਂਟੇਸ਼ਨ ਦੇ ਦੋਸ਼ਾਂ ਦੇ ਅਧੀਨ ਇਹਨਾਂ ਨੂੰ ਕਰ ਰਹੇ। ਕੀ ਪੂਰਾ ਜਿਹੜਾ ਜੀ ਮਾਜਰਾ ਹੋਇਆ ਜੀ? ਇਹ ਜਿਹੜਾ ਬੰਦਾ ਸੀਗਾ ਇਹਨੇ US ਮਰੀਨ ਕੋਆਪਸ ਦੇ ਵਿੱਚ ਵੀ ਜਿਹੜਾ ਕੰਮ ਕੀਤਾ ਸਰਕਾਰ ਦੇ ਲਈ, ਅਮਰੀਕੀ ਸਰਕਾਰ ਦੇ ਲਈ ਵੀ ਇਹਨੇ ਕੰਮ ਜਿਹੜਾ ਕੀਤਾ। ਜੁਲਾਈ 2019 ਦੇ ਵਿੱਚ ਇਹਦੇ ਕੋਲੋਂ ਦੀ 2 ਮਾਈਨਰ ਜਿਹੜੇ ਸੀਗੇ ਉਹਨਾਂ ਦੇ ਫੋਟੋਆਂ ਇਹਦੇ ਨਿਕਲੀਆਂ ਆਈਆਂ ਸੋਸ਼ਲ ਮੀਡੀਆ, ਜਿਹੜੇ ਜੋ ਵੀ ਮੈਸੇਂਜਰ ਜਿਹੜੇ ਹੁੰਦੇ ਆ। ਸੋ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਪੋਜੈਸ਼ਨ ਜਿਹੜਾ ਹੈਗਾ, ਠੀਕ ਹੈ, ਤੇ ਵੀਡੀਓ ਜੋ ਵੀ ਸ਼ੇਅਰ ਹੁੰਦੀਆਂ ਨੇ, ਕਿੱਦਾਂ ਆਈ, ਕੀ ਆਇਆ, ਡਜ਼ ਨਾਟ ਮੈਟਰ, ਭਾਵੇਂ ਇਹਨੇ ਕੀਤੀ ਰਿਕਾਰਡ ਨਹੀਂ, ਪਰ ਇਹਦੇ ਕੋਲ ਡਿਜੀਟਲ ਇਮੇਜ ਜਿਹੜੇ ਸੀਗੇ, ਇਨਡੀਸੈਂਟ ਐਕਸਪੋਜ਼ਰ ਜਿਹੜਾ ਸੀਗਾ, ਤੇ ਸੋਸ਼ਲ ਮੀਡੀਆ ਜਿਹੜੇ ਜੋ ਵੀ ਇਹਦੇ ਮੈਸੇਂਜਰ ਹੋਣੇ ਉਹਦੇ ਥਰੂ ਇਹਦੇ ਕੋਲ ਸੀਗਾ, ਤੇ ਪੋਜੈਸ਼ਨ ਲਈ ਇਹਨੂੰ ਜਿਹੜਾ ਚਾਰਜ ਕੀਤਾ ਸੀਗਾ। ਇਹਦੇ ਵਿੱਚ ਜਿਹੜੀ ਨੈਚੁਰਲਾਈਜੇਸ਼ਨ ਜਿਹੜੀ ਇਹਦੀ ਆਈ ਸੀ, ਮਿਲਟਰੀ ਸਰਵਿਸ ਕਰਕੇ ਆਈ ਸੀਗੀ, ਤੁਸੀਂ ਦੇਖ ਲਓ ਕੋਈ ਛੇਤੀ ਆ ਜਾਂਦੀ ਆ, ਤੇ ਬਾਅਦ ਚ ਉਹਦੇ ਕਰਕੇ ਇਹਦਾ ਇੱਕ ਡਿਸਚਾਰਜ ਹੋ ਗਿਆ ਮਿਲਟਰੀ ਜਿਹੜਾ ਸੀਗਾ, ਆਨਰੇਬਲ ਨਹੀਂ ਸੀਗਾ, ਡਿਸਆਨਰੇਬਲ ਜਿਹੜਾ ਡਿਸਚਾਰਜ ਹੁੰਦਾ ਮਰੀਨ ਕੋਰਪਸ। ਤੇ ਕਹਿੰਦੇ ਕਿ ਜਿਹੜਾ ਸੀਗਾ ਇਹਨੇ ਆਨਰੇਬਲੀ ਜਿਹੜਾ ਸਰਵ ਨਹੀਂ ਕੀਤਾ 5 ਸਾਲ,
ਤੇ ਜਿਹੜੀ ਸਿਟੀਜ਼ਨਸ਼ਿਪ ਸੀਗੀ ਉਹ ਦੋਨੋਂ ਰੀਜ਼ਨਾਂ ਕਰਕੇ, ਕਿ ਇੱਕ ਤੇ ਬਰਖਾਸਤ ਕਰਤਾ ਇਹਨੂੰ ਮਰੀਨ ਕਾਰਪਸ ਤੋਂ, ਤੇ ਇੱਕ ਜਿਹੜਾ ਸੀਗਾ ਕਿ ਇਹਦੇ 2 ਫੋਟੋਆਂ ਜਿਹੜੀਆਂ ਨਿਕਲੀਆਂ ਉਸ ਚੀਜ਼ ਦਾ। ਸੋ ਹੁਣ ਇਹ ਕੀ ਕਹਿੰਦੇ ਆ ਕਿ ਇਹ ਕਹਿੰਦੇ ਆ ਕਿ ਜਦੋਂ ਤੁਸੀਂ ਕੋਈ ਕ੍ਰਾਈਮ ਕੀਤਾ, ਜਿਹੜਾ ਤੁਹਾਨੂੰ ਪਤਾ ਕੀਤਾ, ਭਾਵੇਂ ਤੁਹਾਡੇ ਚਾਰजेस ਫਾਈਲ ਹੋਏ ਆ ਕਿ ਨਹੀਂ ਹੋਏ ਆ, ਕਿਉਂਕਿ ਪਰ ਸਾਡੀ ਨਜ਼ਰਾਂ ਦੇ ਵਿੱਚ ਉਹ ਜਿਹੜਾ ਕ੍ਰਾਈਮ ਹੈਗਾ, ਤੇ ਉਸ ਚੀਜ਼ ਦੇ ਕਰਕੇ ਜਿਹੜਾ ਸੀਗਾ ਸਿਟੀਜ਼ਨਸ਼ਿਪ ਦੇ ਵਿੱਚ ਡਿਸਕਲੋਜ਼ਰ ਨਹੀਂ ਕੀਤਾ, ਤਾਂ ਕਰਕੇ ਡੀਨੈਚੁਰਲਾਈਜ਼ ਜਿਹੜਾ ਕਰ ਰਹੇ ਹੂੰ। ਅਗਲਾ ਭਾਰਤੀ ਮੂਲ ਦਾ ਜਿਹੜਾ ਬੰਦਾ 62 ਸਾਲਾਂ ਦਾ ਦੇਵਸ਼ੀਸ਼ ਘੋਸ਼, ਇਹ ਫਰਾਡ ਕਰਨਾ ਚਾਹੁੰਦਾ ਸੀਗਾ ਇਨਵੈਸਟਰਸ ਨੂੰ। ਕੀ ਮਾਮਲਾ ਜੀ ਇਹ ਘੋਸ਼ ਸਾਹਿਬ ਨੇ ਜਿਹੜਾ ਉਹ ਕੀਤਾ, ਤੇ ਹੁਣ ਇਹਦੇ ਉਲਟ ਕੀ ਕਾਰਵਾਈ ਚੱਲ ਰਹੀ ਹੈ? ਇਹ ਉਹ ਵਾਲੇ ਸਿਟੀਜ਼ਨਾਂ ਤੇ ਆ ਜਿਨ੍ਹਾਂ ਨੇ ਕਹਿ ਲਓ ਤੁਸੀਂ ਕਿ ਇਨਵੈਸਟਮੈਂਟ ਦੇ ਬਿਜ਼ਨਸ ਹੁੰਦੇ, ਉਹ ਵਾਲੇ ਘਪਲੇ ਜਿਹੜੇ ਮਾਰੇ ਆ। ਅੱਛਾ। ਸੋ ਇਹ ਕੀ ਕਹਿੰਦੇ ਆ ਕਿ ਇਹਨੇ $2.5 ਮਿਲੀਅਨ ਦੀ ਇਹ ਕਹਿੰਦਾ ਸੀ ਕੰਸਟਰਕਸ਼ਨ ਕਰਨੀ ਆ 에ਅਰ ਫੋਰਸ ਮੇਨਟੇਨੈਂਸ ਫੈਸਿਲਿਟੀ। ਲੋਕਾਂ ਨੂੰ ਝਾਂਸਾ ਪਾਤਾ ਕਿ ਇਦਾਂ ਦਾ ਬਿਜ਼ਨਸ ਆਪਾਂ ਖੋਲਣਾ, ਉਹ 'ਚ ਹਿੱਸੇਦਾਰੀਆਂ ਜਿਹੜੀਆਂ ਪਵਾ ਲਈਆਂ। ਵੀ 에ਅਰਕ੍ਰਾਫਟ ਕਰਾਉਣੇ ਠੀਕ ਆਪਾਂ, 에ਅਰਕ੍ਰਾਫਟ ਠੀਕ ਕਰਾਣੇ ਆ, ਜੋ ਵੀ ਆ, ਭਾਵੇਂ ਕਾਰ ਵਾਸ਼, ਭਾਵੇਂ ਗੈਸ ਸਟੇਸ਼ਨ, ਡਜ਼ ਨਾਟ ਮੈਟਰ, ਜਿਹੜੀ ਵੀ ਚੀਜ਼ ਹੋਵੇ। ਤੇ ਜਦੋਂ ਇਹਨੇ ਲੋਕਾਂ ਦੇ ਪੈਸੇ ਪਵਾਲੇ $2.5 ਮਿਲੀਅਨ ਜਿਹੜਾ ਉਹ ਸੀਗਾ, ਉਸ ਤੋਂ ਬਾਅਦ ਕੀ ਸੀਗਾ ਕਿ ਇਹਨੇ ਦੱਸਿਆ ਨਹੀਂ ਕਿ ਉਹ ਪੈਸੇ ਕਿੱਦਾਂ ਗਏ, ਕਿੱਥੇ ਕਿਵੇਂ ਖਰਚੇ ਗਏ ਆ। ਤੇ ਇਹ ਚੀਜ਼ ਜਿਹੜੀ ਸੀਗੀ ਇਹਦਾ ਵੀ ਇੱਕ ਕ੍ਰਾਈਮ ਬਣਦਾ, ਕਿਉਂਕਿ ਤੁਸੀਂ ਲੋਕਾਂ ਤੋਂ ਪੈਸੇ ਲਏ, ਤੁਸੀਂ ਦੱਸਣਾ ਉਹਨਾਂ ਨੂੰ ਕੋਈ ਕਾਰ ਵਾਸ਼ ਬਣ ਰਹੀ ਆ, ਗੈਸ ਸਟੇਸ਼ਨ ਬਣ ਰਿਹਾ ਕਿ ਨਹੀਂ ਬਣ ਰਿਹਾ। ਤੇ ਬਾਅਦ 'ਚ ਉਹਨਾਂ ਨੇ ਕੇਸ ਕੂਸ ਵੀ ਜਿਹੜਾ ਸੀਗਾ ਇਹਦੇ ਉੱਤੇ ਕੀਤਾ ਸੀਗਾ। ਤੇ ਫਿਰ ਉਹ ਕਹਿੰਦੇ ਆ ਕਿ ਆਹ ਜਿਹੜੀ ਚੀਜ਼ ਸੀਗੀ 2012 ਦੇ ਵਿੱਚ ਇਹਨੇ ਆਪਣੀ ਐਪਲੀਕੇਸ਼ਨ 'ਚ ਨਹੀਂ ਦੱਸੀ ਕਿ ਇਹਨੇ ਜਿਹੜੇ ਸੀਗੇ ਲੋਕਾਂ ਦੇ ਨਾਲ ਇਹ ਜਿਹੜੀ ਚੀਜ਼ ਜਿਹੜੀ ਉਹ ਕੀਤੀ ਆ। ਇਹਦਾ ਮਤਲਬ ਉਹ ਕਹਿੰਦੇ ਇਹ ਆ ਕਿ ਇਹਨੇ ਗੁੱਡ ਮੋਰਲ ਕਰੈਕਟਰ ਨਹੀਂ ਦੱਸਿਆ, ਕਿਉਂਕਿ ਇਹਨੂੰ ਪਤਾ ਸੀਗਾ ਇਹਨੇ ਇਦਾਂ ਕੀਤਾ ਤੇ ਕਿਸੇ ਨਾਲ ਫਾਈਨੈਂਸ਼ੀਅਲੀ ਜਿਹੜੇ ਉਹ ਚੀਜ਼ਾਂ ਕੀਤੀਆਂ, ਤੇ ਉਹਦੇ ਕਰਕੇ ਕਹਿੰਦੇ ਕਿ ਇਹਦਾ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਇਹਨੇ ਜਿਹੜਾ ਕਮਿਟ ਕਰਤਾ, ਤੇ ਉਹਦੇ ਕਰਕੇ ਇਹਦੇ ਪਿੱਛੇ ਜਾਵਾਂਗੇ। ਯਾਰ ਇਹ ਤਾਂ ਥੋੜਾ ਜਿਹਾ ਆਈ ਥਿੰਕ ਲਾਈਕ ਬਿਜ਼ਨਸ ਵਾਲੀ ਸੈਂਸ ਤੋਂ ਜਿਹੜਾ ਸੀਗਾ ਉਤੋਂ ਇਹ ਹੁਣ ਹੈਗਾ। ਤੇ ਇਹਨਾਂ ਦੇਖੋ ਸਿਵਲ ਮਸਲਾ ਆਪਸ 'ਚ ਕੁਝ ਨਹੀਂ ਹੁੰਦਾ, ਪਰ ਉਹ ਜਿਹੜਾ ਸਿਵਲ ਮਸਲਾ ਇਹਦਾ ਉਹ ਇਹਨੂੰ ਕਹਿ ਰਹੇ ਆ ਕਿ ਇਹਨੂੰ ਦੱਸਣਾ ਚਾਹੀਦਾ ਸੀਗਾ। ਹਾਂ, ਉਹੀ ਕਹਿੰਦੇ ਨਾ ਵੀ ਦੱਸਿਆ ਨਹੀਂ ਉਹਨੇ, ਜਿਹੜੀ ਫਾਈਲ ਸੀਗੀ, ਜਿਹੜੀ ਐਪਲੀਕੇਸ਼ਨ ਸੀ, ਉਹਦੇ ਵਿੱਚ ਲੁਕਾ ਕੇ ਜਿਹੜਾ ਉਹ ਰੱਖਿਆ ਵੀ ਹੀ ਕਮਿਟਡ ਏ ਕ੍ਰਾਈਮ, ਜਿਹਦੇ ਲਈ ਉਹ ਕਦੀ ਅਰੈਸਟ ਨਹੀਂ ਸੀ ਹੋਇਆ, ਉਹਦੇ ਤੇ ਇਹਨੇ ਦੱਸਿਆ ਨਹੀਂ, ਝੂਠ ਬੋਲਿਆ। ਤਾਂ ਹੁਣ ਉਹ ਚੀਜ਼ ਸਾਹਮਣੇ ਜਿਹੜੀ ਉਹ ਆਈ ਆ, ਤਾਂ ਹੁਣ ਘੋਸ਼ ਸਾਹਿਬ ਨੂੰ ਬਾਏ ਬਾਏ ਜਿਹੜੀ ਉਹ ਕਹੀ ਜਾ ਸਕਦੀ ਆ। ਸੋ ਹੁਣ ਦੇਖੋ ਅੱਗੇ ਕੀ ਹੁੰਦਾ। ਇਹ ਵੀ ਮਟੀਰੀਅਲ ਫੈਕਟ ਲੁਕਾਉਣ ਵਾਲੀ ਗੱਲ ਆ ਵੀ ਮਿਸ ਰਿਪਰੈਜ਼ੈਂਟ ਜਿਹੜਾ ਉਹ ਕੀਤਾ ਹੈ। ਹਾਂਜੀ। ਸੋ ਪਰ ਇਹ ਆ ਕਿ ਹੁਣ ਮੈਂ ਕਿਹਾ ਜਿਹੜਾ ਉਹ ਕੀ ਗੱਲਬਾਤ ਸੀ ਉਹਨਾਂ ਦੇ, ਕੀ ਮਤਲਬ ਹੁਣ ਇਹ ਸਿਵਲ ਵਾਲੀ ਜਿਹੜੀ ਸਾਈਡ ਹੈਗੀ, ਸਿਵਲ ਸਾਈਡ ਜਿਹੜੀ ਹੁੰਦੀ ਆ ਕਿ ਵਪਾਰੀ ਲੋਕਾਂ ਦੀ ਜਿਹੜੀ ਸਿਵਲ ਸਾਈਡ ਆ, ਉਹ ਵਾਲੇ ਦਾ ਮਸਲਾ ਵੀ ਜਿਹੜਾ ਸੀਗਾ ਸਿਟੀਜ਼ਨਸ਼ਿਪ ਦੇ ਨਾਲ ਲਿੰਕ ਜਿਹੜਾ ਕਰਦੇ ਆ, ਲਿੰਕ ਜਿਹੜਾ ਉਹ ਹੋ ਗਿਆ। ਚਾਈਨਾ ਦੀ ਗੱਲ ਕਰੀਏ, ਉੱਥੇ ਦਾ 53 ਸਾਲਾਂ ਦਾ ਇਹ ਜਿਹੜਾ ਬੰਦਾ, ਇਹਦਾ ਕੀ ਮਸਲਾ? ਇਹ ਨਾਵਾਂ ਨੂੰਆਂ ਦਾ ਰੌਲਾ ਆ ਇਹਦੇ ਕੇਸ ਦੇ ਵਿੱਚ। ਹਾਂਜੀ, ਪਿੰਨ ਹੀ ਕਰਕੇ ਇਹਦਾ ਨਾਮ ਆ, 53 ਸਾਲ ਦਾ ਬੰਦਾ ਇਹ। ਤੇ ਇਹ ਜਿਹੜਾ ਸੀਗਾ ਪਹਿਲਾਂ ਜਿਹੜਾ ਇਹਦਾ ਰਿਮੂਵਲ ਆਰਡਰ ਲੱਗਾ ਸੀਗਾ, ਇਹ ਵੀ ਆਪਣੀ ਕਮਿਊਨਿਟੀ 'ਚ ਕਾਫੀ ਤੁਹਾਨੂੰ ਕੇਸ ਇਦਾਂ ਦੇ ਲੱਭ ਜਾਣੇ ਆ। ਚੰਨ ਡੀ ਕਰਕੇ ਦਾ ਨਾਮ ਸੀਗਾ। ਅੱਛਾ। 1992 ਦੇ ਵਿੱਚ ਤੁਸੀਂ ਇਹ ਸਾਲ ਵੀ ਦੇਖ ਲਓ, ਤੇ 1992 ਦੇ ਵਿੱਚ ਇਹਦਾ ਰਿਮੂਵਲ ਆਰਡਰ ਲੱਗਾ ਸੀਗਾ ਉਦੋਂ। ਹੁਣ ਇਹ ਦੇਖ ਲਓ, ਇਹ ਚਾਈਨੀਜ਼ ਮੂਲ ਦਾ ਵਿਅਕਤੀ ਆ, ਇਹਨਾਂ ਨੂੰ ਵੀ ਆਬਵੀਅਸਲੀ ਉਹੀ ਸਲਾਹ ਹੋਣੀ ਹੈ ਜਿਹੜੀ ਆਪਣੀ ਕਮਿਊਨਿਟੀ 'ਚ ਵੀ ਇਹੀ ਸਲਾਹ ਸੀਗੀ ਉਦੋਂ। ਤੇ ਉਹ ਕੀ ਸੀਗਾ ਕਿ ਉਹ ਕਹਿੰਦੇ ਕਿ ਇਹਨੇ ਉਹਨੂੰ ਕਿਹਾ ਕਿ ਡਿਫਰੈਂਟ ਨਾਮ ਤੋਂ ਆਪਣਾ ਜਿਹੜਾ ਸੀਗਾ ਕੇਸ ਅਪਲਾਈ ਕਰਦੇ। ਤੇ ਉਹਦਾ ਇੱਕ ਨਾਮ ਤੋਂ ਅਸਾਈਲਮ ਜਿਹੜਾ ਸੀਗਾ ਫੇਲ ਹੋ ਗਿਆ 1992 ਚ, ਤੇ ਦੂਜੇ ਨਾਮ ਤੋਂ ਜਿਹੜਾ ਸੀਗਾ ਪਾਸ ਹੋ ਗਿਆ। 2007 ਚ ਇਹਦਾ ਗ੍ਰੀਨ ਕਾਰਡ ਵੀ ਆ ਗਿਆ, 2013 ਚ ਇਹ ਸਿਟੀਜ਼ਨ ਵੀ ਬਣ ਗਿਆ। ਅੱਛਾ। ਤਾਂ ਹੁਣ ਆਪਾਂ ਇੱਕ ਗੱਲ ਕਰ ਰਹੇ ਹਾਂ ਕਿ ਜਿਹੜਾ ਬੰਦਾ ਆਲਰੇਡੀ 13 ਸਾਲ ਪਹਿਲਾਂ ਸਿਟੀਜ਼ਨ ਬਣਿਆ ਹੋਇਆ, ਠੀਕ ਹੈ, ਤੇ ਜਿਹਦਾ 1992, ਇਹ ਹੁਣ ਮੈਥ ਤੁਸੀਂ ਆਪ ਕਰ ਲਓ ਕਿੰਨੇ ਹੋ ਗਏ ਆਪਣੇ 26 ਤੇ ਆਲਮੋਸਟ ਜਿਹੜਾ ਸੀਗਾ 32-34 ਸਾਲ ਹੋ ਗਏ। 34 ਸਾਲ ਜਿਹੜੀ ਪੁਰਾਣੀ ਗੱਲਬਾਤ ਹੈਗੀ ਆ, ਉਦੋਂ ਝੂਠ ਜਿਹੜਾ ਇਹਨੇ ਬੋਲਿਆ ਸੀਗਾ, ਉਦੋਂ ਕੰਪਿਊਟਰਾਈਜ਼ਡ ਵੀ ਨਹੀਂ ਹੁੰਦਾ ਸੀਗਾ, ਕੋਈ ਫਿੰਗਰਪ੍ਰਿੰਟ ਵਾਲਾ ਵੀ ਨਹੀਂ ਚੱਕਰ ਸੀਗਾ। ਉਹ ਚੀਜ਼ ਤੇ ਬੜੇ ਜਾਣੇ ਜਿਹੜੇ ਸਵਾਲ ਪੁੱਛਦੇ ਆ। ਸੋ ਇਹਨੇ ਜਿਹੜਾ ਇਹ ਕਹਿੰਦੇ ਆ ਕਿ ਆਪਣੇ ਨਾਮ ਨਹੀਂ ਦੱਸੇ ਉਹਦੇ ਵਿੱਚ, ਕਿਉਂਕਿ ਉਹ ਕਹਿੰਦੇ ਆ ਕਿ ਜੋ ਮਰਜ਼ੀ ਸੀਗਾ, ਠੀਕ ਆ, ਜੋ ਮਰਜ਼ੀ ਬਣ ਲਓ ਕਿ ਪੈਰਾਲੀਗਲ ਆ, ਨਹੀਂ ਪੈਰਾਲੀਗਲ ਆ, ਵਕੀਲ ਦੀ ਗੱਲ, ਜੋ ਮਰਜ਼ੀ, ਡਜ਼ ਨਾਟ ਮੈਟਰ। ਉਹ ਕਹਿੰਦੇ ਸਿਟੀਜ਼ਨਸ਼ਿਪ ਦੇ ਵਿੱਚ ਜਿਹੜਾ ਇੱਕ ਸਵਾਲ ਹੁੰਦਾ ਕਿ ਪੁਰਾਣੇ ਨਾਮ ਕਿਹੜੇ ਵਰਤੇ ਗਏ ਆ, ਤੂੰ ਨਾਮਾਂ ਦੇ ਵਿੱਚ ਆਪਣਾ ਨਾਮ ਨਹੀਂ ਦੱਸਿਆ, ਜਿਹੜੀ ਆਇਡੈਂਟੀਟੀ, ਉਹ ਮਟੀਰੀਅਲ ਇੱਕ ਫੈਕਟ ਹੈਗਾ। ਬੇਸਿਕਲੀ ਇਹਨੂੰ ਕੀ ਕਰਨਾ ਚਾਹੀਦਾ ਹੈ, ਦੱਸਣਾ ਚਾਹੀਦਾ ਸੀਗਾ। ਸੋ ਉਸ ਚੀਜ਼ ਕਰਕੇ ਜਿਹੜਾ ਇਹ ਫੜਿਆ, ਉਹ ਵਾਲੇ ਲੋਕ ਜਿਹੜੇ ਸੀਗੇ ਉਹਨਾਂ ਦੇ ਦੁਆਲੇ ਹੁਣੇ ਜਿਹੜੇ ਕਾਫੀ ਜ਼ਿਆਦਾ ਜਿਹੜੇ ਹੋਏ ਆ ਕੰਪਿਊਟਰ ਸਿਸਟਮ, ਜਿਹੜੇ ਪਹਿਲਾਂ ਕੋਈ ਝਾਂਤੀ ਨਹੀਂ ਮਾਰਦਾ ਸੀਗਾ। ਸੋ ਇਹ ਚੀਜ਼, ਇਹ ਹੁਣ ਇਹਨਾਂ ਨੇ ਕੀ ਕੀਤਾ ਕਿ ਉਹ ਸਾਰੀਆਂ ਜਿਹੜੀਆਂ ਫਾਈਲਾਂ ਸਿਸਟਮ ਦੇ ਵਿੱਚ AI ਰਨ ਕਰਕੇ, ਤੇ ਉਹ ਲੋਕਾਂ ਦੇ ਮਗਰ ਜਾ ਰਹੇ ਆ ਜਿਹਨਾਂ ਦੇ 2-2 ਨਾਮ ਜਿਹੜੇ ਸਿਸਟਮ ਦੇ ਵਿੱਚ ਹੁਣ ਜਿਹੜੇ ਆਉਗੇ।
ਸੋ ਉਹ ਕਹਿੰਦੇ ਵੀ ਮਿਸ ਰਿਪਰੈਜ਼ੈਂਟ ਕੀਤਾ ਉਹਨੇ ਆਪਣੀ ਐਲੀਜੀਬਿਲਟੀ, ਵੀ ਐਲੀਜੀਬਲ ਨਹੀਂ ਸੀ ਬਣਦਾ ਕਿਉਂਕਿ ਇੱਥੇ ਤਾਂ ਰਿਮੂਵਲ ਆਰਡਰ ਪਹਿਲਾਂ ਲੱਗੇ ਹੋਏ ਜੇ, ਸਿਰਫ ਨਾਂ ਹੀ ਬਦਲਿਆ ਬੰਦੇ ਨੇ, ਵੀ ਨਾਂ ਹਾਂਜੀ ਬਦਲ ਤੇ ਕੇ ਧੋਖਾ ਦਿੱਤਾ ਹੈ ਇਹਨਾਂ ਦੇ ਸਿਸਟਮ ਨੂੰ, ਬੇਸਿਕਲੀ ਉਹ ਇਹ ਕਹਿ ਰਹੇ। ਹਾਂਜੀ ਆਈਡੈਂਟੀਟੀ ਵੀ ਜਿਹੜੀ ਕੰਸੀਲ ਕੀਤੀ ਆ। ਜੀ। ਅਗਲੀ ਜਿਹੜੀ ਗੱਲ ਆ, ਇੱਕ ਨਾਈਜੀਰੀਆ ਦੇ 66 ਸਾਲਾਂ ਦੇ ਜਿਹੜੇ ਉਹ ਬੰਦੇ ਦੀ ਆ, ਸੋ ਇਹਦਾ ਕੀ ਜਿਹੜਾ ਉਹ ਸਿਸਟਮ ਜਿਹੜਾ ਉਹ ਹੈਗਾ, ਇਹਨੂੰ ਕਿਸ ਆਧਾਰ ਦੇ ਉੱਤੇ ਡੀਨੈਚੁਰਲਾਈਜ਼ ਕਰ ਰਹੇ ਆ ਜੀ, ਜਾਂ ਕੋਸ਼ਿਸ਼ ਹੈਗੀ ਆ? ਸੋ ਇਹ ਬੰਦੇ ਦਾ ਨਾਮ ਜਾਰਜ, ਇਹ ਅਮਰੀਕਾ ਦੇ ਵਿੱਚ ਅਕਤੂਬਰ 18 1986 ਦੇ ਵਿੱਚ ਜਿਹੜਾ ਆਇਆ ਸੀਗਾ ਵੀਜ਼ੇ ਤੇ ਆਪਣੇ ਅਸਲੀ ਨਾਮ ਤੇ। ਹੁਣ ਇਹ 40 ਸਾਲ ਪਹਿਲਾਂ 40 ਸਾਲ ਪਹਿਲਾਂ 40 ਸਾਲ ਪਹਿਲਾਂ 1986 ਦੇ ਵਿੱਚ ਜਿਹੜਾ ਸੀਗਾ ਵੀਜ਼ਾ ਇਹਨੇ ਜਿਹੜਾ ਲਿਆ ਸੀਗਾ ਅਸਲੀ ਨਾਮ ਤੋਂ। 1988 ਦੇ ਵਿੱਚ ਇਹਨੇ ਇੱਕ ਫੇਕ ਨਾਮ ਤੋਂ, ਇਹ ਜਾਰਜ ਨੇ ਆਪਣਾ ਨਾਮ ਬਣਾਤਾ ਓਲੀਵਰ, ਤੇ ਆਪਣੀ ਬਰਥ ਡੇਟ ਜਿਹੜੀ ਚੇਂਜ ਕਰਤੀ, ਤੇ ਇਹਨੇ ਜਿਹੜਾ ਸੀਗਾ 1988 ਦੇ ਵਿੱਚ, ਕਿੰਨੇ 38 ਸਾਲ ਪਹਿਲਾਂ ਜਿਹੜਾ ਸੀਗਾ ਗ੍ਰੀਨ ਕਾਰਡ ਜਿਹੜਾ ਲਿਆ ਸੀਗਾ। ਤੇ 1995 ਦੇ ਵਿੱਚ ਇਹ ਸਿਟੀਜ਼ਨ ਵੀ ਬਣ ਗਿਆ ਸੀਗਾ। 96 ਦੇ ਵਿੱਚ ਕਿੰਨਾ ਬਣ ਗਿਆ? 30 ਸਾਲ ਪਹਿਲਾਂ, 31 ਸਾਲ ਪਹਿਲਾਂ, 30 ਸਾਲ ਪਹਿਲਾਂ ਬੰਦਾ ਸਿਟੀਜ਼ਨ ਜਿਹੜਾ ਬਣਿਆ ਪਿਆ। ਤੁਸੀਂ ਦੇਖੋ ਕਿ ਹੂ ਵੁੱਡ ਥਿੰਕ। ਸੋ ਉਹਨੇ ਇਹਦਾ ਜਿਹੜਾ ਨਾਮ ਕੱਢਿਆ ਉਹੀ ਕਿ ਇਹਨੇ ਜਿਹੜੇ ਆਪਣੇ ਸੀਗੇ, ਜਿਹੜੀ 2 ਨਾਮ ਵਾਲੇ ਜਿਹੜੇ ਚੱਕਰ, ਇਹਦਾ ਜਿਹੜਾ ਸੀਗਾ ਵੀਜ਼ਾ ਜਿਹੜਾ ਇਹਨੇ ਇੱਕ ਹੋਰ ਨਾਮ ਤੋਂ ਲਿਆ, ਹੁਣ ਇਹਨੇ ਜਿਹੜਾ ਸੀਗਾ ਕੁਝ ਹੋਰ ਨਾਮ ਵਰਤਿਆ। ਸੋ ਇਹਦੇ ਵਿੱਚ ਕੀ ਹੈਗਾ ਕਿ ਕਈ ਵਾਰੀ ਲੋਕੀ ਸੁਣਨ, ਨਹੀਂ ਜੀ ਮੈਨੂੰ ਪਤਾ ਨਹੀਂ ਸੀਗਾ, ਏਜੰਟ ਨੇ ਭਰਤਾ, ਉਹਨੇ ਐਪਲੀਕੇਸ਼ਨ ਕਰਤੀ, ਪੈਰਾਲੀਗਲ ਨੇ ਕਰਤਾ, ਰਿਸ਼ਤੇਦਾਰਾਂ ਨੇ ਕੰਮ ਖਰਾਬ ਕਰਤਾ। ਮਤਲਬ ਬੰਦਾ ਆਪਣੇ ਤੋਂ ਇਲਾਵਾ ਸਾਰਿਆਂ ਦੇ ਦੋਸ਼ ਮੜਦਾ ਕਿ ਨਹੀਂ ਇਹਦੀ ਗਲਤੀ, ਉਹਦੀ ਗਲਤੀ, ਸਾਰਾ ਉਹਦੇ ਵਿੱਚ ਉਹਨਾਂ ਨੇ ਵਕੀਲ ਵੀ ਨਹੀਂ ਛੱਡਣਾ ਹੁੰਦਾ ਕਈ ਵਾਰੀ ਕਿ ਨਹੀਂ। ਉਹ ਹੁਣ ਕੀ ਕਹਿ ਰਹੇ, ਉਹ ਕਹਿ ਰਹੇ ਕਿ ਭਾਈ ਜਿਹੜੀ ਤੇਰੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਆ ਉਹਦੇ ਵਿੱਚ ਨਾਮ ਕਿਉਂ ਨਹੀਂ ਦੱਸਿਆ ਕਿ 2 ਨਾਮ ਜਿਹੜੇ ਵਰਤੇ ਸੀਗੇ, ਉੱਥੇ ਜਾ ਕੇ ਫਸਦੇ ਇਹ। ਤੇ ਉਹ ਜਿਹੜੀ ਚੀਜ਼ ਸੀਗੀ ਔਨ ਓਥ ਹੁੰਦੀ ਆ, ਉਹ ਪੁੱਛਦੇ ਆ, ਸਹੁੰ ਖਵਾਉਂਦੇ ਵੀ ਆ, ਤੇ ਉਹਦੇ ਵਿੱਚ ਜਿਹੜਾ ਇੰਗਲਿਸ਼ ਦੀ ਵੀ ਤੁਹਾਡੀ ਰਿਕੁਆਇਰਮੈਂਟ ਹੁੰਦੀ ਆ ਕਿ ਅੰਡਰਸਟੈਂਡ ਕਰਦੇ ਹੋ, ਬੋਲਦੇ ਹੋ। ਚ ਬੰਦਾ ਇਹ ਵੀ ਨਹੀਂ ਕਹਿ ਸਕਦਾ ਕਿ ਮੈਨੂੰ ਇੰਗਲਿਸ਼ ਨਹੀਂ ਆਉਂਦੀ। ਤਾਂ ਕਰਕੇ ਸਿਟੀਜ਼ਨ ਕਰਦੇ ਆ। ਬਾਕੀਆਂ 'ਚ ਤਾਂ ਹੁਣ ਕਈ ਵਾਰੀ ਬਹਾਨਾ ਲੱਗ ਜਾਂਦਾ ਨਾ ਕਿ ਮੈਨੂੰ ਪੜ੍ਹ ਕੇ ਨਹੀਂ ਸੁਣਾਇਆ ਸੀਗਾ, ਮੈਨੂੰ ਆਹ ਨਹੀਂ ਸੀਗਾ, ਠੀਕ ਆ। ਉਹਦੇ ਵਿੱਚ ਉਹ ਬਹਾਨਾ ਵੀ ਨਹੀਂ ਲੱਗ ਸਕਦਾ ਕਿ ਆਹ ਚੀਜ਼ ਸੀਗੀ, ਕਿਉਂਕਿ ਤੁਹਾਡਾ ਟੈਸਟ ਹੀ ਜਿਹੜਾ ਇੰਗਲਿਸ਼ ਦਾ ਹੋ ਰਿਹਾ। ਹਰੇਕ ਜਿਹੜੀ ਚੀਜ਼ ਸੀਗੀ, ਨਾਮ ਨੂਮ ਜਿਹੜਾ ਸੀਗਾ, ਮਿਲਟਰੀ ਸਰਵਿਸ, ਕ੍ਰਿਮੀਨਲ ਰੈਕਰਡ, ਉਹ ਸਭ ਚੀਜ਼ ਜਿਹੜੀ ਸੀਗੀ। ਤੇ ਜ਼ਿਆਦਾਤਰ ਜਿਹੜੇ ਸੀਗੇ ਉਹ ਫਾਈਲ ਵੀ ਜਿਹੜਾ ਪੈਰਾਲੀਗਲੀ ਜ਼ਿਆਦਾ ਜਿਹੜੇ ਸਿਟੀਜ਼ਨਸ਼ਿਪ ਕਰਦੇ ਆ। ਤੇ 1996 ਦੇ ਹਿਸਾਬ ਨਾਲ ਤੁਸੀਂ ਦੇਖ ਲਓ ਕੋਈ ਸਟੈਂਡਰਡ ਕੀ ਹੋਣਾ, ਕਿ ਪੈਰਾਲੀਗਲ ਤਾਂ ਮੌਕੇ ਦੇ ਹਿਸਾਬ ਨਾਲ ਨਾ, ਕਿ ਜੇ ਸੌਖਾ ਕੰਮ ਹੁੰਦਾ ਹੋਵੇ ਉਹ ਆਪਣੇ ਹਿਸਾਬ ਨਾਲ ਪੁੱਠੀ ਸਲਾਹ ਵੀ ਦੇ ਦਿੰਦੇ ਹੋਣੇ। ਵਕੀਲ ਨੂੰ ਤਾਂ ਬਾਈ ਲਾਅ ਹੀ ਜਿਹੜੀ ਸਲਾਹ ਦੇਣੀ ਪੈਂਦੀ ਆ। ਜੀ। ਹੁਣੇ ਜਿਹੜੇ ਸੀਗੇ 1996 ਵਾਲਾ ਕੇਸ ਜਿਹੜਾ ਸੀਗਾ ਤੁਹਾਡੇ ਮੂਹਰੇ ਹੀ ਆ, ਤੇ ਇਹਨਾਂ ਨੇ ਮਤਲਬ ਕੀ ਬਲੀਵੀਆ, ਕੀ ਨਾਈਜੀਰੀਆ, ਕੀ ਚਾਈਨਾ, ਕੀ ਇੰਡੀਆ, ਹਰੇਕ ਬੰਦੇ ਨੂੰ ਜਿਹੜਾ ਟਾਰਗੇਟ ਆਲਰੇਡੀ ਕਰ ਲਿਆ। ਅਗਲੀ ਜਿਹੜੀ ਗੱਲ ਕਰਾਂਗੇ ਫਿਰ ਤਾਂ ਸਾਰੇ ਹੈਰਾਨ ਹੋ ਜਾਣਗੇ, ਅੱਧੀ ਸਦੀ ਤੱਕ ਵੀ ਪਿੱਛੇ ਗਏ ਆ। 75 ਸਾਲਾਂ ਦਾ ਵਿਕਟਰ ਜਿਹੜਾ ਆ ਨਾਂ ਦਾ ਬੰਦਾ, ਕੋਲੰਬੀਆ ਦਾ ਰਹਿਣ ਵਾਲਾ, 1973 ਦੇ ਵਿੱਚ 53 ਸਾਲ ਪਹਿਲਾਂ ਆਇਆ ਸੀ, ਉਹ ਮਾਮਲਾ ਕੱਢ ਲਿਆ ਆ। ਸੋ ਕੀ ਸੀਗਾ ਜੀ ਇਹ ਮਾਮਲਾ, ਉਹਨੂੰ ਹੁਣ ਡੀਨੈਚੁਰਲਾਈਜ਼ ਕਰਨ ਲੱਗੇ ਹੋਏ ਆ? ਇਹ ਤਾਂ ਫਿਰ ਇਹ ਤਾਂ ਕੋਲੰਬੀਆ ਤੋਂ ਇਹਨੇ ਉਹੀ ਧੁਰੰਧਰ ਮੂਵੀ ਇਹਨੇ ਚਲਾਈ ਹੋਈ ਸੀ ਆਪਣੀ, ਜਾ ਕੇ ਅਨਰਜਿਸਟਰਡ ਏਜੰਟ ਜਿਹੜਾ ਸੀਗਾ, ਜਸੂਸ ਬਣ ਗਿਆ ਹੈ, ਬਣ ਗਿਆ ਰਿਪਬਲਿਕ ਆਫ ਕਿਊਬਾ ਦੇ ਲਈ, ਹਨਾ। ਹੁਣ ਕਿਊਬਾ ਨਾਲ ਤੁਸੀਂ ਦੇਖੋਗੇ ਅਮਰੀਕਾ ਦੇ ਕੋਈ ਬਾਲੇ ਵਧੀਆ ਸੰਬੰਧ ਨਹੀਂ ਰਹੇ ਹੈਗੇ। ਮਤਲਬ ਕਿ ਕੋਈ ਏਦਾਂ ਨਹੀਂ ਇਹਨਾਂ ਨੂੰ ਬੜੀ ਕਿਊਬਾ ਦੀ ਫਿਕਰ ਆ ਜਾਂ ਕੁਛ। ਵੇਖੋ ਉਹਨਾਂ ਦਾ ਸਾਬਕਾ ਰਾਸ਼ਟਰਪਤੀ ਇੰਡਾਈਟ ਕਰਤਾ ਅਗਲਿਆਂ ਨੇ, ਉਹਦੇ ਤੇ ਦੋਸ਼ ਮੜਤੇ। ਹਾਂਜੀ, ਸੋ ਇਹ ਕਿਊਬਾ ਦੇ ਵਿੱਚ ਜਾ ਕੇ ਨਾ ਇਹਨੂੰ ਜਿਹੜੀ ਸਜ਼ਾ ਹੋਈ ਸੀਗੀ ਕਿ ਇਹ ਕਿਊਬਾ ਦੇ ਵਿੱਚ ਇਹ ਅਨਰਜਿਸਟਰਡ ਜਿਹੜਾ ਏਜੰਟ ਹੈਗਾ, ਹਨਾ, ਰਿਪਬਲਿਕ ਆਫ ਕਿਊਬਾ ਦਾ, ਤੇ ਕੋਲੰਬੀਆ ਦਾ ਇਹ ਜਿਹੜਾ ਸੀਗਾ ਨੇਟਿਵ ਸੀਗਾ। ਇਹਨੇ ਜਿਹੜੀ ਸੀਗੀ ਆਪਣੀ ਜਿਹੜੀ ਸਾਰੀ ਚੀਜ਼ ਸੀਗੀ ਕਿ ਕਿਊਬਾ ਦੇ ਲਈ ਕਦੋਂ ਇਹਨੇ ਸਪਾਈ ਕਰਨਾ ਸ਼ੁਰੂ ਕੀਤਾ, 1973 ਤੋਂ ਇਹਨੇ ਜਿਹੜਾ ਸ਼ੁਰੂ ਕੀਤਾ ਸੀਗਾ। 1978 ਦੇ ਵਿੱਚ ਜਿਹੜਾ ਇਹ ਵਿਅਕਤੀ ਜਿਹੜਾ ਸੀਗਾ, 50 ਸਾਲ ਹੋ ਗਏ, 53 ਸਾਲ ਪਹਿਲਾਂ ਇਹ ਐਂਟਰ ਹੋਇਆ। ਸਪਾਈਂਗ ਉਹਨੇ ਜਸੂਸੀ 53 ਸਾਲ ਪਹਿਲਾਂ ਸ਼ੁਰੂ ਕੀਤੀ, ਤੇ 48 ਸਾਲ ਪਹਿਲਾਂ ਉਹ ਬਣ ਗਿਆ ਸੀ ਸਿਟੀਜ਼ਨ। 48 ਸਾਲ ਪਹਿਲਾਂ ਬੰਦਾ ਸਿਟੀਜ਼ਨ ਜਿਹੜਾ ਬਣ ਗਿਆ, ਠੀਕ ਆ। ਕਿੱਥੋਂ ਦੀ ਉਹ ਰਿਕਾਰਡ, ਕੀ ਹਿਸਾਬ ਕਿਤਾਬ ਆ? ਤੇ ਬਾਕੀ ਤਾਂ ਸਾਰੇ ਹੈਗੇ ਹੀ ਜਿਹੜੇ 1990 80 ਵਾਲੇ ਜਿਹੜੇ ਕਹਿੰਦੇ ਗੱਲ ਪੁਰਾਣੀ ਹੋ ਗਈ ਆ। ਉਹ ਤਾਂ ਕਈ ਵਾਰੀ ਬੰਦਾ 4 ਸਾਲ ਪਹਿਲੇ ਵਾਲਾ ਬਹਿਸ ਰਿਹਾ ਹੁੰਦਾ ਕਿ ਨਹੀਂ ਇਹ ਹੋ ਗਈ ਗੱਲ, ਹੁਣ ਮੈਂ ਕਹਾਂਗਾ ਕੋਈ ਚੱਕਰ ਨਹੀਂ, ਵਕੀਲ ਦੀ ਟੈਨਸ਼ਨ ਨਹੀਂ, ਜੱਜ ਦੀ ਟੈਨਸ਼ਨ ਨਹੀਂ, ਕਿਸੇ ਦੀ ਟੈਨਸ਼ਨ ਨਹੀਂ। ਤੇ ਉਹ ਹੁਣ ਜਿਹੜਾ ਸੀਗਾ ਪਿੱਛੇ ਤੱਕ ਜਿਹੜਾ 50 ਸਾਲ ਤੁਸੀਂ ਦੇਖ ਲਓ ਕਿ ਪਿੱਛੇ ਜਾ ਕੇ ਉਹ ਕੀ ਕਹਿ ਰਹੇ ਆ ਕਿ ਇਹਨੇ ਜਿਹੜੀ ਇਹ ਇੱਕ ਚੀਜ਼ ਜਿਹੜੀ ਕ੍ਰਾਈਮ ਸੀਗੀ ਕਿ ਤੁਸੀਂ ਕਿਸੇ ਦੇ ਲਈ ਜਸੂਸੀ ਜਿਹੜੀ ਕਰਦੇ ਆ, ਤਾਂ ਉਸ ਚੀਜ਼ ਬਾਰੇ ਦੱਸਿਆ ਨਹੀਂ ਜਿਹੜਾ ਸੀਗਾ।
ਪਹਿਲੀ ਚੀਜ਼। ਦੂਜੀ ਚੀਜ਼ ਸੀਗੀ ਕਿ ਇੱਕ ਕਮਿਊਨਿਸਟ ਕੰਟਰੀ ਸੀਗੀ, ਇੱਕ ਕਮਿਊਨਿਸਟ ਜਿਹੜੀ ਸੋਚ ਸੀਗੀ ਕਿ ਜਿਹੜੀ ਡੈਮੋਕ੍ਰੈਟਿਕ ਤਰੀਕੇ ਨਾਲ ਸਰਕਾਰ ਜਿਹੜੀ ਇਲੈਕਟ ਨਹੀਂ ਹੁੰਦੀ, ਕਿ ਤੁਸੀਂ ਉਹ ਚੀਜ਼ ਨੂੰ ਜਿਹੜਾ ਸਪੋਰਟ ਕਰਦੇ ਆ। ਪਰ ਜਿਹੜੀ ਯੂਐਸ ਕਨਸਟੀਟਿਊਸ਼ਨ ਉਹ ਕਹਿੰਦੀ ਹੈ ਕਿ ਤੁਸੀਂ ਕੋਈ ਵੀ ਇਦਾਂ ਦੀ ਤਖਤਾ ਪਲਟ ਟਾਈਪ ਸਰਕਾਰ ਨੂੰ ਸਪੋਰਟ ਜਿਹੜਾ ਨਹੀਂ ਕਰਨਾ, ਤੁਸੀਂ ਹਮੇਸ਼ਾ ਸੰਵਿਧਾਨ ਦੇ ਨਾਲ ਇਲੈਕਸ਼ਨ ਜਿਹੜੇ ਉਹ ਬੜੀ ਸਰਕਾਰ ਨੂੰ ਜਿਹੜਾ ਡੈਮੋਕ੍ਰੇਸੀ ਨੂੰ ਤੁਸੀਂ ਜਿਹੜਾ ਸਪੋਰਟ ਕਰਨਾ। ਤੇ ਉਹ ਕਹਿੰਦੇ ਕਿ ਜਿਹੜੀ ਇਹਨੇ ਸਹੁੰ ਖਾਧੀ ਸੀਗੀ, ਕਿਉਂਕਿ ਇਹ ਕਿਊਬਾ ਦੇ ਪੱਖ ਦੀ ਗੱਲ ਕਰਦਾ ਸੀਗਾ, ਇਹਦਾ ਮਤਲਬ ਇਹ ਹੈਗਾ ਕਿ ਇਹ ਜਿਹੜਾ ਸੀਗਾ ਕਮਿਊਨਿਸਟ ਟਾਈਪ ਜਿਹੜਾ ਬੰਦਾ ਹੈਗਾ, ਤੇ ਇਹਨੇ ਜਿਹੜੀ ਸਹੁੰ ਖਾਧੀ ਸੀਗੀ ਉਹ ਝੂਠੀ ਖਾਧੀ ਸੀ। ਕਮਾਲ ਦੀ ਗੱਲ ਆ। ਸੋ ਹੁਣ ਤੁਸੀਂ ਦੇਖੋ, ਇਹ ਤਾਂ 12 ਕੇਸ ਜਿਹੜੇ ਉਹਨਾਂ ਨੇ ਪੇਸ਼ ਕੀਤੇ ਆਪਣੀ USCIS ਦੀ ਵੈਬਸਾਈਟ ਦੇ ਉੱਤੇ। 300 ਤੋਂ ਵੱਧ ਕੇਸ ਜਿਹੜੇ ਉਹ ਇਸ ਟਾਈਮ ਚੱਲ ਰਹੇ ਆ, ਜਿਹੜੇ ਡੀਨੈਚੁਰਲਾਈਜ਼ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਆ। ਚਾਹੇ ਟੈਰਰਿਸਟ ਨੂੰ ਸਪੋਰਟ ਦੀ ਆ, ਚਾਹੇ ਨਾਵਾਂ ਦਾ ਜਿਹੜਾ ਉਹ ਝੂਠ ਆ, ਚਾਹੇ ਨਕਲੀ ਜਿਹੜਾ ਉਹ ਵਿਆਹ ਆ, ਚਾਹੇ ਇਨਵੈਸਟਮੈਂਟ ਦੇ ਨਾਂ ਦੇ ਉੱਤੇ ਲੋਕਾਂ ਨੂੰ ਤੁਸੀਂ ਠੱਗਿਆ ਆ, ਉਸ ਚੀਜ਼ ਦੇ ਉੱਤੇ ਝੂਠ ਜਿਹੜਾ ਉਹ ਬੋਲਿਆ ਆ, ਚਾਹੇ ਕਿਸੇ ਲਈ ਤੁਸੀਂ ਜਸੂਸੀ ਜਿਹੜੀ ਉਹ ਕੀਤੀ ਆ, ਉਹ ਸਾਰੇ ਜਿਹੜੇ ਇਹਨਾਂ ਨੇ ਅੱਜ ਬੇਸਿਕਲੀ ਇਹ ਜਿਹੜੀ ਉਦਾਹਰਨਾਂ ਹੀ ਦਿੱਤੀਆਂ ਇਹਨਾਂ ਨੇ ਵੀ ਅਸੀਂ ਆ ਸਾਰੇ ਕੇਸਾਂ ਦੇ ਵੱਲ ਨੂੰ ਜਿਹੜਾ ਉਹ ਜਾ ਰਹੇ ਹੈਗੇ ਆ। ਸੋ ਵਾਟ ਡਜ਼ ਇਟ ਮੀਨ? ਇਹ ਹੁਣ ਕੀ ਉਹਨਾਂ ਆਬਵੀਅਸਲੀ ਜਿਹਨੇ ਘਪਲਾ ਕੀਤਾ ਉਹ ਤਾਂ ਫਿਰ ਡਰਨਗੇ। ਹਾਂਜੀ, ਉਹ ਵੀ ਆ, ਪਰ ਜਿਹਨੇ ਹੁਣ ਨਹੀਂ ਵੀ ਕੀਤਾ ਉਹਨੂੰ ਇਹ ਸ਼ੋਅ ਕਰ ਸਕਦੇ ਆ ਕਿ ਇਹਨੇ ਕੀਤਾ, ਜਾਂ ਇਹਨੂੰ ਆਹ ਚੀਜ਼ ਦੱਸਣੀ ਚਾਹੀਦੀ ਸੀਗੀ। ਕਈ ਨਜਾਇਜ਼ ਵੀ ਫਸਣੇ ਆ ਇਹਦੇ ਵਿੱਚ। ਆਹੋ, ਆ ਹੁਣ ਜਿੱਦਾਂ ਇਰਾਕ ਵਾਲਾ ਸੀ, ਕੀ ਪਤਾ ਇਰਾਕ ਵਾਲੀ ਸਰਕਾਰ ਹੀ ਝੂਠ ਬੋਲਣ ਦਈ ਹੋਵੇ ਉਹ ਬੰਦੇ ਦੇ ਉਲਟ। ਇਰਾਕ ਵਾਲਾ ਜਿਹੜਾ ਸੀਗਾ ਬਿਜ਼ਨਸਮੈਨ ਜਿਹੜਾ ਸੀਗਾ ਉਹ, ਤੇ ਇਹ ਜਿਹੜਾ ਕਿਊਬਾ ਦੇ ਜਿਹੜਾ ਸਪਾਈ ਵਾਲਾ, ਮਤਲਬ ਹੁਣ ਕੀ ਕਿੱਦਾਂ ਇਹ ਜਾਣਕਾਰੀ ਆਉਂਦੀ ਹੈ ਕਿ ਇਹ ਆਪਣਾ ਜਿਹੜਾ ਸੀਗਾ, ਜੇ ਨਹੀਂ ਵੀ ਬੰਦਾ ਬਾਅਦ ਫਸਦਾ, ਪਰ ਜਦੋਂ ਕੇਸ ਚੱਲਣੇ ਆ ਇਹ, ਇੱਕ ਤਾਂ ਇਹਦੀ ਕਾਸਟ ਆਫ ਲਿਟੀਗੇਸ਼ਨ ਕੀ ਸਰਕਾਰ ਫੁੱਲ ਸਵਿੰਗ ਨਾਲ ਆਉਂਦੀ ਆ। ਬੰਦਾ ਹੁਣ 50 ਸਾਲ ਪੁਰਾਣੀ ਜਿਹੜੀ ਚੀਜ਼ ਐਸਟੈਬਲਿਸ਼ ਕਰੂਗਾ, ਤੇ ਉਹਦੇ ਵਿੱਚ ਫਿਰ ਬੰਦੇ ਨੂੰ ਜੇਲ੍ਹ ਜਾਣ ਦਾ ਵੀ ਰਿਸਕ ਜਿਹੜਾ ਹੈਗਾ ਕਿ ਉਹ ਗਿਲਟੀ ਪਲੀ ਕਰ ਲਊਗਾ, ਕਿ ਉਹ ਕੇਸ ਨੂੰ ਪੂਰਾ ਫਾਈਟ ਕਰੂਗਾ, ਹਨਾ। ਨਾਲੇ ਮੰਨ ਲਓ ਜੇ ਡੀਨੈਚੁਰਲਾਈਜ਼ ਕਰ ਦਿੰਦੇ ਆ ਅਟਾਰਨੀ ਟਿਰਕੀਆਣਾ ਜੀ, ਤੇ ਉਹ ਬੰਦਾ ਤੇ ਕਿਸੇ ਜੋਗਾ ਵੀ ਨਹੀਂ, ਇੱਧਰ ਦਾ ਵੀ ਨਹੀਂ, ਉੱਧਰ ਦਾ ਵੀ ਨਹੀਂ। ਜਿਹਨੂੰ ਹੋ ਹੀ ਗਏ 50 ਸਾਲ, ਉਹਦਾ ਪਿੱਛੇ ਕੀ ਆ? ਹਾਂਜੀ, ਪਿੱਛੇ ਕੀ ਆ, ਉਹੀ ਗੱਲ। ਇਹ ਤਾਂ 75 ਸਾਲ ਤਾਂ ਬੰਦੇ ਦੀ ਉਮਰ, ਹੈਲਥ ਦਾ ਵੀ 75 ਸਾਲ ਬੰਦੇ ਦੀ ਕਿੱਦਾਂ ਦੀ ਕਿੰਨੀ ਕੁ ਸਿਹਤ ਹੁੰਦੀ ਹੈ। ਸਹੀ ਆ, ਪਰ ਇਸ ਟਾਈਮ ਇੱਥੋਂ ਇਹੀ ਆ ਵੀ ਛੱਡਦੇ ਨਹੀਂ। ਮਤਲਬ ਇਸ ਟਾਈਮ ਦੂਰਬੀਨ ਨਹੀਂ, ਮਾਈਕਰੋਸਕੋਪ ਦੇ ਨਾਲ, ਖੁਰਦਬੀਨ ਦੇ ਨਾਲ ਲੱਗੇ ਹੋਏ ਆ, ਕਿਤੇ ਕਿਸੇ ਦਾ ਕੋਈ ਵੀ ਫਾਲਟ ਜਿਹੜਾ ਉਹ ਲੱਭੇ, ਜਾਂ ਫਾਲਟ ਬਣਾ ਕੇ ਜਿਹੜਾ ਉਹ ਪੇਸ਼ ਕਰਨ। ਸੋ ਇੱਥੇ ਕੀ ਤੁਸੀਂ ਕਹਿਣਾ ਚਾਹੁੰਦੇ ਆ ਜਿਹੜੇ ਇਸ ਟਾਈਮ ਸੁਣ ਰਹੇ ਆ, ਜਿਹੜੇ ਦੇਖ ਰਹੇ ਆ ਵੀ ਆਈ ਨੋ ਹੁਣ ਤਾਂ ਜਿਹੜੀਆਂ ਚੀਜ਼ਾਂ ਹੋ ਗਈਆਂ, ਜਾਂ ਜਿਨ੍ਹਾਂ ਨੇ ਅੱਗੇ ਅਪਲਾਈ ਕਰਨਾ ਹੈ ਸਿਟੀਜ਼ਨਸ਼ਿਪ ਦੇ ਲਈ, ਗ੍ਰੀਨ ਕਾਰਡ ਦੇ ਲਈ, ਜਾਂ ਸਾਰੀਆਂ ਚੀਜ਼ਾਂ ਦੇ ਲਈ, ਉਹ ਕਿਹੜੀਆਂ ਚੀਜ਼ਾਂ ਦਾ ਭਾਈ ਧਿਆਨ ਰੱਖਣ ਬਿਫੋਰ ਅਪਲਾਈਂਗ ਐਵਰੀਥਿੰਗ? ਪਹਿਲੀ ਚੀਜ਼ ਇਹ ਆਪਣੇ ਵਕੀਲ ਦੀ ਗੱਲ ਸੁਣੋ। ਉਹ ਤੁਹਾਨੂੰ ਲੌਂਗ ਟਰਮ ਜਿਹੜੀ ਪੂਰੀ ਫਰੇਮਵਰਕ ਦੇ ਅੰਡਰ ਜਿਹੜੀ ਆਪਸ਼ਨ ਦੱਸਦਾ। ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ, ਤੁਸੀਂ ਕਿਸੇ ਵੀ, ਸੋ ਇਹਦੇ ਵਿੱਚ ਇਹ ਹੈਗਾ ਕਿ ਉਹੀ ਜਿਹੜੀ ਸੱਜਣ ਮਿੱਤਰ ਵਾਲੀ ਜਿਹੜੀ ਸਲਾਹ ਸੀਗੀ, ਉਹ ਕਾਫੀ ਜਿਹੜਾ ਲੋਕਾਂ ਨੂੰ ਇਨਫਲੂਐਂਸ ਜਿਹੜੀ ਕਰਦੀ ਹੈ। ਇੰਨਾ ਡਿਟੇਲ 'ਚ ਉਹਨਾਂ ਨੂੰ ਵੀ ਨਹੀਂ ਪਤਾ, ਆਪ ਦੀਆਂ ਵੀ ਜਿਹੜੀਆਂ ਸੇਮ ਉਹਨਾਂ ਦੀਆਂ ਪ੍ਰੋਬਲਮਾਂ ਜਿਹੜੀਆਂ ਆਪਾਂ ਡਿਸਕਸ ਜਿਹੜੀਆਂ ਕਰ ਰਹੇ ਹਾਂ। ਸੋ ਕਈ ਵਾਰੀ ਇੱਦਾਂ ਹੈਗਾ ਕਿ ਜਿਹੜੇ ਤੁਹਾਨੂੰ ਗਾਈਡ ਕਰਨ ਵਾਲੇ ਆ ਨਾ, ਤੇ ਉਹ ਆਪ ਕੋਈ ਬਾਹਲਾ ਉਹ ਜਿਹੜਾ ਸੀਗਾ ਕਲੀਨ ਜਿਹੜੀ ਇਨਫੋਰਮੇਸ਼ਨ ਜਾਂ ਰੈਕਡ ਨਹੀਂ ਹੁੰਦਾ, ਉਹ ਫਿਰ ਅਗਲੇ ਬੰਦੇ ਨੂੰ ਵੀ ਉੱਦਾਂ ਦੀ ਸਲਾਹ ਦਿੰਦਾ ਕਿ ਇੱਦਾਂ ਸੀਗਾ, ਆਹ ਕੀਤਾ, ਮੈਂ ਤਾਂ ਆਹ ਸ਼ਾਰਟਕਟ ਲਾ ਲਿਆ। ਸੋ ਇਹ ਚੀਜ਼ ਸੀਗੀ ਕਿ ਜਿਹੜੀ ਹੁਣ ਖਬਰਾਂ ਕਰਨ ਦਾ ਮਕਸਦ ਜਿਹੜਾ ਸਿਰਫ ਹੈਗਾ ਕਿ ਤੁਹਾਨੂੰ ਪਤਾ ਇਹ ਚੀਜ਼ ਹੋ ਰਹੀ ਆ, ਤੁਹਾਨੂੰ ਵਕੀਲ ਕਹਿ ਰਿਹਾ, ਤੁਸੀਂ ਵਕੀਲ ਕੀਤਾ, ਤੁਸੀਂ ਵਕੀਲ ਨੂੰ ਪੈਸੇ ਦਿੱਤੇ ਆ, ਤੁਸੀਂ ਜਿਹੜਾ ਸੀਗਾ ਨਾ ਰਾਈਟ ਸਾਈਡ ਆਫ ਦਾ ਥਿੰਗਸ ਰਹੋ। ਜਿਹੜਾ ਸਿਸਟਮ ਜਿਹੜਾ ਹੈਗਾ ਉਹਦੀ ਬਿਲਕੁਲ ਸਹੀ ਤਰੀਕੇ ਨਾਲ ਜਿਹੜਾ ਉਹ ਚੱਲੋ, ਉਹੀ ਮੈਂ ਤੁਹਾਨੂੰ ਸਲਾਹ ਦਊਂਗਾ। ਹੁਣ ਏਦਾਂ ਕਿ ਮੈਨੂੰ ਇਹ ਵੀ ਪਤਾ ਕਿ ਮੇਰੇ ਬੋਲਣ ਨਾਲ ਕਿਸੇ ਨੇ ਏਦਾਂ ਨਹੀਂ ਹੈਗਾ ਕਿ ਮੇਰੀ ਸਲਾਹ ਮੰਨ ਲੈਣੀ ਹੈ, ਲੋਕਾਂ ਨੇ ਰਾਤੋਂ ਰਾਤ ਹੀ ਜਿਹੜਾ ਚੇਂਜ ਹੋ ਜਾਣਾ, ਮੈਨੂੰ ਪਤਾ ਨਹੀਂ ਹੋਣਾ, ਠੀਕ ਹੈ। ਪਰ ਇਹ ਹੈਗਾ ਕਿ 1000 ਚੋਂ ਵੀ ਜੇ ਇੱਕ ਵੀ ਜਾਣਾ ਜਿਹੜਾ ਸੁਣਦਾ, ਠੀਕ ਆ, ਜਿਹੜਾ ਇਸ ਚੀਜ਼ ਨੂੰ ਸਹੀ ਤਰੀਕੇ ਨਾਲ ਨੈਵੀਗੇਟ ਕਰੋ। ਕੋਈ ਪੁੱਠਾ ਸਿੱਧਾ ਜਿਹੜਾ ਸੀਗਾ, ਜਿਹੜੇ ਵਾਹ ਵਾਲੇ ਜਿਹੜੇ ਕਈ ਚਿਰ ਰੌਲਾ ਪਾਉਂਦੇ ਨੂੰ ਹੋ ਗਿਆ, ਤੁਹਾਨੂੰ ਕਿਹਾ ਸੀਗਾ ਇੱਕ ਦਿਨ ਏਦਾਂ ਹੋਣਾ, ਤੇ ਉਧਰ ਚੀਜ਼ਾਂ ਜਿਹੜੀਆਂ ਆ ਗਈਆਂ ਨਾਲ। ਤੁਹਾਨੂੰ ਇਹ ਵੀ ਕਿਹਾ ਸੀਗਾ ਕਿ ਜਿਹੜੇ ਕਰਦੇ ਆ ਤੁਸੀਂ ਉਹਨਾਂ ਨਾਲ ਐਸੋਸੀਏਟਿਡ ਆ, ਤੁਸੀਂ ਜਾਓਗੇ ਉਹਦੇ ਵਿੱਚ, ਹਨਾ। ਤੇ ਜੇ ਹੈਲਪ ਕਰਨ ਦੀ ਕੋਈ ਕੋਸ਼ਿਸ਼ ਕੀਤੀ ਕਿ ਕਜ਼ਨ ਦੀ ਹੈਲਪ ਕਰ ਦੇਵਾਂ, ਦੋਸਤ ਦੀ ਹੈਲਪ ਕਰਦਾ, ਏਦਾਂ ਉਹ ਮਤਲਬ ਹਰੇਕ ਜਾਣਾ ਜਿਹੜਾ ਸੀਗਾ ਉਹਦੇ ਵਿੱਚ ਜਾਊਗਾ, ਕਿਉਂਕਿ ਉਹ ਇਹੀ ਕਹੂਗੇ ਕਿ ਇਹਨੇ ਮੈਨੂੰ ਦੱਸਿਆ ਸੀਗਾ ਜਾਂ ਉਹਨੇ ਦੱਸਿਆ ਸੀਗਾ ਕਿ ਇਹਨਾਂ ਕਿੱਦਾਂ ਕੰਟੈਕਟ ਕੀਤਾ, ਤੂੰ ਇਹਨਾਂ ਕਿੱਦਾਂ ਮਿਲਿਆ, ਕਿਉਂਕਿ ਉਹ 50-50 ਸਾਲ ਪੁਰਾਣੀ ਜਾ ਕੇ ਜਿਹੜੀ ਚੀਜ਼ ਜਿਹੜੀ ਲੱਭ ਰਹੇ ਆ। ਤੇ ਇਹਦੇ ਵਿੱਚ ਜਿਹੜਾ ਅਕਸਰ ਕੀ ਹੁੰਦਾ ਕਿ ਜਿਹੜਾ ਪੈਰਾਲੀਗਲ ਹੁੰਦਾ, ਜਿਹੜਾ ਵਿੱਚ ਰਲਿਆ ਹੁੰਦਾ, ਵਿਚੋਲਾ ਜਿਹਨੂੰ ਕਹਿ ਦਿੰਦੇ ਆ, ਹਨਾ। ਇਹ ਫਿਕਸਰ ਫੁਕਸਰ ਜਿਹੜੇ ਹੁੰਦੇ, ਪੁੱਠੇ ਸਿੱਧੇ ਕੰਮ ਜਿਹੜੇ ਕਰਦੇ ਆ ਵਿਆਹਾਂ ਵਾਲੇ,
ਇਹ ਜਿਹੜੇ ਸੀਗੇ ਐਂਡ ਆਫ ਦਾ ਡੇ ਤਾਂ ਇਹ ਹੈਗਾ ਕਿ ਅਨਐਥੀਕਲ ਬੰਦੇ ਆ ਇਹ, ਕੋਈ ਇਹਨਾਂ ਨੂੰ ਕੌਸ਼ਨ ਕੇਅਰ ਕੋਈ ਇਦਾਂ ਥੋੜਾ ਨਾਲ ਕੰਮ ਹੀ ਪੁੱਠਾ ਜਿਹੜਾ ਹੈਗਾ। ਸੋ ਕੀ ਹੈ ਕਿ ਇੱਕ ਵਾਰੀ ਜਦੋਂ ਇਨਵੈਸਟੀਗੇਸ਼ਨ ਜਿਹੜੀ ਹੁੰਦੀ ਹੈ, ਜਦੋਂ ਫੜਨੇ ਸ਼ੁਰੂ ਹੁੰਦੇ ਆ, ਉਹ ਬੜਾ ਆਬਵੀਅਸਲੀ ਖੁੱਲ ਕੇ ਜਿਹੜਾ ਹੋ ਜਾਂਦਾ ਕਿ ਉਹਨੇ ਕੰਮ ਹੀ ਜਿਹੜਾ ਸਾਰਾ ਇਹੀ ਕੀਤਾ ਹੁੰਦਾ, ਕਿਉਂਕਿ ਉਹੀ ਕੰਮ ਕਰਨ ਦਾ ਜਿਹੜਾ ਆਦਤ ਲੱਗੀ ਹੁੰਦੀ ਆ, ਉਹ ਚੋਂ ਹੀ 70 80 ਹਜ਼ਾਰ ਡਾਲਰ ਫੀਸਾਂ ਹੁੰਦੀਆਂ ਵਾ। ਤੇ ਉਹ ਜਿਹੜੀ ਚੀਜ਼ ਸੀਗੀ ਕਿ ਉਹ ਸਾਰਿਆਂ ਨੂੰ ਜਿਹੜਾ ਖਰਾਬ ਕਰੂਗੀ, ਤੇ ਸਪੈਸ਼ਲੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਕਾਫੀ ਲੋਕੀ ਇਹਦੇ ਵਿੱਚ ਆਣੇ ਆ, ਸਪੈਸ਼ਲੀ ਵਾਵਾ ਵੂਵੇ ਦੇ ਜਿਹੜੇ ਰਿਲੇਟਡ ਜਿਹੜੇ ਸੀਗੇ। ਤੇ ਸੁਨੇਹਾ ਇਹਦੇ ਵਿੱਚ ਇਹੀ ਆ ਕਿ ਜੇ ਕੋਈ ਬਾਹਰ ਨਿਕਲ ਸਕਦਾ ਉਹ ਚੋਂ ਨਿਕਲ ਜਾਓ, ਪੁੱਠੀਆਂ ਸਿੱਧੀਆਂ ਕਿਸੇ ਨੇ ਜੇ ਐਪਲੀਕੇਸ਼ਨਾਂ ਲਗਾਈਆਂ ਉਹਨੂੰ ਵਿਡਰਾ ਕਰ ਲਓ, ਤੇ ਵਰਤ ਨਹੀਂ ਹੈਗਾ। ਅੱਜ ਕੱਲ ਤਾਂ ਡਰਨੀ ਤੇ ਕਹਿਣਾ ਜੀ, ਉਹ ਵੀ ਬੰਦੇ ਬੜੇ ਤੁਰੇ ਫਿਰਦੇ ਜਿਹੜੇ ਲੋਕਾਂ ਨੂੰ, ਬਜ਼ੁਰਗਾਂ ਨੂੰ ਗੋਲਡ ਦਾ, ਪੈਸਿਆਂ ਦਾ, ਫੋਨ ਦੇ ਉੱਤੇ ਬੜਾ ਸਕੈਮ ਜਿਹੜਾ ਕਰਦੇ ਆ। ਉਹ ਵੀ ਭਾਈ ਜਿਹੜਾ ਬਚ ਕੇ ਰਹਿਣ ਤੇ ਪੁੱਠੇ ਕੰਮ ਜਿਹੜੇ ਉਹ ਨਾ ਕਰੋ। ਲੋਕਾਂ ਨੂੰ ਇੱਕ ਤਾਂ ਤੰਗ ਪਰੇਸ਼ਾਨ ਕਰਦੇ ਆ, ਤੇ ਦੂਜਾ ਹੁਣ ਇਹ ਵੀ ਜਿਹੜੇ ਉਹ ਫਸੂਗੇ। ਆ ਇੱਕ ਹੁਣੇ ਮੈਂ ਦੇਖ ਰਿਹਾ ਸੀਗਾ, ਇੱਕ ਹੋਰ ਭਾਰਤੀ ਮੂਲ ਦਾ ਜਿਹੜਾ ਬੰਦਾ ਸ਼ਿਵਮ LNU 22 ਸਾਲਾਂ ਦਾ, ਉਹ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਉਹਨੇ ਮੰਨਿਆ, ਗਿਲਟੀ ਪਲੀ ਕਰ ਲਿਆ ਆ। ਦਰਜਨ ਤੋਂ ਵੱਧ ਗੈਰ ਕਾਨੂੰਨੀ ਜਿਹੜੇ ਇਲੀਗਲ ਏਲੀਅਨਸ ਆ, ਉਹਨਾਂ ਨੂੰ ਕੈਨੇਡਾ ਤੋਂ ਅਮਰੀਕਾ ਟਪਾਉਂਦਾ ਰਿਹਾ ਆ। ਸੋ ਇੰਸਟਾਗ੍ਰਾਮ ਅਕਾਊਂਟ ਬਣੇ ਸੀਗੇ, ਗੱਡੀ 'ਚ ਬਹਿ ਕੇ ਵੀਡੀਓ ਪਾਈਆਂ ਲੋਕਾਂ ਨੇ। $100 ਦਿੰਦਾ ਸੀਗਾ ਇੱਕ ਏਲੀਅਨ ਦਾ, ਜਿਹੜੇ ਨਾਲ ਉਹਦੇ ਮਦਦ ਕਰਨ ਵਾਲੇ ਸੀਗੇ। ਅੱਛਾ, ਹਾਂ, ਇੱਕ ਨੂੰ ਜਿਹੜਾ ਉਹ ਟੱਪਣ ਵਾਲੇ ਵੀ ਫਸਣਗੇ ਤੇ ਟਪਾਉਣ ਵਾਲੇ ਵੀ ਫਸਣਗੇ। ਹੁਣ ਤਾਂ ਇਹੀ ਗੱਲ ਹੋਈ ਆ ਫਿਰ। ਸੋ ਇਹ ਉਦੋਂ ਆਪਾਂ ਕਹਿੰਦੇ ਵੀ ਨਹੀਂ ਵੀ ਭਾਈ, ਉਦੋਂ ਤਾਂ ਟੈਸਟੀਮੋਨੀਆਂ ਦਿੰਦੇ ਸੀਗੇ, ਕਹਿੰਦੇ ਜੀ ਆਹ ਭਾਜੀ ਦੇ ਸਾਨੂੰ ਸੇਫ ਲੰਘਾਤਾ ਜੀ, ਆ ਏਦਾਂ ਆ ਉਦਾਂ ਆ। ਜਸਟ ਇਮੈਜਿਨ ਮੈਨ, ਲੋਕੀ ਦੂਰ ਦੇ ਵਿੱਚ ਰੈਡੀ ਟਿਕਾਣੇ ਜੀ ਸੋਚਦੇ ਹੀ ਨਹੀਂ ਵੀ ਇਹ ਕੀ, ਮਤਲਬ ਸ਼ਰੇਆਮ ਹੀ ਕਾਨੂੰਨ ਦੀਆਂ ਧੱਜੀਆਂ ਉਡਾਈ ਜਾਂਦੇ। ਹਾਂਜੀ। ਤੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਦੇਖੋ ਇਹ ਸਾਹਮਣੇ ਆ, ਤੇ ਸਬਕ ਲਾਓ। ਤੇ ਜਾਂਦੇ ਰਣਜੀਤ ਟਿਕਾਣਾ ਜੀ, ਥੋੜਾ ਅਦਾਲਤਾਂ ਦਾ ਦੱਸ ਦਿਓ, ਕਿਵੇਂ ਸਿਸਟਮ ਉੱਥੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਕਿਤੇ ਕੋਈ ਸੁੱਖ ਦਾ ਸਾਹ ਆ ਰਿਹਾ ਕਿਸੇ ਪਾਸੇ, ਜਾਂ ਕਿੱਦਾਂ, ਕੀ ਸਿਚੁਏਸ਼ਨ ਬਣੀ ਹੈ? 7 ਤੋਂ 10% ਜਿਹੜਾ ਸੀਗਾ ਨੈਸ਼ਨਲ ਗ੍ਰਾਂਟ ਰੇਟ, ਤੇ ਉਹ ਇੱਕ ਫੈਕਟ ਜਿਹੜਾ ਹੈਗਾ। ਤੇ ਜਿਹੜਾ ਅਦਾਲਤਾਂ ਜਿਹੜੀਆਂ ਸੀਗੀਆਂ, ਨਵੇਂ ਜੱਜ ਜਿਹੜੇ ਸੀਗੇ ਉਧਰਲੇ ਪਾਸੇ ਨੂੰ ਜਾ ਰਹੇ ਨੇ ਕਿ ਉਹ ਕੋਰਟ ਦੇ ਵਿੱਚ ਕਹਿ ਰਹੇ ਨੇ ਕਈਆਂ ਨੂੰ ਕਿ ਤੁਹਾਨੂੰ ਕ੍ਰਿਮੀਨਲੀ ਚਾਰਜ ਕਰਨਾ, ਕਿ ਐਫੀਡੇਵਿਟ ਜਿਹੜੇ ਸੀਗੇ ਇੰਡੀਆ ਤੋਂ ਢਾਂਚਾ ਜਿਹੜੇ ਪੂਰੇ ਰਲਦੇ ਆ, ਕ੍ਰਿਮੀਨਲੀ ਜਿਹੜਾ ਚਾਰਜ ਕਰਨਾ। ਉਹਦਾ ਕੀ ਮਤਲਬ ਹੋਊਗਾ ਜੇ ਕ੍ਰਿਮੀਨਲੀ ਚਾਰਜ ਕਰਦੇ ਆ? ਕਿ ਡਾਕੂਮੈਂਟ ਕਈ ਜਿਹੜੇ ਫਰਾਡ ਆ, ਕਿਉਂਕਿ ਉਹ 10 ਜੇ ਬੰਦੇ ਵਿਟਨੈਸ ਆ ਤਾਂ ਸਾਰਿਆਂ ਦੇ ਸੇਮ ਕਾਪੀ ਪੇਸਟ ਜਿਹੜਾ ਲਿਖਿਆ ਹੋਇਆ। ਸੋ ਉਹ ਚੀਜ਼ਾਂ ਜਿਹੜੀਆਂ ਜਾ ਰਹੀਆਂ। ਹਾਂਜੀ, ਤੇ ਉਹ ਬੇਸਿਕਲੀ ਕਈ ਵਾਰੀ ਡੀਲ ਦਿੰਦੇ ਬੰਦੇ ਨੂੰ ਕਿ ਤੂੰ ਵਲੰਟਰੀ ਡਿਪਾਰਟ ਚੱਲਿਆ, ਹੁਣੇ ਛੱਡ ਦੇ ਦਿੰਦਾ, ਕ੍ਰਿਮੀਨਲੀ ਪ੍ਰੋਸੀਕਿਊਟ ਕਰਨਾ। ਉਹ ਚੀਜ਼ ਜਿਹੜੀ ਨਵੀਂ ਸੀਗੀ ਸਾਹਮਣੇ ਜਿਹੜੀ ਆਈ ਆ ਕੰਟਰੀ ਵਾਈਡ, ਕਿ ਉਧਰ ਨੂੰ ਚੀਜ਼ਾਂ ਜਿਹੜੇ ਜਾ ਰਹੇ, ਜਿਹੜੇ ਨਵੇਂ ਜੱਜ ਉਹ ਸਿੱਧੇ ਹੀ ਜਿਹੜਾ ਸੀਗਾ ਉਸ ਚੀਜ਼ ਨੂੰ ਕਰ ਰਹੇ ਕਿ ਇਹ ਜਿਹੜੇ ਡਾਕੂਮੈਂਟ ਆ ਦੇਖਣ ਨੂੰ ਜਿਹੜੇ ਸੀਗੇ, ਦਸਤਾਵੇਜ਼ ਜਿਹੜੇ ਸੀਗੇ ਇੰਡੀਆ ਵਾਲੇ, ਇਹ ਫਰਾਡ ਲੱਗਦੇ ਆ। ਸੋ ਇਹ ਸਿਚੁਏਸ਼ਨ ਜਿਹੜੀ ਉਹ ਹੈਗੀ ਆ। ਕਾਲਸ ਤਾਂ ਜਿਹੜੀਆਂ ਆਪਾਂ ਨਹੀਂ ਲਵਾਂਗੇ। ਤੇ ਅਟਾਰਨੀ ਟਿਕਾਣੇ ਜਾਂਦੇ ਜਿਨ੍ਹਾਂ ਦੇ ਅਦਾਲਤਾਂ 'ਚ ਕੇਸ ਆਉਣ ਵਾਲੇ ਆ, ਜਿਨ੍ਹਾਂ ਦੀਆਂ ਤਰੀਕਾਂ ਆ ਰਹੀਆਂ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਆਪਣੇ ਜਿਹੜੇ ਕੇਸ ਸੀਗੇ ਸਟੱਡੀ ਕਰੋ ਉਹਨੂੰ, ਠੀਕ ਹੈ, ਤੇ ਮੇਕ ਸ਼ੋਰ ਕਰੋ ਡਾਕੂਮੈਂਟ ਹਰੇਕ ਚੀਜ਼ ਐਕੂਰੇਟ ਹੋਵੇ। ਗਵਾਹ ਜਿਹੜੇ ਸਾਰੇ ਸੀਗੇ, ਹਰੇਕ ਦੀ ਜਿਹੜੀ ਜੋ ਬੰਦੇ ਨੇ ਬੋਲਿਆ ਉਹੀ ਲਿਖਿਆ ਗਿਆ, ਉਸ ਹਿਸਾਬ ਨਾਲ ਆਪਣੇ ਕੇਸ ਨੂੰ ਜਿਹੜਾ ਅਪਰੋਚ ਕਰੋ। ਕੇਸ ਤੇ ਮਿਹਨਤ ਕਰੋ ਆਪਣੇ ਤੇ, ਸਭ ਤੋਂ ਪਹਿਲੀ ਚੀਜ਼ ਤਾਂ, ਠੀਕ ਹੈ। ਸੋ ਜਿਹੜੀ ਇਹ ਗੱਲ ਹੈ, ਇਹਦੇ ਵਿੱਚ ਬੜੀ ਜ਼ਿਆਦਾ ਸੱਚਾਈ ਹੈ ਕਿ ਮਿਹਨਤ ਕੌਣ ਆਪਣੇ ਕੇਸ ਤੇ ਕਰਨਾ ਚਾਹੁੰਦਾ, ਕਿਹੜਾ ਬੰਦਾ ਨਹੀਂ ਕਰਨਾ ਚਾਹੁੰਦਾ। ਤੇ ਇਹ ਹੈ ਕਿ ਆਪਣੇ ਕੇਸ ਤੇ ਜਿਹੜਾ ਸੀਗਾ ਡਟ ਕੇ ਕੰਮ ਕਰੋ, ਮਤਲਬ ਤੁਹਾਡੇ ਲਈ ਇੰਪੋਰਟੈਂਟ ਚੀਜ਼ ਆ ਉਹ, ਤੇ ਉਹਦੇ ਨਾਲ ਹੀ ਤੁਹਾਡਾ ਜਿਹੜਾ ਸੀਗਾ ਅੱਗੇ ਰਾਹ ਖੁੱਲਣਾ। ਤੇ ਜੇ ਨਹੀਂ ਕਰਨਾ ਚਾਹੁੰਦੇ ਮਿਹਨਤ, ਤਾਂ ਤੁਹਾਡੇ ਮੂਹਰੇ ਹੀ ਆ ਜੋ ਚੀਜ਼ਾਂ ਜਿੱਦਾਂ ਡਿਸਕਸ ਕਰਦੇ ਹਾਂ ਕਈ ਵਾਰੀ ਆਪਾਂ ਕੀਤੀਆਂ, ਕਿ ਜੱਜਾਂ ਦਾ ਕੀ ਰਵੱਈਆ ਉਹ, ਤੇ ਉਹ ਜਿਹੜੀ 10% ਵਾਲੀ ਜਿਹੜੀ ਬ੍ਰੈਕਟ ਹੈਗੀ ਉਹਦੇ ਵਿੱਚ ਆਓ। ਤੇ ਜੇ ਕੇਸ ਨਹੀਂ ਹੁੰਦਾ, ਜੱਜ ਨਹੀਂ ਕਰਦਾ, ਜੱਜ ਸਟ੍ਰਿਕਟ ਆ, ਤੇ ਅਪੀਲ ਦੇ ਵਿੱਚ ਤੁਹਾਡੇ ਕੋਲ ਚਾਂਸ ਰਹਿੰਦਾ ਉੱਤੇ ਜਾ ਕੇ। ਸੋ ਇਹ ਹੈ ਕਿ ਤੁਹਾਨੂੰ ਸਹੀ ਫੈਸਲੇ ਉਹਦੇ ਲਈ ਜਿਹੜੇ ਲੈਣੇ ਪੈਣੇ ਆ, ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰਨਾ ਪੈਣਾ। ਡਟੇ ਰਹੋ, ਆਪਣਾ ਹੌਸਲਾ ਨਾ ਛੱਡੋ। ਇਹ ਹੈ ਕਿ ਫਾਈਟ ਐਂਡ ਤੱਕ ਕਰੋ। ਤੇ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਉੱਪਰੋਂ, ਅੱਜ ਦੀ ਡੇਟ ਦੇ ਵਿੱਚ ਵੀ 9th ਸਰਕਿਟ ਤੋਂ ਵੀ ਜਾ ਕੇ ਵਾਪਸ ਥੱਲੇ ਇਮੀਗ੍ਰੇਸ਼ਨ ਜੱਜ ਤੱਕ ਕੇਸ ਜਿਹੜੇ ਜਿੱਤ ਕੇ ਰਿਮਾਂਡ ਵੀ ਜਿਹੜੇ ਹੁੰਦੇ ਆ, ਦੁਬਾਰਾ ਇਹਨਾਂ ਦੀ ਹੀਅਰਿੰਗ ਦਿਓ। ਸੋ ਇਹ ਨਹੀਂ ਕਿ ਇੱਕ ਵਾਰੀ ਜੱਜ ਨੇ ਕਰਤਾ ਗੇਮ ਓਵਰ ਹੋ ਗਿਆ, ਫਿਰ ਦੁਬਾਰਾ ਉੱਤੇ ਕਈ ਵਾਰੀ ਜਾ ਕੇ ਪਲਟੀ ਖਾ ਕੇ ਜਿਹੜਾ ਕੇਸ ਵਾਪਸ ਆ ਜਾਂਦਾ ਹੁੰਦਾ।
ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਅਟਰਨੀ ਟਿਡਕਿਆਣਾ ਜੀ ਅੱਜ ਦੇ ਸ਼ੋਅ ਦੇ ਲਈ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।